ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज वहां ਤੁਹਾਡੀ ਹੋਸਟ ਅਨਿਲ ਮੁਖਰਤਨਾ ਟੀਵੀ ਫॉर ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਆਏ ਦੇ ਵਿਸ਼ੇਸ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਆ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नील कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮः। ਜੀ ਡਾਕਟਰ ਸਾਹਿਬ ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ। ਜੀ ਡਾਕਟਰ ਸਾਹਿਬ ਅੱਜ 8 ਜੁਲਾਈ 2024 ਹਾਰਡ ਨਾਨਕ ਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸਨ ਕੇਬਲ, ਬੈਲਫਰਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਵੀਕਐਂਡ ਦੇ ਹਵਾਲੇ ਨਾਲ, ਕਰੰਟ ਇਸ਼ੂਜ਼ ਦੇ ਹਵਾਲੇ ਨਾਲ ਤੇ ਸਪਾਂਸਰਸ਼ਿਪ ਦੇ ਹਵਾਲੇ ਨਾਲ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਹਮੇਸ਼ਾ ਤਰ੍ਹਾਂ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਲਗਰੀ ਤੋਂ JS ਗਰੇਵਾਲ ਜੀ ਹੋਰਾਂ ਵੱਲੋਂ। ਇਹਨਾਂ ਦੀ ਇਹੀ ਬੇਨਤੀ ਹੁੰਦੀ ਹੈ ਕਿ ਹਮੇਸ਼ਾ ਤੁਸੀਂ ਟੀਵੀ 84 ਦੀ ਜਿਹੜੀ ਸਪੋਰਟ ਕਰੋ ਕਿਉਂਕਿ ਟੀਵੀ 84 ਬਹੁਤ ਹੀ ਵਧੀਆ ਕੰਮ ਕਰ ਰਿਹਾ ਹੈ ਔਰ ਨੌਜਵਾਨੀ ਨੂੰ ਜਾਗਰੂਕ ਕਰ ਰਿਹਾ। ਸੋ ਹਮੇਸ਼ਾ ਹੀ ਇਹ ਜਿਹੜੇ ਨੇ ਟੀਵੀ 84 ਦੇ ਖੈਰਖਵਾ ਨੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ JS ਗਰੇਵਾਲ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ ਤੁਸੀਂ WhatsApp ਕਰ ਸਕਦੇ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਈ ਗਜਿੰਦਰ ਸਿੰਘ ਜੀ ਬਾਰੇ ਜਿਹੜੇ ਕਿ ਖਾਲਿਸਤਾਨ ਨਾਇਕ ਭਾਈ ਗਜਿੰਦਰ ਸਿੰਘ ਜੀ ਦੇ ਜਿਹੜੇ ਵਿਛੋੜੇ ਨੂੰ ਸਮੁੱਚੇ ਪੰਥ ਵੱਲੋਂ ਬੜੇ ਭਰੇ ਮਨ ਨਾਲ ਜਿਹੜਾ ਮਹਿਸੂਸ ਕੀਤਾ ਜਾ ਰਿਹਾ ਔਰ ਜਿਹੜਾ ਸ਼ਰਧਾਂਜਲੀਆਂ ਦਾ ਜਿਹੜਾ ਸਿਲਸਿਲਾ ਹੈ ਉਹ ਜਾਰੀ ਹੈ ਅਤੇ ਆਉਣ ਵਾਲੇ ਜਿਹੜੇ ਹਫ਼ਤਿਆਂ ਵਿੱਚ ਉਹਨਾਂ ਦੀ ਯਾਦ ਵਿੱਚ ਜਿਹੜੇ ਨੇ ਥਾਂ-ਥਾਂ ਸਮਾਗਮ ਵੀ ਕੀਤੇ ਜਾ ਰਹੇ ਨੇ ਔਰ ਇਸ ਸੰਬੰਧੀ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਇੱਕ ਸਮਾਗਮ ਕੁਈਨਜ਼ ਵਿਲੇਜ ਨਿਊਯਾਰਕ ਦੇ ਗੁਰਦੁਆਰਾ ਸਾਹਿਬ ਵਿਖੇ ਬੀਤੇ ਕੱਲ ਕਰਵਾਇਆ ਗਿਆ ਔਰ ਭਾਈ ਗਜਿੰਦਰ ਸਿੰਘ ਜੀ ਜਿਹੜੀ ਸੁਪੁੱਤਰੀ ਬੀਬੀ ਬਿਕਰਮਜੀਤ ਕੌਰ ਨੇ ਜਿਸ ਨੇ ਆਪਣੇ ਪਿਤਾ ਦੀ ਚਿਖਾ ਨੂੰ ਅਗਨੀ ਦਿੱਤੀ ਹੈ ਉਸ ਇੱਕ ਕੌਮ ਦੇ ਨਾਂ ਸੁਨੇਹਾ ਜਾਰੀ ਕੀਤਾ ਜਿਹੜਾ ਆਪਾਂ ਤੋਂ ਨਾਲ ਸਾਂਝਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ ਕੁਝ ਸ਼ਖਸੀਅਤਾਂ ਐਸੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਇਸ ਕਦਰ ਅੰਦਰੋਂ ਸਾਰੀ ਕੌਮ ਪਿਆਰ ਕਰ ਰਹੀ ਹੁੰਦੀ ਹੈ ਪਰ ਕਦੇ ਕੋਈ ਉਹਨਾਂ ਦੇ ਜਿਉਂਦੇ ਜੀ ਕੋਈ ਐਸਾ ਮੌਕਾ ਨਜ਼ਰ ਨਹੀਂ ਆਉਂਦਾ ਜਿੱਥੇ ਉਸ ਪਿਆਰ ਦਾ ਇਜ਼ਹਾਰ ਹੋਏ। ਬਿਲਕੁਲ। ਸੋ ਭਾਈ ਗਜਿੰਦਰ ਸਿੰਘ ਹੋਰਾਂ ਦੇ ਵਿਛੋੜੇ ਨੂੰ ਅੱਜ ਅਸੀਂ 4 ਦਿਨ ਹੋ ਚੁੱਕੇ ਨੇ। 4 ਜੁਲਾਈ ਦੀ ਸਵੇਰ ਲਾਹੌਰ ਦੀ ਧਰਤੀ ਤੇ ਉਹਨਾਂ ਨੇ ਅਖੀਰਲਾ ਸਾਹ ਲਿਆ ਔਰ ਲਗਾਤਾਰਤਾ ਨਾਲ ਸ਼ਰਧਾਂਜਲੀਆਂ ਦਾ ਸਿਲਸਿਲਾ ਵੀ ਜਾਰੀ ਹੈ ਔਰ ਆਉਣ ਵਾਲੇ ਕਈ ਹਫ਼ਤੇ ਥਾਂ-ਥਾਂ ਤੇ ਉਹਨਾਂ ਦੀ ਯਾਦ ਵਿੱਚ ਸਮਾਗਮ ਹੋ ਰਹੇ ਨੇ। ਉਸ ਬਾਰੇ ਗੱਲ ਕਰਨ ਤੋਂ ਪਹਿਲਾਂ ਅਸੀਂ ਸਰ JS ਗਰੇਵਾਲ ਕੈਲਗਰੀ ਕੈਨੇਡਾ ਬੇਸਡ ਸਾਡੇ ਵੀਰ ਜਿਹੜੇ ਹਮੇਸ਼ਾ ਹੀ ਇਹ ਉਹਨਾਂ ਦਾ ਸੁਨੇਹਾ ਹੁੰਦਾ ਹੈ ਕਿ ਭਾਈ ਸਾਡੀਆਂ ਮੁਸ਼ਕਲਾਂ ਇਸ ਲਈ ਨੇ ਜਾਂ ਅਸੀਂ ਇਸ ਲਈ ਭੰਬਲ ਭੂਸੇ 'ਚ ਪੈਂਦੇ ਹਾਂ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਨਾਲੋਂ ਟੁੱਟ ਕੇ ਗੁਰੂ ਗ੍ਰੰਥ ਸਾਹਿਬ ਦੇ ਸੁਨੇਹੇ ਤੋਂ ਦੂਰ ਜਾ ਕੇ ਭੇਖੀਆਂ ਸਾਧਾਂ ਪਖੰਡੀਆਂ ਪਰਪੰਚ ਰਚਾਉਣ ਵਾਲਿਆਂ ਦੇ ਮਗਰ ਲੱਗੇ ਹੋਏ ਆ ਔਰ ਜਦੋਂ ਤੱਕ ਅਸੀਂ ਗੁਰਬਾਣੀ ਨਾਲ ਨਹੀਂ ਜੁੜਦੇ ਗੁਰੂ ਗ੍ਰੰਥ ਔਰ ਗੁਰੂ ਪੰਥ ਜਿਹੜੇ 2 ਪਿਲਰ ਨੇ ਜਦੋਂ ਤੱਕ ਗੁਰੂ ਪੰਥ ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ ਦੇ ਅਨੁਕੂਲ ਜਿਹੜਾ ਹੈ ਉਹ ਆਪਣੀ ਜੀਵਨ ਜਾਂਚ ਆਪਣਾ ਸਾਰਾ ਸੰਘਰਸ਼ ਦਾ ਤੌਰ ਤਰੀਕਾ ਔਰ ਇੱਕ ਅਕਾਲ ਪੁਰਖ ਦੇ ਉੱਤੇ ਭਰੋਸਾ ਰੱਖ ਕੇ
ਬ੍ਰਾਹਮਣਵਾਦੀ ਕਰਮਕਾਂਡ ਤੋਂ ਬਚ ਕੇ ਅਸੀਂ ਅੱਗੇ ਨਹੀਂ ਵਧਾਂਗੇ ਤੇ ਫਿਰ ਅਸੀਂ ਖੁਆਰ ਹੋਵਾਂਗੇ। ਬਿਲਕੁਲ। ਔਰ ਇਹ ਕੋਈ ਨਹੀਂ ਹੈ, ਅੱਜ ਹੀ ਇੱਕ ਪ੍ਰੋਮੀਨੈਂਟ ਖਬਰ ਸੀ ਕਿ ਜਿਹੜੇ ਰੁਮਾਲੇ ਦਰਬਾਰ ਸਾਹਿਬ ਦੇ ਅੰਦਰ ਚੜਾਏ ਜਾਂਦੇ ਨੇ ਉਹਨਾਂ 'ਚ ਸਿਰਫ 5% ਹੀ ਠੀਕ ਹੁੰਦੇ ਨੇ, 95% ਹੀ ਜਿਹੜੇ ਆਲੇ ਦੁਆਲੇ ਦੁਕਾਨਦਾਰ ਜਾਂ ਦੂਸਰੇ ਲੋਕ ਫੌੜੀਆਂ ਜਾਂ ਕੀ ਰੇਹੜੀਆਂ ਉਹਨੂੰ ਕਹਿੰਦੇ ਨੇ ਉਹਨਾਂ ਦੇ ਉੱਤੇ ਵੇਚਦੇ ਨੇ, ਉਹਨਾਂ 'ਚ ਕੋਈ ਸਮੈਲ ਆ ਰਹੀ ਹੁੰਦੀ ਹੈ, ਕੋਈ ਦੂਜਾ ਹੁੰਦਾ ਹੈ। ਤੇ ਸ਼੍ਰੋਮਣੀ ਕਮੇਟੀ ਨੇ ਕਿਹਾ ਜੀ ਅਸੀਂ ਹੁਣ ਉਹ ਆਪਣੇ ਵੇਚਣਾ ਚਾਹੁੰਦੇ ਹੋਣੇ ਨੇ ਇਸ ਕਿਸਮ ਦਾ ਹੋਏ, ਲੇਕਿਨ ਤੁਸੀਂ ਦੇਖੋ ਕਿ ਬਾਅਦ ਦੇ ਵਿੱਚ ਟਨਾਂ ਦੇ ਟਨ ਰੁਮਾਲੇ ਇਕੱਲੇ ਉੱਥੇ ਹੀ ਨਹੀਂ, ਅਸੀਂ ਬਾਹਰਲੇ ਗੁਰਦੁਆਰਿਆਂ 'ਚ ਵੀ ਦੇਖਦੇ ਹਾਂ ਅਗਨ ਭੇਟ ਕਰ ਰਹੇ ਹੁੰਦੇ ਨੇ। ਜਾਂ ਇੱਥੇ ਕਈ ਵਾਰ ਇੱਕ ਟਰੱਕਰ ਸੱਜਣ ਮੈਨੂੰ ਦੱਸ ਰਹੇ ਸੀ ਕਿ ਵੀ ਉਹ ਨਿਕਲੇ ਉੱਥੋਂ ਤੇ ਉਹਨਾਂ ਨੇ ਦੇਖਿਆ ਕਿ ਵੀ ਆਇਆ ਤੇ ਉਹ ਗਾਰਬੇਜ ਦੇ ਵੱਡੇ ਵੱਡੇ ਜਿਹੜੇ ਨੇ ਉਹਨਾਂ ਦੇ ਵਿੱਚ। ਸੋ ਮਤਲਬ ਇਹ ਹੈ ਕਿ ਵੀ ਸਾਨੂੰ ਇਹ ਦੇਖਣਾ ਹੋਏਗਾ ਕਿ ਹਾਲਾਂਕਿ ਕੁਝ ਚੰਗੇ ਗੁਰਦੁਆਰਾ ਸਾਹਿਬਾਨ 'ਚ ਅਨਾਉਂਸਮੈਂਟ ਹੁੰਦੀ ਹੈ ਕਿ ਵੀ ਰੁਮਾਲੇ ਸਾਡੇ ਕੋਲ ਇਨਫ ਨੇ, ਤੁਸੀਂ ਭੇਟਾ ਦੇ ਦਿਓ ਔਰ ਤੁਸੀਂ ਰੁਮਾਲਾ ਲਓ। ਹਾਂ, ਲੇਕਿਨ ਕੁਝ ਚੀਜ਼ਾਂ ਜਿਹੜੀਆਂ ਇਹ ਹਾਲਾਂ ਦੇਖਣ ਨੂੰ ਇਹ ਸਧਾਰਨ ਖਬਰ ਲੱਗੇਗੀ, ਪਰ ਅੱਜ ਟ੍ਰਿਬਿਊਨ ਸਮੇਤ ਪ੍ਰੋਮੀਨੈਂਟ ਅਖਬਾਰਾਂ ਦੀ ਖਬਰ ਸੀ। ਸੋ ਇਹ ਇੱਕ ਕਿਉਂਕਿ ਮੇਰੇ ਦਿਮਾਗ 'ਚ ਖਬਰ ਅੱਜ ਹੀ ਦੇਖੀ ਹੈ ਤੇ ਆਇਆ ਕਿ ਭਾਈ ਅਸੀਂ ਕਿੰਨਾ ਕੁਛ ਜਿਹੜਾ ਸ਼ਬਦ ਗੁਰੂ ਦਾ ਸਿਧਾਂਤ ਹੈ ਉਸ ਨੂੰ ਛੱਡ ਕੇ ਅਸੀਂ ਕਿਸ ਕਿਸਮ ਦਾ ਜਿਹੜਾ ਪ੍ਰਪੰਚ ਜਿਹੜਾ ਉਸ ਦੇ ਵਿੱਚ ਹੋਰ ਵੀ ਜੇ ਅਸੀਂ ਅੱਜ ਦੇਖੀਏ ਤੇ ਕਿਉਂਕਿ ਗੁਰਦੁਆਰਾ ਸਾਹਿਬਾਨ ਜਾਂ ਕਮੇਟੀਆਂ ਨੂੰ ਵੀ ਇਹ ਸੂਟ ਕਰਦਾ ਹੈ, ਉਹਨਾਂ ਦੇ ਜਿਹੜਾ ਫਾਈਨੈਂਸ ਵੱਧਦੇ ਨੇ, ਗੋਲਕ ਵੱਧਦੀ ਹੈ। ਜਿਵੇਂ ਕੱਲ੍ਹ ਹੀ ਗੱਲ ਚੱਲ ਰਹੀ ਸੀ ਦੀਵਾਨ ਦੇ ਵਿੱਚ, ਅਸੀਂ ਗੱਲ ਕਰਾਂਗੇ ਕਿ ਜਿੱਥੇ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਗੁਰਦੁਆਰਾ ਸਾਹਿਬ 222 ਕੁਈਨਜ਼ ਵਿਲੇਜ ਦੇ ਵਿੱਚ ਭਾਈ ਗਜਿੰਦਰ ਸਿੰਘ ਹੋਰਾਂ ਦੀ ਯਾਦ ਨੂੰ ਸਮਰਪਿਤ ਸਮਾਗਮ ਕੀਤਾ ਗਿਆ ਤੇ ਉੱਥੇ ਬੜੇ ਅੱਛੇ ਹੈੱਡ ਗ੍ਰੰਥੀ ਨੇ। ਉਹਨਾਂ ਨੇ ਆਪਣੀ ਕਥਾ ਦੇ ਦੌਰਾਨ ਭਾਈ ਗੁਰਦਾਸ ਜੀ ਦਾ ਇਹ ਜਿਹੜਾ ਉਹਨਾਂ ਦੀ ਵਾਰ ਹੈ ਕਿ ਦੀਵਾਲੀ ਦੀ ਰਾਤ ਦੀਵੇ ਬਾਲੀਏ, ਸੋ ਉਹਨਾਂ ਨੇ ਐਕਸਪਲੇਨ ਕੀਤਾ ਜਾ ਰਿਹਾ। ਅਸੀਂ ਵੀ ਜਦੋਂ ਦੀਵਾਲੀ ਦਾ ਮੌਕਾ ਆਉਂਦਾ ਪਰ ਤੁਸੀਂ ਇਹ ਦੇਖੋਗੇ ਕਿ ਦੁਨੀਆ ਭਰ 'ਚ ਸਭ ਤੋਂ ਵੱਡਾ ਇਕੱਠ ਦੀਵਾਲੀ ਵਾਲੇ ਦਿਨ ਜਾਂ ਨਿਊ ਈਅਰ ਦੇ ਉੱਤੇ ਗੁਰਦੁਆਰਾ ਸਾਹਿਬ 'ਚ ਹੁੰਦਾ ਹੈ। ਔਰ ਇਹ ਹੁੰਦਾ ਕਿ ਜਿਵੇਂ ਭਾਈ ਗੁਰਦਾਸ ਕਹਿ ਗਏ ਵੀ ਜੇ ਕਿਤੇ ਦੀਵੇ ਤੁਸੀਂ ਨਾ ਬਾਲੇ ਦੀਵਾਲੀ ਦੀ ਰਾਤ ਤੇ ਅਗਲਾ ਦਿਨ ਨਹੀਂ ਚੜ੍ਹਨਾ ਹੈ ਤੁਹਾਡੇ ਲਈ। ਹਾਲਾਂ ਉਹ ਇੱਕ ਉਦਾਹਰਣ ਦੀ ਬਿਗਨਿੰਗ ਹੈ ਕਿ ਭਾਈ ਇਸ ਜਿਹੜਾ ਦੀਵਾ ਹੈ ਜਿੰਨਾ ਮਰਜ਼ੀ ਤੁਸੀਂ ਉਸ ਦੇ ਵਿੱਚ ਤੇਲ ਹੋਏ, ਖੂਬਸੂਰਤ ਦੀਵਾ ਹੋਏ, ਅਲਟੀਮੇਟਲੀ ਉਸ ਨੇ ਸਵੇਰ ਹੁੰਦੀ ਤੱਕ ਬੁੱਝ ਜਾਣਾ ਹੈ। ਫੁੱਲਾਂ ਦੀ ਬਗੀਚੇ ਜਿਹੜੇ ਟਹਿਕ ਦੇ ਫੁੱਲ ਨੇ ਉਹ ਸੁੱਕ ਜਾਂਦੇ ਨੇ, ਉਹ ਜੋ ਮਰਜ਼ੀ ਤੁਸੀਂ ਉਹਨਾਂ ਨੂੰ ਕਰੋ ਉਹਨਾਂ ਦੀ ਛੋਟੀ ਉਮਰ ਹੁੰਦੀ ਹੈ। ਇਸ ਤਰੀਕੇ ਦੀਆਂ ਉਦਾਹਰਨਾਂ ਦੇ ਕੇ ਉਹਨਾਂ ਨੇ ਕਿਹਾ ਵੀ ਇਹ ਲੇਕਿਨ ਜਿਹੜਾ ਗੁਰਮੁਖ ਹੈ ਜਿਹਨੇ ਗੁਰੂ ਵੱਲ ਮੂੰਹ ਕੀਤਾ ਹੋਇਆ ਹੈ ਉਸ ਦੇ ਲਈ ਹਮੇਸ਼ਾ ਹੀ ਗੁਰੂ ਦਾ ਸ਼ਬਦ ਨੂੰ ਸੰਭਾਲਣਾ ਉਹੀ ਉਹਦੀ ਜ਼ਿੰਦਗੀ ਦੇ ਵਿੱਚ ਸਦਾ ਬਹਾਰ ਹੈ, ਸਦਾ ਚਾਨਣ ਹੈ, ਸਦਾ ਰੌਸ਼ਨੀ ਹੈ। ਉਹ ਦੀਵਿਆਂ ਦੀ ਰੌਸ਼ਨੀ ਜਾਂ ਫੁੱਲਾਂ ਦੀ ਮਹਿਕ ਵਾਂਗ ਥੋੜ ਚਿਰੀ ਨਹੀਂ ਹੈ। ਹੁਣ ਤੁਸੀਂ ਅੰਦਾਜ਼ਾ ਲਾਓ ਕਿ ਵੀ ਜਿਸ ਦਾ ਮਤਲਬ ਹੀ ਬਿਲਕੁਲ ਡਿਫਰੈਂਟ ਹੈ, ਲੇਕਿਨ ਅੱਜ ਸਾਡਾ ਇੱਕ ਵੱਡਾ ਹਿੱਸਾ ਔਰ ਕਿਉਂਕਿ ਗੁਰਦੁਆਰਾ ਕਮੇਟੀਆਂ ਨੂੰ ਵੀ ਸੂਟ ਕਰਦਾ ਇਹੀ ਦਿਨ ਹੁੰਦੇ ਨੇ ਜਦੋਂ ਗੋਲਕ ਕਈ ਗੁਣਾ ਵੱਧ ਜਾਂਦੀ ਹੈ, ਖਰਚੇ ਵੀ ਇੰਨੇ ਕੁ ਵਧਾਏ ਹੁੰਦੇ ਨੇ। ਇਹੀ ਪਾਰਟ ਅਸੀਂ ਬਹੁਤ ਸਾਰੇ ਹੋਰ ਪਾਰਟ ਤੋਂ ਵੀ ਦੇਖਦੇ ਹਾਂ ਕਿਉਂਕਿ ਸਰ JS ਗਰੇਵਾਲ ਇਸ ਮੁੱਦੇ ਦੇ ਉੱਤੇ ਬੜੇ ਸਪਸ਼ਟ ਹੁੰਦੇ ਨੇ ਜਦੋਂ ਵੀ ਉਹਨਾਂ ਦਾ ਇਸ ਤੇ ਮੈਸੇਜ ਹੁੰਦਾ। ਸੋ ਮੈਨੂੰ ਇਹ ਲੱਗਾ ਕਿ ਜ਼ਰੂਰੀ ਹੈ ਕਿ ਵੀ ਅਸੀਂ ਜਿਹੜਾ ਬਹੁਤ ਸਾਰਾ ਕਰਮ ਕਾਂਡ ਔਰ ਹਾਲਾਂਕਿ ਸਿੱਖ ਰਹਿਤ ਮਰਿਆਦਾ ਖੁਦ ਜਦੋਂ ਅਸੀਂ ਉਸ ਨੂੰ ਧਿਆਨ ਨਾਲ ਦੇਖੀਏ ਤਾਂ ਉਸ 'ਚ ਐਨਕਰੇਜ ਕੀਤਾ ਹੋਇਆ ਕਿ ਹਰ ਗੁਰਸਿੱਖ ਵੀਰ ਭੈਣ ਆਪਣੇ ਤੌਰ ਤੇ ਸਹਿਜ ਪਾਠ ਕਰੇ ਕਿ ਬਾਣੀ ਤੁਸੀਂ ਖੁਦ ਪੜ੍ਹੋ, ਉਸ ਨੂੰ ਸਮਝ ਆਉਂਦੀ ਹੈ ਨਹੀਂ ਆਉਂਦੀ ਹੈ, ਹੌਲੀ 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 ਤੁਸੀਂ ਉਸ ਦੇ ਨਾਲ ਜੁੜੋਗੇ। ਪਰ ਅੱਜ ਅਸੀਂ ਦੇਖੀਏ ਕਿ ਵੀ ਤੁਸੀਂ ਦਰਬਾਰ ਸਾਹਿਬ ਤੋਂ ਲੈ ਕੇ ਦੁਨੀਆ ਭਰ 'ਚ ਦੇਖੋ ਅਖੰਡ ਪਾਠਾਂ ਦੀਆਂ ਲੜੀਆਂ ਚੱਲਦੀਆਂ ਨੇ, ਲੇਕਿਨ ਕਿੰਨੇ ਸ਼ੁਰੂ ਤੋਂ ਅਖੀਰ ਤੱਕ ਸੁਣਨ ਵਾਲੇ ਹੁੰਦੇ ਨੇ, ਕਿੰਨੇ ਜਿਹੜੇ ਨੇ ਉਹਨਾਂ ਦੇ ਵਿੱਚ ਉਹਨਾਂ ਦੇ ਕੋਲ ਵਕਤ ਹੁੰਦਾ ਹੈ। ਉਹ ਇੱਕ ਕਈ ਤਾਂ ਦੂਰੋਂ ਹੀ ਜਿਹੜੇ ਖਾਸ ਤੌਰ ਤੇ ਇੱਥੋਂ ਬੁੱਕ ਕਰਾ ਕੇ ਜੀ ਹੁਕਮਨਾਮਾ ਭੇਜ ਦਿੱਤਾ ਜਾਂ ਦੂਜਾ, ਤੇ ਜੇ ਕੋਈ ਸਵਾਲ ਕਰਦਾ ਤੇ ਉਸ ਨੂੰ ਸ਼ਰਧਾ ਦੇ ਨਾਂ ਥੱਲੇ ਜਿਹੜਾ ਉਹ ਸਾਰੇ ਆਰਗੂਮੈਂਟ ਖਤਮ ਹੋ ਜਾਂਦੇ ਨੇ। ਸ਼ਰਧਾ ਬੜੀ ਯੂਨੀਕ ਗੱਲ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਿੱਖ ਦੀ ਗੁਰੂ ਦੀ ਬਾਣੀ ਦੇ ਉੱਤੇ, ਗੁਰੂ ਗ੍ਰੰਥ ਸਾਹਿਬ ਦੇ ਉੱਤੇ ਅਗਾਧ ਬਹੁਤ ਸ਼ਰਧਾ ਹੋਣੀ ਚਾਹੀਦੀ ਹੈ, ਕੋਈ ਦੋ ਰਾਵਾਂ ਨਹੀਂ ਨੇ। ਪਰ ਗੱਲ ਤਾਂ ਇਹ ਹੈ ਕਿ ਜੇ ਬਾਣੀ ਅਸੀਂ ਖੁਦ ਨਹੀਂ ਪੜਾਂਗੇ, ਹੁਣ ਈਵਨ ਇਸ ਗੱਲ ਨੂੰ ਜੇ ਅਸੀਂ ਇਹ ਦੇਖੀਏ ਕਿ ਵੀ ਜਿਹੜਾ ਇਹ ਚਲਨ ਬਹੁਤ ਸਾਰਾ
ਅਖੰਡ ਪਾਠਾਂ ਦਾ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਆ ਗਿਆ। ਇਹਨੂੰ ਵੀ ਕਈ ਵਾਰ ਸਟੇਟਸ ਦੇ ਨਾਲ ਜੋੜ ਦਿੱਤਾ ਗਿਆ ਕਿ ਵੀ ਜੇ ਆਮ ਕੋਈ ਸਹਿਜ ਪਾਠ ਰੱਖ ਕੇ ਭੋਗ ਪਾਉਂਦਾ ਹੈ ਤੇ ਫਿਰ ਹੁੰਦਾ ਵੀ ਪਤਾ ਨਹੀਂ ਇਹ ਗਰੀਬ ਸਿੱਖ ਹੈ। ਔਰ ਗੱਲ ਵੈਸੇ ਹੀ ਸ਼ਾਇਦ ਹੁਣ ਗਲਤ ਵੀ ਨਾ ਰਹੀ ਹੋਏ, ਹੁਣ ਤਾਂ ਅਖੰਡ ਪਾਠਾਂ ਦੇ ਖਰਚੇ ਔਰ ਖਾਸ ਤੌਰ ਤੇ ਅਖੰਡ ਪਾਠ ਦੇ ਵੱਡਿਆਂ ਗੁਰਦੁਆਰਿਆਂ ਜਿੱਥੇ ਲੰਗਰ ਦੇ ਨਾਂ ਥੱਲੇ 36 ਪਦਾਰਥ ਬਣਾਏ ਹੁੰਦੇ ਨੇ, ਲੰਗਰ ਦਾ ਤਾਂ ਕਾਨਸੈਪਟ ਹੀ ਬਦਲ ਗਿਆ। ਉਹ ਆਮ ਤਾਂ ਅਫੋਰਡ ਵੀ ਨਹੀਂ ਕਰ ਸਕਦਾ। ਪਰ ਇਸੇ ਲਈ ਇੱਕ ਜ਼ਮਾਨਾ ਸੀ ਕਿ ਜਿਹੜਾ ਗਰੀਬ ਸਿੱਖ ਹੈ ਵਿਚਾਰਾ ਸ਼ਾਇਦ ਉਹੀ ਸਹਿਜ ਪਾਠ ਕਰਵਾਉਂਦਾ ਤੇ ਅਖੰਡ ਪਾਠ ਕਰਵਾਉਣਾ ਸਟੇਟਸ ਹੈ, ਭਾਵੇਂ ਨਾ ਸ਼ੁਰੂ ਤੋਂ ਅਖੀਰ ਤੱਕ ਤੁਸੀਂ ਉੱਥੇ ਨਾ ਬੈਠੇ ਹੋਵੋ, ਨਾ ਸੁਣੋ, ਨਾ ਕੋਈ ਹੋਰ ਹੋਏ, ਤੇ ਹੁਣ ਤੁਹਾਨੂੰ ਲੱਗਦਾ ਹੈ ਵੀ ਪੜ੍ਹੇਗਾ ਕੋਈ ਔਰ ਉਸ ਦਾ ਫਲ ਤੁਹਾਨੂੰ ਟ੍ਰਾਂਸਫਰ ਹੋ ਜਾਏਗਾ। ਇਵੇਂ ਨਹੀਂ ਹੈ। ਔਰ ਇਹ ਗੁਰੂ ਸਾਹਿਬ ਦੀ ਬਾਣੀ ਹੀ ਆਪਣੇ ਆਪ ਦੇ ਵਿੱਚ ਬਹੁਤ ਸਾਰੇ ਸਵਾਲਾਂ ਦਾ ਜਵਾਬ ਦਿੰਦੀ ਹੈ। ਸੋ ਅਸੀਂ ਕਈ ਵਾਰ ਬੇਮਤਲਬ ਬਹਿਸ ਦਾ ਹਿੱਸਾ ਨਹੀਂ ਬਣਨਾ ਚਾਹੁੰਦੇ ਹੁੰਦੇ, ਪਰ ਕੁਝ ਗੱਲਾਂ ਨੇ ਜਿਹੜੀਆਂ ਅਸੀਂ ਦੇਖ ਰਹੇ ਹਾਂ ਕਿ ਹੌਲੀ ਜਿਹੜਾ ਉਹ ਅਸੀਂ ਵੀ ਉਸ ਕਿਸਮ ਦੇ ਹੀ ਕਰਮਕਾਂਡ ਦਾ ਸ਼ਿਕਾਰ ਹੁੰਦੇ ਜਾ ਰਹੇ ਹਾਂ ਜਿਸ ਤੋਂ ਗੁਰੂ ਸਾਹਿਬ ਨੇ ਸਾਨੂੰ ਵਰਜਿਆ ਸੀ, ਜਿਸ ਤੋਂ ਉਹ ਭਾਵੇਂ ਬ੍ਰਾਹਮਣ ਸੀ ਜਾਂ ਕਾਜ਼ੀ ਸੀ ਜਿਹੜੇ ਜਾਂ ਜੋਗੀ ਸੀ, ਉਹਨਾਂ ਦੇ ਵਿੱਚ ਵੀ ਜਿਹੜਾ ਬਹੁਤ ਸਾਰਾ ਇਸ ਕਿਸਮ ਦਾ ਪਾਰਟ ਸੀ ਜਿਹਨੂੰ ਰਿਚੁਅਲਿਜ਼ਮ ਕਿਹਾ ਜਾਂਦਾ ਹੈ ਜਾਂ ਕਰਮਕਾਂਡ ਕਿਹਾ ਜਾਂਦਾ ਹੈ। ਸੋ ਉਸ ਨੂੰ ਵੀ ਜਦੋਂ ਭਾਈ ਸਾਹਿਬ ਨੇ, ਭਾਈ ਗੁਰਦਾਸ ਜੀ ਨੇ ਜਾਂ ਗੁਰੂ ਸਾਹਿਬ ਦੀ ਬਾਣੀ ਦੇ ਵਿੱਚ ਅਸੀਂ ਪੜ੍ਹਦੇ ਹਾਂ ਤਾਂ ਉਹਨਾਂ ਨੇ ਸੱਚ ਵੱਲ ਮੋੜਿਆ ਕਿ ਭਾਈ ਸੱਚ ਨੂੰ ਅਪਣਾਉਣਾ, ਜਿਉਣਾ, ਉਸ ਸੱਚ ਦਾ ਪੱਲਾ ਫੜਨਾ ਤੇ ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਤੇ ਅਸੀਂ ਕਾਮਨਾ ਉਹਨਾਂ ਤੋਂ ਕਰਦੇ ਹਾਂ ਜਿਹੜੇ ਖੁਦ ਘਾਲਣਾ ਕਰਨ ਵਾਲੇ ਨਹੀਂ ਨੇ। ਅਸੀਂ ਉਹਨਾਂ ਦੇ ਜਾ ਕੇ ਚਰਨ ਫੜੇ ਹੁੰਦੇ ਨੇ ਕਿ ਭਾਈ ਸਾਡੇ ਲਈ ਤੁਸੀਂ ਅਰਦਾਸ ਕਰ ਦਿਓ। ਸੋ ਇਸ ਸਾਰੇ ਨੂੰ ਕਿਵੇਂ ਜਿਹੜਾ ਇਸ ਸਾਰੇ ਚੋਂ ਅਸੀਂ ਨਿਕਲਾਂਗੇ, ਕਿਉਂਕਿ ਇਸ ਦਾ ਹੀ ਨਤੀਜਾ ਹੈ ਕਿ ਅੱਜ ਜਦੋਂ ਅਸੀਂ ਇੱਕ ਪਾਸੇ ਸਾਡੀ ਸਿੱਧੀ ਲੜਾਈ ਸਟੇਟ ਨਾਲ ਹੈ ਜਿਹਨੇ ਸਿੱਖਾਂ ਦੇ ਖਿਲਾਫ ਸਰਵਨਾਸ਼ ਦੀ ਲੜਾਈ ਵਿੱਢੀ ਹੋਈ ਹੈ, ਉਹਨਾਂ ਨੇ ਆਪਣੀਆਂ ਪ੍ਰੋਕਸੀਜ਼ ਜਿਵੇਂ ਬਾਬਾ ਕਲਚਰ ਜਿਹੜਾ ਉਹ ਇਸ ਕਿਸਮ ਦਾ ਲਿਆਂਦਾ ਹੋਇਆ। ਪਰ ਤੁਸੀਂ ਇਹ ਦੇਖੋਗੇ ਕਿ ਉਸ ਤੋਂ ਇਲਾਵਾ ਜਿਹੜੇ ਆਮ ਧਰਮੀ ਨੇ ਉਹਨਾਂ 'ਚ ਖਾਸ ਤੌਰ ਤੇ ਜਦੋਂ ਈਸਾਈਆਂ ਦਾ ਜ਼ਿਕਰ ਹੁੰਦਾ ਹੈ, ਦੂਸਰਿਆਂ ਦਾ ਹੁੰਦਾ ਹੈ, ਹੀਲਰ ਦੇ ਨਾਂ ਥੱਲੇ, ਦੂਜਿਆਂ ਦੇ ਨਾਂ ਥੱਲੇ ਕਿਸ ਕਿਸਮ ਦੇ ਪਖੰਡ ਜਿਹੜੇ ਨੇ, ਔਰ ਪੰਜਾਬ ਦਾ ਇੱਕ ਤਬਕਾ ਕਿਸ ਤੇਜ਼ੀ ਨਾਲ ਆਪਣੇ ਗੁਰੂ ਦੇ ਰਸਤੇ ਤੋਂ ਭਟਕ ਰਿਹਾ। ਲੇਕਿਨ ਇਸ ਸਭ ਦੇ ਬਾਵਜੂਦ ਸਾਡੀਆਂ ਪ੍ਰੋਮੀਨੈਂਟ ਗੁਰਦੁਆਰਾ ਕਮੇਟੀਆਂ, ਉੱਥੇ ਸ਼੍ਰੋਮਣੀ ਕਮੇਟੀ ਹੋਏ ਜਾਂ ਬਾਕੀ ਤਾਂ 4 ਕਮੇਟੀਆਂ ਹੁਣ ਸਿੱਧੀਆਂ ਹੀ RSS ਦੇ ਹਵਾਲੇ ਨੇ, ਲੇਕਿਨ ਮੈਂ ਬਾਹਰ ਵੀ ਦੇਖਦਾ, ਅਸੀਂ ਸਿਰਫ ਉਹਨਾਂ ਨੂੰ ਦੋਸ਼ ਦੇਣ ਤੱਕ ਮਹਿਦੂਦ ਨਾ ਕਰੀਏ। ਕਿੰਨੇ ਕੁ ਗੁਰਦੁਆਰਾ ਸਾਹਿਬਾਨ ਨੇ ਵੱਡੇ ਵੀ ਜਿਨ੍ਹਾਂ 'ਚ ਸਿੱਖ ਇਤਿਹਾਸ ਨਾਲ ਸੰਬੰਧਿਤ ਕਿ ਭਾਈ ਜਦੋਂ ਕੋਈ ਤੁਹਾਡੇ ਵਿਜ਼ਿਟ ਕਰਦਾ ਹੈ ਜਾਂ ਦੂਜਾ ਹੁੰਦਾ, ਤੁਸੀਂ ਉਹਨੂੰ 4 ਕਿਤਾਬਾਂ ਸਿੱਖ ਇਤਿਹਾਸ ਦੀਆਂ ਜਿਹੜੀਆਂ ਆਥੈਂਟਿਕ ਢੰਗ ਦੀਆਂ ਹੋਣ ਉਹਨਾਂ ਨੂੰ ਤੁਸੀਂ ਪ੍ਰੈਜ਼ੈਂਟ ਕਰਦੇ ਹੋ। ਜਾਂ ਕਿੰਨੇ ਕੁ ਨੇ, ਇਹ ਠੀਕ ਹੈ ਕਿ ਗੁਰਮਤ ਸਕੂਲ ਜਾਂ ਐਤਵਾਰ ਸਕੂਲ ਇੱਕ ਇੰਪੋਰਟੈਂਟ ਫਿਨੋਮੇਨਾ ਹੈ ਜਿਹੜਾ ਸਕੂਲਾਂ ਦੇ ਵਿੱਚ ਔਰ ਦੂਸਰਾ ਚੱਲ ਰਿਹਾ, ਲੇਕਿਨ ਇਹ ਵੀ ਲੰਬਾ ਵਕਤ ਇੱਕ ਪੜਾਅ ਤੱਕ ਆ ਕੇ ਜਦੋਂ ਵਿਦਿਆਰਥੀ ਉਸ ਚੋਂ ਨਿਕਲ ਜਾਂਦੇ ਨੇ ਤੇ ਕੋਈ ਵੀ ਜਿਹੜੀ ਹੈ ਕੰਟੀਨਿਊਟੀ ਨਹੀਂ ਹੈ। ਔਰ ਉਸ ਪ੍ਰਾਈਡ ਦਾ ਨਾਂ ਹੋਣਾ ਹੀ ਹੈ ਕਿ ਫਿਰ ਜਿਹੜੇ ਜਿਨ੍ਹਾਂ ਦੀ ਸੁਰਤ ਦਾ ਅਕਾਲ ਪੁਰਖ ਨਾਲ ਜੋੜਨੀ ਇਹ ਤਾਂ ਵੱਡਾ ਇੱਕ ਰੂਹਾਨੀ ਬਲੇਸਿੰਗ ਹੈ। ਲੇਕਿਨ ਇਸ ਤੋਂ ਇਲਾਵਾ ਬੌਧਿਕ ਪੱਧਰ ਦੇ ਉੱਤੇ ਵੀ ਜੇ ਤੁਸੀਂ ਬੱਚਿਆਂ ਨੂੰ ਇਤਿਹਾਸ ਦਾ ਪ੍ਰਾਈਡ ਨਹੀਂ ਦਿੱਤਾ, ਸਿੱਖ ਹੋਣ ਦਾ ਫਖਰ ਨਹੀਂ ਦਿੱਤਾ ਕਿ ਭਾਈ ਇਹ ਸਿੱਖੀ ਦੇ ਲਈ ਕਿੰਨੀਆਂ ਕੁਰਬਾਨੀਆਂ ਹੋਈਆਂ ਨੇ, ਅਰਦਾਸ ਸਾਡੀ ਉਸ ਹਿਸਟਰੀ ਦਾ ਰਿਮਾਈਂਡਰ ਹੈ। ਔਰ ਇਸੇ ਤਰ੍ਹਾਂ ਤੁਸੀਂ ਕਿ ਭਾਈ ਗੁਰੂ ਗ੍ਰੰਥ ਸਾਹਿਬ ਦੇ ਤੋਂ ਬਿਨਾਂ ਹੋਰ ਕੋਈ ਐਸਾ ਰਸਤਾ ਨਹੀਂ ਹੈ ਜਿਹੜਾ ਕਿ ਤੁਹਾਨੂੰ ਉਸ ਵਾਹਿਗੁਰੂ ਦੇ ਨਾਲ ਜਿਹੜਾ ਇੱਕ ਸਿੱਖ ਦੇ ਲਈ, ਬਾਕੀਆਂ ਦਾ ਜਿਹਦੇ ਤੇ ਕਿਸੇ ਦਾ ਯਕੀਨ ਹੈ ਉਸ ਰਸਤੇ ਤੇ ਤੁਰੇ, ਲੇਕਿਨ ਸਾਡੇ ਲਈ ਜਿਹੜਾ ਬਾਣੀ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਔਰ ਇਹ ਵੀ ਕਿ ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ, ਕਿ ਸਾਡੀਆਂ ਸਾਰੀਆਂ ਚਿੰਤਾਵਾਂ, ਫਿਕਰ, ਮਸਲੇ, ਸਵਾਲ, ਪ੍ਰੋਬਲਮਸ, ਉਹਨਾਂ ਸਾਰਿਆਂ ਦਾ ਹੱਲ ਗੁਰਬਾਣੀ ਦੇ ਵਿੱਚ ਹੈ। ਅਸੀਂ ਸਰ JS ਗਰੇਵਾਲ ਜੀ ਦਾ ਸ਼ੁਕਰੀਆ ਅਦਾ ਕਰਦੇ। ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਹੀ ਕਿਹਾ, ਵੈਸੇ ਅਸੀਂ ਉਹਨਾਂ ਸਾਰੇ ਵਿਊਅਰਸ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਥਰਸਡੇ ਔਰ ਫਰਾਈਡੇ ਦੇ ਦੋਨੋਂ
ਸਾਡੇ ਲੀਡ ਸੈਗਮੈਂਟ ਜਿਹੜੇ ਭਾਈ ਗਜਿੰਦਰ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਸੀ, ਸਪੌਂਟੇਨੀਅਸ ਟ੍ਰਿਬਿਊਟ ਸੀ। ਬਹੁਤ ਸਾਰਿਆਂ ਨੇ ਉਹਨਾਂ ਨੂੰ ਪਸੰਦ ਕੀਤਾ। ਬਹੁਤ ਸਾਰਿਆਂ ਨੇ ਇਹ ਕਿਹਾ ਕਿ ਜਿਵੇਂ ਤੁਸੀਂ ਉਹਨਾਂ ਦੀ ਜ਼ਿੰਦਗੀ ਨੂੰ 35-40 ਮਿੰਟ ਦੇ ਵਿੱਚ ਇੱਕ ਬੰਨਣ ਦੇ ਵਿੱਚ ਲਿਆ ਕੇ ਸਾਰਿਆਂ ਦੇ ਸਾਹਮਣੇ ਰੱਖਿਆ ਕਿ ਵੀ ਸਾਨੂੰ ਇਸ ਦਾ ਅਹਿਸਾਸ ਨਹੀਂ ਸੀ। ਇਵਨ ਕੱਲ੍ਹ ਹੀ ਸਰ ਮਨਜੀਤ ਸਿੰਘ ਧਾਮੀ ਜਿਹੜੇ ਪ੍ਰੋਮੀਨੈਂਟ ਗੁਰਦੁਆਰਾ ਦਸ਼ਮੇਸ਼ ਦਰਬਾਰ ਸਰੀ ਦੇ ਪ੍ਰੈਜ਼ੀਡੈਂਟ, ਸੈਕਟਰੀ ਔਰ ਲੰਬੇ ਸਮੇਂ ਤੋਂ ਖਾਲਿਸਤਾਨੀ ਐਕਟਿਵਿਸਟ ਨੇ, ਉਹਨਾਂ ਦੀ ਕੱਲ ਕਾਲ ਆਈ ਸਪੈਸ਼ਲੀ। ਉਹਨਾਂ ਨੇ ਕਿਹਾ ਜੀ ਮੈਂ ਭਾਵੇਂ ਉਹਨਾਂ ਬਾਰੇ ਬਹੁਤ ਚੰਗੀ ਤਰ੍ਹਾਂ ਜਾਣਦਾ ਸੀ, ਖੁਦ ਵੀ ਪੜ੍ਹਨ ਲਿਖਣ ਦਾ ਸ਼ੌਕ ਰੱਖਦੇ ਨੇ, ਪਰ ਤੁਹਾਡੀ ਟ੍ਰਿਬਿਊਟ ਐਸੀ ਟ੍ਰਿਬਿਊਟ ਸੀ ਕਿ ਮੈਂ ਜਦੋਂ ਅੱਜ ਉਹਨਾਂ ਕਿਹਾ ਵੀ ਦਸ਼ਮੇਸ਼ ਦਰਬਾਰ 'ਚ ਬੋਲਿਆ ਤੇ ਬਹੁਤ ਸਾਰੇ ਫੈਕਟ ਜਿਹੜੇ ਤੁਸੀਂ ਲੇ ਕੀਤੇ ਸੀ ਉਹਨਾਂ ਦੇ ਉੱਤੇ ਹੀ ਗੱਲ ਕੀਤੀ। ਇਸੇ ਤਰ੍ਹਾਂ ਹੋਰ ਥਾਵਾਂ ਤੋਂ ਵੀ ਜਿਹੜਾ ਐਪਰੀਸ਼ੀਏਟ ਕੀਤਾ ਗਿਆ। ਲੇਕਿਨ ਮੈਨੂੰ ਇਹ ਇੱਕ ਗੱਲ ਚੰਗੀ ਵੀ ਲੱਗੀ, ਹਾਲਾਂ ਅਸੀਂ ਥੋੜ੍ਹੀ ਜਿਹੀ ਨਿਰਾਸ਼ਤਾ ਜ਼ਾਹਰ ਕੀਤੀ ਸੀ ਫਰਾਈਡੇ ਦੇ ਪ੍ਰੋਗਰਾਮ ਦੇ ਵਿੱਚ ਕਿ ਭਾਈ ਜਿੰਨਾ ਅਸੀਂ ਜਾਣ ਤੋਂ ਬਾਅਦ ਕਿਸੇ ਨੂੰ ਯਾਦ ਕਰਦੇ ਹਾਂ, ਜੇ ਕਿਤੇ ਜਿਉਂਦੇ ਜੀ ਇਵੇਂ ਹੀ ਕਿਹਾ ਹੋਏ ਕਿ ਭਾਈ ਗਜਿੰਦਰ ਸਿੰਘ ਕੌਮ ਤੈਨੂੰ ਬਹੁਤ ਪਿਆਰ ਕਰਦੀ ਹੈ, ਤੂੰ ਬਹੁਤ ਵੱਡਾ ਆਦਮੀ ਹੈ, ਤੂੰ ਕੌਮ ਲਈ ਐਸਾ ਕੁਝ ਕੀਤਾ ਹੈ ਜਿਹੜਾ ਜਿਸ ਨੂੰ ਸਾਡੀਆਂ ਪੀੜ੍ਹੀਆਂ ਵੀ ਯਾਦ ਰੱਖਣਗੀਆਂ ਤੇ ਸ਼ਾਇਦ 10 ਸਾਲ ਉਮਰ ਵੱਧ ਜਾਂਦੀ। ਸੋ ਕੁਦਰਤੀ ਹੈ, ਇਹ ਨਹੀਂ ਹੈ। ਹਾਲਾਂ ਉਹਨਾਂ ਨੇ ਕਦੇ ਨਿਰਾਸ਼ਤਾ ਨੂੰ ਨੇੜੇ ਨਹੀਂ ਆਣ ਦਿੱਤਾ ਔਰ ਅਸੀਂ ਉਹਨਾਂ ਦੀਆਂ ਲਿਖਤਾਂ ਵੀ ਸ਼ੇਅਰ ਕੀਤੀਆਂ ਨੇ ਔਰ ਉਹਨਾਂ ਨੂੰ ਅਸੀਂ ਲਗਾਤਾਰ ਜਿਹੜੀ ਉਹਨਾਂ ਦਾ ਸੁਪਨੇ ਤੋਂ ਸੰਘਰਸ਼ ਵੱਲ ਉਹਨਾਂ ਦੀ ਜਿਹਦੇ 'ਚ ਉਹਨਾਂ ਦੀਆਂ ਕੀ ਰਚਨਾਵਾਂ ਜਿਹੜੀਆਂ ਨੇ ਜਿਹੜੀਆਂ ਖਾਸ ਨੇ ਉਹ ਉਹਨਾਂ ਨੇ ਇੱਕ ਥਾਂ ਦੇ ਉੱਤੇ ਜਲਦਬੰਦ ਕੀਤੀਆਂ ਨੇ। ਉਹਨਾਂ 'ਚੋਂ ਅਸੀਂ ਸਮੇਂ ਘੱਟੋ ਘੱਟ ਇਸ ਸਮੁੱਚੇ ਮਹੀਨੇ ਦੇ ਵਿੱਚ ਸਾਂਝੇ ਕਰਦੇ ਰਵਾਂਗੇ। ਪਰ ਇਸ ਮੌਕੇ ਦੇ ਉੱਤੇ ਜਿਵੇਂ ਅਸੀਂ ਦੱਸਿਆ ਹੀ ਸੀ ਕਿ ਜਦੋਂ ਉਹਨਾਂ ਦੀ ਹਾਲਤ ਕ੍ਰਿਟੀਕਲ ਹੋਈ, ਉਹਨਾਂ ਨੇ ਡਾਕਟਰਸ ਨੇ ਲਾਹੌਰ ਦੇ ਔਰ ਜਿਹੜੇ ਉਹਨਾਂ ਦੇ ਹੋਰ ਵੈਲ ਵਿਸ਼ਰ ਸੀ, ਉਹਨਾਂ ਨੇ ਮੈਸੇਜ ਉਹਨਾਂ ਦੀ ਬੇਟੀ ਨੂੰ ਔਰ ਸਨ ਇਨ ਲਾਅ ਨੂੰ, ਜਿਹੜੇ ਇੱਕੋ ਬੇਟੀ ਹੈ, ਮੈਂ ਦੱਸਿਆ ਸੀ ਕਿ ਬੇਟੀ ਹਾਲਾਂ ਮੈਨੂੰ ਸੀ ਵੀ 2 ਮਹੀਨੇ ਦੀ ਹੈ, ਪਰ ਅੱਜ ਹੀ ਮੈਂ ਇੱਕ ਇੰਟਰਵਿਊ ਭਾਈ ਕੰਵਰਪਾਲ ਸਿੰਘ ਜਿਹੜੇ ਸੈਕਟਰੀ ਜਨਰਲ ਵੀ ਰਹੇ ਦਲ ਖਾਲਸਾ ਦੇ ਔਰ ਇਸ ਵੇਲੇ ਵੀ ਪ੍ਰੋਮੀਨੈਂਟ ਆਗੂ ਨੇ ਦਲ ਖਾਲਸਾ ਦੇ, ਉਹਨਾਂ ਨੇ 6 ਮਹੀਨੇ ਕਿਹਾ। ਸੋ ਮੈਂ ਉਹਨਾਂ ਦੇ ਉੱਤੇ ਜ਼ਿਆਦਾ ਰਿਲਾਈ ਕਰਦਾ। ਤੇ ਉਹ ਜਦੋਂ ਉਹਨਾਂ ਨੇ ਜਹਾਜ਼ ਅਗਵਾ ਕੀਤਾ ਤੇ ਬਿਕਰਮਜੀਤ ਕੌਰ ਜਿਹਦਾ ਨਿਕਨੇਮ ਪਿਆਰ ਨਾਲ ਵਿੱਕੀ ਕਹਿੰਦੇ ਨੇ, ਇੱਥੇ ਵੀ ਜਦੋਂ ਮਾਵਾਂ ਧੀਆਂ ਆਈਆਂ ਅਮਰੀਕਾ ਦੇ ਵਿੱਚ 90s 'ਚ, ਮੈਂ ਕੈਲੀਫੋਰਨੀਆ ਸੀ, ਕਈ ਵਾਰ ਮਿਲਣ ਦਾ ਇਤਫਾਕ ਹੋਇਆ ਔਰ ਉਹ ਬਾਅਦ ਦੇ ਵਿੱਚ ਇੱਥੇ ਜਸਜੀਤ ਸਿੰਘ ਜਿਹਨਾਂ ਨੇ ਬਹੁਤ ਮਦਦ ਕੀਤੀ ਉਹਦੇ ਬੱਚੀ ਦੀ ਐਜੂਕੇਸ਼ਨ ਪਾਲਣ ਪੋਸ਼ਣ 'ਚ, ਤੇ ਉਸ ਦਾ ਆਨੰਦ ਕਾਰਜ ਯੂਕੇ ਦੇ ਵਿੱਚ ਹੋਇਆ। ਪਰ ਆਨੰਦ ਕਾਰਜ ਤੋਂ ਪਹਿਲਾਂ ਇੱਕ ਸਮਾਗਮ ਕੈਲੀਫੋਰਨੀਆ ਦੇ ਵਿੱਚ ਵੱਡੇ ਪੈਮਾਨੇ ਤੇ ਹੋਇਆ ਸੀ ਜਿੱਥੇ ਬੱਚੀ ਦੇ ਇਸ ਦਿਨ ਨੂੰ ਸੈਲੀਬ੍ਰੇਟ ਕੀਤਾ ਗਿਆ ਸੀ ਔਰ ਮੈਂ ਵੀ ਉਹਦੇ 'ਚ ਸ਼ਮੂਲੀਅਤ ਕੀਤੀ ਸੀ। ਸੋ ਉਹਨਾਂ ਨੇ ਇਹ ਕਿਹਾ ਕਿ ਬੱਚੀ ਨੂੰ ਸੱਦ ਲਓ ਔਰ ਬਿਕਰਮਜੀਤ ਕੌਰ ਨੇ ਜਿਹੜਾ ਉਹ ਅਖੀਰਲਾ, ਔਰ ਇਹ ਵੀ ਇੱਕ ਮੈਂ ਸਮਝਦਾ ਵੀ ਜਦੋਂ ਅਸੀਂ ਬ੍ਰਾਹਮਣਵਾਦ ਦੇ ਮੂੰਹ ਤੇ ਚਪੇੜ ਵਾਂਗ ਦੇਖਦੇ ਹਾਂ ਕੁਝ ਚੀਜ਼ਾਂ, ਉਹ ਇਹ ਹੈ ਕਿ ਵੀ ਜਿਹੜਾ ਪੁੱਤਰ ਦੀ ਚਾਹਨਾ ਨਾਲ ਜੁੜਿਆ ਹੋਇਆ ਪਾਠ ਹੁੰਦਾ, ਉਹਦੇ 'ਚ ਬਹੁਤ ਸਾਰੀ ਸ਼ਰਾਰਤ ਬ੍ਰਾਹਮਣ ਦੀ ਵੀ ਹੈ ਕਿ ਭਾਈ ਅਦਰਵਾਈਜ਼ ਜੇ ਪੁੱਤਰ ਨਾ ਹੋਏ ਤੇ ਜੇ ਚਖਾ ਨੂੰ ਜਿਹੜਾ ਕੌਣ ਦੇਗਾ ਦਾਗ ਦੇਣਾ ਜਿਹਨੂੰ ਅਸੀਂ ਕਹਿੰਦੇ ਤਾਂ ਕਲਿਆਣ ਨਹੀਂ ਹੁੰਦੀ। ਇਸ ਲਈ ਜਿਹਦੇ ਪੁੱਤਰ ਨਹੀਂ ਸੀ ਹੁੰਦਾ, ਪਤਾ ਨਹੀਂ ਚਾਚਾ ਕਿ ਪਤਾ ਨਹੀਂ ਕੌਣ ਉਹੀ। ਲੇਕਿਨ ਇਹ ਇੱਕ ਬਹੁਤ ਚੰਗੀ ਗੱਲ ਹੈ, ਅਸੀਂ ਸਮਝਦੇ ਹਾਂ ਕਿ ਜਿੱਥੇ ਬੱਚੇ ਔਰ ਬੱਚੀਆਂ ਗੁਰਮਤਿ ਦੇ ਰਸਤੇ ਦੇ ਉੱਤੇ ਤਾਂ ਜਿਹੜੀ ਹੈ ਉਹ ਕੱਲੀ ਬਰਾਬਰੀ ਨਹੀਂ, ਉਹ ਤਾਂ ਮੈਂ ਹਮੇਸ਼ਾ ਇਹ ਕਹਿੰਦਾ ਵੀ ਗੁਰੂ ਸਾਹਿਬ ਨੇ ਕਿਹਾ ਕਿ ਇਹ ਨਾਨਕ ਭੰਡਾ ਬਾਹਰ ਆ ਇੱਕੋ ਸੱਚਾ ਸੋਈ, ਯਾਨੀ ਕਿ ਵੀ ਨੈਕਸਟ ਟੂ ਗॉड ਔਰਤ ਦਾ ਰੁਤਬਾ। ਸੋ ਜਦੋਂ ਬੱਚੀਆਂ ਔਰ ਹੋਰ ਵੀ ਥਾਵਾਂ ਦੇ ਉੱਤੇ ਦੂਸਰੇ ਈਵਨ ਜਿਹੜੇ ਪ੍ਰੋਗਰੈਸਿਵ ਲੋਕ ਨੇ ਉਹਨਾਂ 'ਚ ਹੈ ਕਿ ਭਾਈ ਬੱਚੀ ਵੀ ਜਿਹੜੀ ਹੈ ਉਹ ਦਿੰਦੀ ਹੈ, ਉਹਨੂੰ ਦਾਹ ਦੇਣਾ ਜਾਂ ਉਸ ਨੂੰ ਜਿਹੜੀ ਚਖਾ ਦੇਣੀ ਹੈ, ਚਖਾ ਨੂੰ ਅਗਨੀ ਦੇਣਾ ਅਸੀਂ ਕਹਿੰਦੇ। ਸੋ ਬਿਕਰਮਜੀਤ ਕੌਰ ਨੇ ਜਿਹੜੀਆਂ ਖਬਰਾਂ ਨੇ ਨਨਕਾਣਾ ਸਾਹਿਬ ਦੇ ਸ਼ਮਸ਼ਾਨ ਘਾਟ ਜਿੱਥੇ ਹੋਰ ਵੀ ਉਹਨਾਂ ਦੇ ਪਿਆਰੇ ਔਰ ਪੰਥਰ ਦੀ ਮੌਜੂਦ ਸਨ ਦਿੱਤੀ ਔਰ ਉਹਨਾਂ ਦਾ ਇੱਕ ਮੈਸੇਜ ਬੀਬੀ ਬਿਕਰਮਜੀਤ ਕੌਰ ਦਾ ਜਿਹੜਾ ਉਹਨਾਂ ਨੇ ਇੱਕ ਕੌਮ ਦੇ ਨਾਮ ਵੀ ਦਿੱਤਾ ਹੈ ਔਰ ਇਨਫੈਕਟ ਆਪਣੇ ਪਿਤਾ ਦੇ। ਦੇਖੋ ਜਿਹੜਾ ਬੰਦਾ ਇਸ ਰਸਤੇ ਤੇ ਤੁਰਦਾ ਉਸ ਦਾ ਇੱਕ ਜਨੂਨ ਹੁੰਦਾ ਹੈ, ਉਹ ਇਸ਼ਕ ਹੁੰਦਾ ਹੈ, ਜਨੂਨ ਹੁੰਦਾ ਹੈ, ਇੱਕ ਖਫਗੀ ਹੁੰਦੀ ਹੈ
ਉਹਦੇ ਚੋਂ ਉਹਨੂੰ ਸੈਟੀਸਫੈਕਸ਼ਨ ਮਿਲ ਰਹੀ ਹੁੰਦੀ ਹੈ। ਬਹੁਤ ਵਾਰ ਅਸੀਂ ਜਿਹੜੇ ਉਸ ਦੇ ਰਸਤੇ ਤੇ ਤੁਰਨ ਦੀ ਵਜ੍ਹਾ ਕਰਕੇ ਜਿਹੜੇ ਸਫ਼ਰ ਕਰਦੇ ਨੇ, ਉਹ ਸਭ ਤੋਂ ਪਹਿਲਾਂ ਤਾਂ ਜੀਵਨ ਸਾਥੀ ਹੁੰਦਾ ਹੈ, ਫਿਰ ਜੇ ਬੱਚੇ ਬੱਚੀਆਂ ਹੋਣ ਉਹ ਹੁੰਦਾ ਹੈ, ਪੇਰੈਂਟਸ, ਤੇ ਇਸ ਮਾਮਲੇ 'ਚ ਤਾਂ ਭਰਾ ਭੈਣਾਂ ਜਿਨ੍ਹਾਂ ਨੂੰ ਫਿਰ ਪੁਲਿਸ ਧੂਕ ਸੀਟ ਕਰਦੀ ਹੈ, ਉਹ ਸਾਰੇ ਹੁੰਦੇ ਨੇ। ਸੋ ਇਸ ਮਾਮਲੇ 'ਚ ਤਾਂ ਇਹ ਬੱਚੀ ਜਿਹਨੇ 6 ਮਹੀਨੇ ਦੀ ਨੇ ਜਿਹੜਾ ਉਹ ਅੱਖਾਂ ਖੋਲੀਆਂ ਹੀ ਸੀ ਅਜੇ, ਜੇ ਅਸੀਂ ਕਹੀਏ ਇਸ ਦੁਨੀਆ 'ਚ, ਔਰ ਕਿਵੇਂ ਉਹ ਆਪਣੀ ਮਾਂ ਦੇ ਨਾਲ ਸਫ਼ਰ ਕਰਦੀ ਰਹੀ। ਉਹਨਾਂ ਦੀ ਚਾਹਨਾ ਡਾਕਟਰ ਬਣਨ ਦੀ ਸੀ। ਇੱਥੇ ਹਾਈ ਸਕੂਲ 'ਚ ਬਹੁਤ ਚੰਗੀ ਗ੍ਰੇਡਿੰਗ, ਇਮੀਗ੍ਰੇਸ਼ਨ ਨਹੀਂ ਸੀ ਹੋ ਰਹੀ। ਕੈਨੇਡਾ 'ਚ 3 ਸਾਲ ਮਾਂ ਧੀਆਂ ਰਹੀਆਂ। ਉਹਨਾਂ ਨੇ ਵੀ ਕਿਹਾ ਕਿ ਜੀ ਉਹਨਾਂ ਦੀ ਮਦਰ ਲਈ ਵੀ ਕਿ ਵੀ ਅੱਤਵਾਦੀ ਗਜਿੰਦਰ ਸਿੰਘ ਦੀ ਸਾਥਣ ਹੈ, ਇਹਨੇ ਵੀ ਕੀਤਾ। ਕੈਨੇਡਾ ਨੇ ਡਿਨਾਈ ਕੀਤਾ। ਅਮਰੀਕਾ 'ਚ ਇਸ ਕੇਸ ਨੂੰ ਲੜਿਆ, ਕੈਲੀਫੋਰਨੀਆ 'ਚ, ਔਰ ਉਹੀ ਕਿਉਂਕਿ ਆਲਰੇਡੀ ਕੈਨੇਡਾ 'ਚ ਅਪਲਾਈ ਕੀਤਾ ਹੋਇਆ ਸੀ, ਅਮਰੀਕਨ ਏਜੰਸੀਆਂ ਨੇ ਫਾਈਨਲੀ ਕਿਹਾ ਵੀ ਅਸੀਂ ਬੀਬੀ ਮਨਜੀਤ ਕੌਰ ਨੂੰ ਗ੍ਰਿਫਤਾਰ ਕਰ ਲਾਂਗੇ, ਅਦਰਵਾਈਜ਼ ਇਹ ਮੁਲਕ ਛੱਡੇ। ਹਾਂ, ਇੰਨਾ ਕੁ ਵਕੀਲ ਰਾਹੀਂ ਕੰਪਰੋਮਾਈਜ਼ ਹੋਇਆ ਕਿ ਜੀ ਬੇਟੀ ਜਿਹੜੀ ਹੈ ਸਕੂਲ ਗੋਇੰਗ ਸੀ ਇੱਥੇ ਕੈਲੀਫੋਰਨੀਆ 'ਚ, ਵੀ ਉਹਨੂੰ ਅਸੀਂ ਅਲਾਓ ਕਰ ਦਿੰਦੇ, ਔਰ ਇਹ ਬੇਟੀ ਰਹੀ। ਫਿਰ ਮਾਂ ਜਿਹੜੀ ਹੈ ਉਹ ਜਰਮਨ ਪਹੁੰਚੇ, ਮੈਡੀਕਲ ਗਰਾਊਂਡ ਦੇ ਉੱਤੇ ਉਹਨਾਂ ਨੂੰ ਥੋੜਾ ਬਹੁਤ ਸਟੇ ਮਿਲਿਆ, ਲੇਕਿਨ ਬੱਚੀ ਦਾ ਜਿਹੜਾ ਡ੍ਰੀਮ, ਔਰ ਇਹ ਮੈਂ ਉਹਨਾਂ ਦੇ ਪਿਤਾ ਦੀ ਲਿਖਤ ਤੋਂ ਹੀ ਕੋਟ ਕਰ ਰਿਹਾ, ਭਾਈ ਗਜਿੰਦਰ ਸਿੰਘ ਹੋਰਾਂ ਨੇ ਵੀ ਇੱਕ ਆਪਣੀ ਲਿਖਤ ਦੇ ਵਿੱਚ ਕਿਹਾ ਕਿ ਬੱਚੀ ਨੂੰ ਜਿਹੜਾ ਡਾਕਟਰ ਬਣਾਉਣ ਦਾ ਸੀ ਜਾਂ ਉਸ ਦਾ ਬਣਨ ਦਾ ਸੀ ਉਹ ਪੂਰਾ ਨਹੀਂ ਹੋਇਆ। ਉਹਨੇ ਸ਼ਾਇਦ ਨਰਸਿੰਗ ਜਾਂ ਮੈਡੀਕਲ ਫੀਲਡ 'ਚ ਹੀ ਪੜ੍ਹਾਈ ਕੀਤੀ, ਪਰ ਉਹਦਾ ਚੰਗਾ ਜੀਵਨ ਸਾਥੀ ਔਰ ਅੱਗੋਂ 2 ਬੱਚੇ ਨੇ, ਹੈਪੀਲੀ ਮੈਰਿਡ ਜਿਹਨੂੰ ਅਸੀਂ ਕਹਿੰਦੇ। ਸੋ ਮੈਂ ਸਮਝਦਾ ਹਾਂ ਕਿ ਵੀ ਇਹ ਪ੍ਰਾਈਡ ਹੋਣਾ ਵੀ ਜ਼ਰੂਰੀ ਹੈ ਕਿ ਵੀ ਜਦੋਂ ਪਰਿਵਾਰ ਸਫ਼ਰ ਕਰਦੇ ਨੇ, ਭੈਣ ਮਨਜੀਤ ਕੌਰ ਨੇ ਤਾਂ ਜੋ ਸਫ਼ਰ ਕੀਤਾ ਉਹ ਸਾਹਮਣੇ ਹੀ ਹੈ, ਕਿਵੇਂ ਇੱਕ ਤੋਂ ਦੂਜੀ ਥਾਂ ਦੂਜੇ, ਪਰ ਕੋਈ ਸ਼ਿਕਾਇਤ ਨਹੀਂ, ਕੋਈ ਸ਼ਿਕਵਾ ਨਹੀਂ। ਔਰ ਮੈਂ ਉਹਨਾਂ ਦੀ ਜਿਹੜਾ ਬੀਬੀ ਬਿਕਰਮਜੀਤ ਕੌਰ ਦਾ ਮੈਸੇਜ ਜਿਹੜਾ ਸ਼ੇਅਰ ਕਰਨ ਤੋਂ ਪਹਿਲਾਂ 1-2 ਘਟਨਾਵਾਂ ਜਿਹੜੀਆਂ ਉਹਨਾਂ ਦੇ ਮਾਤਾ ਜੀ, ਕਿਉਂਕਿ ਅੱਜ ਹੀ ਇੱਕ ਇੰਟਰਵਿਊ 'ਚ ਸੀ ਕਿ 2 ਸ਼ਖਸੀਅਤਾਂ ਨੇ ਭਾਈ ਗਜਿੰਦਰ ਸਿੰਘ ਨੂੰ ਸਭ ਤੋਂ ਜ਼ਿਆਦਾ ਪ੍ਰਭਾਵਿਤ ਕੀਤਾ। ਇੱਕ ਉਹਨਾਂ ਦੇ ਮਾਤਾ ਜੀ, ਮਾਤਾ ਰਣਜੀਤ ਕੌਰ, ਔਰ ਦੂਸਰੇ ਜ਼ਾਹਰ SR ਕਪੂਰ ਸਿੰਘ ਜਿਹਨਾਂ ਦਾ ਅਸੀਂ ਜ਼ਿਕਰ ਕੀਤਾ ਸੀ। ਔਰ ਇਹ ਭਾਈ ਗਜਿੰਦਰ ਸਿੰਘ ਉਹਨਾਂ ਦੀ ਆਪਣੀ ਲਿਖਤ ਹੈ, ਔਰ ਇਹ ਉਦੋਂ ਦੀ ਐਮਰਜੈਂਸੀ ਦੀ ਗੱਲ ਹੈ ਜਦੋਂ ਕਿ ਉਹਨਾਂ ਦੀ ਕਿਤਾਬ ਜਿਹੜੀ ਹੈ ਉਹ 5 ਤੀਰ ਹੋਰ ਉਦੋਂ ਆਈ ਜੀ, ਉਹ ਤਾਂ 1975 'ਚ, ਜਦੋਂ ਉਹ 24 ਸਾਲਾਂ ਦੇ ਸਨ, ਔਰ 21 ਸਾਲ ਦੀ ਉਮਰ 'ਚ, ਕਿਉਂਕਿ ਉਹਨਾਂ ਨੇ ਡੇਰਾ ਬੱਸੀ 'ਚ ਇੰਦਰਾ ਗਾਂਧੀ ਦੀ ਸਟੇਜ ਦੇ ਉੱਤੇ ਜਿਹੜੇ ਸਿੱਖ ਹੋਮਲੈਂਡ ਦੇ ਪੈਂਫਲੇਟ ਸੁੱਟੇ ਸੀ, ਔਰ ਉਹਦੀ ਵਜ੍ਹਾ ਕਰਕੇ ਉਹਨਾਂ ਦੀ ਗ੍ਰਿਫਤਾਰੀ ਵੀ ਹੋਈ ਸੀ, ਮਾਰਕੁਟਾਈ ਵੀ ਹੋਈ ਸੀ। ਔਰ ਐਮਰਜੈਂਸੀ ਦੇ ਵੇਲੇ ਉਹਨਾਂ ਦੀਆਂ ਲਿਖਤਾਂ ਨੂੰ ਕਿਤਾਬ ਤੇ ਪਾਬੰਦੀ ਲਾਈ, ਔਰ ਉਹਨਾਂ ਨੇ ਕਿਹਾ ਸਰਕਾਰ ਨੇ ਕਿ ਜੀ ਜਾਂ ਮਾਫੀ ਮੰਗੋ ਨਹੀਂ ਤਾਂ ਜੇਲ੍ਹ ਲਈ ਤਿਆਰ ਹੋ। ਉਸ ਪੀਰੀਅਡ ਬਾਰੇ ਉਹਨਾਂ ਨੇ, ਭਾਈ ਸਾਹਿਬ ਨੇ ਕਿਤੇ ਆਪਣੀ ਲਿਖਤ ਲਿਖੀ ਕਿ ਮੈਂ ਇੱਕ ਸ਼ਾਮ ਕਾਫੀ ਪਰੇਸ਼ਾਨ ਘਰ ਦੇ ਇੱਕ ਕਮਰੇ ਵਿੱਚ ਇੱਧਰ ਉੱਧਰ ਟਹਿਲ ਰਿਹਾ ਸਾਂ। ਬੀਜੀ ਮੇਰੇ ਕੋਲ ਆਏ ਤੇ ਕਹਿਣ ਲੱਗੇ, ਗਿੰਦੀ, ਕਿਉਂਕਿ ਗਜਿੰਦਰ ਸਿੰਘ ਹੋਰਾਂ ਦਾ ਨਿਕਨੇਮ ਗਿੰਦੀ ਸੀ, ਗਿੰਦੀ ਜੇ ਤਾਂ ਤੂੰ ਹੁਣ ਤੱਕ ਜੋ ਕੀਤਾ ਆਪਣੇ ਆਪ ਨੂੰ ਗੁਰੂ ਦੇ ਲੇਖੇ ਲੱਗਿਆ ਸਮਝ ਕੇ ਕੀਤਾ, ਫਿਰ ਤਾਂ 10 ਸਾਲ ਲਈ ਵੀ ਅੰਦਰ ਕਰ ਦੇਣ, ਕੋਈ ਚਿੰਤਾ ਵਾਲੀ ਗੱਲ ਨਹੀਂ ਹੋਣੀ ਚਾਹੀਦੀ। ਅਤੇ ਜੇ ਝੱਖ ਮਾਰੀ ਹੈ ਤਾਂ ਫਿਰ ਜੋ ਮਰਜ਼ੀ ਕਰ, ਗੁਰੂ ਨੂੰ ਪਿੱਠ ਦੇਣੀ ਤੇ ਮਰ ਗਿਆ ਇੱਕ ਬਰਾਬਰ ਹੁੰਦਾ। ਇਹ ਹੁਣ ਮਾਂ ਕਹਿ ਰਹੀ ਹੈ, ਪੁੱਤਰ ਨੂੰ ਲੱਗਦਾ ਵੀ ਪੁਲਿਸ ਆਉਣ ਵਾਲੀ ਹੈ, ਅਰੈਸਟ ਹੋਣੀ। ਉਹ ਕਹਿੰਦਾ ਵੀ ਇਹ ਦੇਖ ਲੈ ਕਿ ਵੀ ਜੇ ਤਾਂ ਗੁਰੂ ਨੂੰ ਸਮਰਪਿਤ ਹੋ ਕੇ ਕੀਤਾ, ਫਿਰ ਇਹ ਸਮਝ ਕੇ ਭਾਈ 10 ਸਾਲ ਵੀ ਅੰਦਰ ਰਹਿਣਾ ਪਏ ਕੋਈ ਗੱਲ ਨਹੀਂ, ਤੇ ਜੇ ਐਵੇਂ ਸ਼ੋਹਰਤ ਲਈ ਝੱਖ ਮਾਰਨ ਲਈ ਕੀਤਾ ਤੇ ਫਿਰ ਜਿਹੜਾ ਤੂੰ ਕੋਈ ਨਹੀਂ ਜੋ ਮਰਜ਼ੀ ਕਰ, ਤੇ ਗੁਰੂ ਨੂੰ ਪਿੱਠ ਦੇਣੀ ਤੇ ਮਰ ਗਿਆ ਇੱਕ ਬਰਾਬਰ ਹੁੰਦਾ। ਬੀਜੀ ਦੇ ਮੂੰਹੋਂ ਇਹ ਲਫ਼ਜ਼ ਸੁਣਨ ਤੋਂ ਬਾਅਦ ਮੇਰੀ ਦੁਬਿਧਾ ਮਿਟ ਗਈ, ਪਰੇਸ਼ਾਨੀ ਦੂਰ ਹੋ ਗਈ ਅਤੇ ਮੈਂ ਮਾਨਸਿਕ ਤੌਰ ਤੇ ਸਪਸ਼ਟ ਹੋ ਕੇ ਖਾਕੀ ਵਰਦੀ ਵਾਲਿਆਂ ਦੀ ਦਸਤਕ ਦੀ ਇੰਤਜ਼ਾਰ ਕਰਨ ਲੱਗ ਪਿਆ। ਸੋ ਇਹ ਇੱਕ ਜ਼ਰੂਰੀ ਹੈ ਕਿ ਉਹਨਾਂ ਦੀ, ਔਰ ਉਹਨਾਂ ਨੇ ਹੋਰ ਵੀ ਥਾਂ ਤੇ ਲਿਖਿਆ ਕਿ ਭਾਈ ਮੈਂ ਜਦੋਂ ਬਹੁਤ ਛੋਟਾ ਸੀ ਤੇ ਮੇਰੀ ਮਾਤਾ ਨੇ ਗ੍ਰਿਫਤਾਰੀ ਪੰਜਾਬੀ ਸੂਬੇ ਮੋਰਚੇ 'ਚ ਦਿੱਤੀ ਹੋਈ ਹੈ ਵੀ ਇੱਕ ਅੱਧੀ ਵਾਰੀ ਮੈਂ ਜਦੋਂ ਉਹ ਦੂਖ ਨਿਵਾਰਨ ਸਾਹਿਬ ਤੋਂ ਜਿਹੜਾ ਅਰਦਾਸ ਕਰਕੇ ਜਥਾ ਜਾਂਦਾ ਸੀ, ਬੀਬੀਆਂ ਦੇ ਜਥੇ ਜਾ ਰਹੇ ਹੋਣੇ ਨੇ, ਕਹਿੰਦੇ ਨੇ ਮੈਂ ਦੌੜ ਕੇ ਜਾ ਕੇ ਮਾਂ ਦੇ ਪੈਰ ਫੜੇ ਵੀ ਪਿੱਛੇ। ਉਹਨੇ ਕਿਹਾ ਕੋਈ ਨਹੀਂ, ਵੇਖ ਗੁਰੂ ਕਲਗੀਧਰ ਨੇ ਆਪਣੇ 4 ਲਾਲ ਕੁਰਬਾਨ ਕੀਤੇ ਸੀ, ਗੁਰੂ ਰੱਖਿਆ ਵੀ ਤੱਕ ਪਿੱਛੇ ਸੁੱਟ ਕੇ, ਤੇ ਮਾਤਾ ਜਿਹੜੀ ਹੈ ਜਥੇ ਦੇ ਨਾਲ ਗ੍ਰਿਫਤਾਰੀ ਲਈ ਗਈ। ਸੋ ਜ਼ਾਹਰ ਹੈ ਕਿ ਵੀ ਇਹੀ ਉਹਨਾਂ ਦੀ ਜਿਹੜੀ, ਜਦੋਂ ਅਸੀਂ ਅੱਜ ਦੇ ਦੌਰ 'ਚ ਦੇਖਦੇ ਹਾਂ, ਸਿੱਖੀ ਦੀ ਗੱਲ ਕਰਦੇ ਹਾਂ ਵੀ ਘਰਾਂ ਦੇ ਵਿੱਚ
ਗੁਰਸਿੱਖੀ ਮਾਹੌਲ ਔਰ ਮਾਂ ਦਾ ਕਿੰਨਾ ਵੱਡਾ ਰੋਲ ਹੁੰਦਾ ਹੈ। ਇਹ ਸਾਰੇ ਨਾਇਕ ਸਾਨੂੰ ਇਸ ਪਾਸੇ ਵਾਲੀ ਤੋਰਦੇ ਨੇ। ਔਰ ਇਸੇ ਤਰ੍ਹਾਂ ਮੈਂ ਸਮਝਦਾ ਵੀ ਜਿੱਥੋਂ ਸਫ਼ਰ ਭਾਈ ਗਜਿੰਦਰ ਸਿੰਘ ਹੋਰਾਂ ਨੇ ਸ਼ੁਰੂ ਕੀਤਾ, ਉਹਨਾਂ ਦੀਆਂ ਜਿਹੜੀਆਂ ਨਜ਼ਮਾਂ ਖਾਸ ਤੌਰ ਤੇ ਮੈਂ ਉਹਨਾਂ ਨੂੰ ਸਮਝਾਂਗਾ ਵੀ ਇਹ ਉਹਨਾਂ ਦੀ ਸ਼ਾਇਦ ਲਾਸਟ ਪੋਇਮ ਹੋਏ, ਕਿਉਂਕਿ 4 ਜੁਲਾਈ ਨੂੰ ਉਹ ਇਸ ਸੰਸਾਰ ਨੂੰ ਅਲਵਿਦਾ ਕਹਿੰਦੇ ਨੇ। 13 ਜੂਨ ਦੀ ਇਹ ਨਜ਼ਮ ਉਹਨਾਂ ਦੇ ਸੋਸ਼ਲ ਮੀਡੀਆ ਦੇ ਰਾਹੀਂ ਸਾਹਮਣੇ ਸੀ, ਸ਼ਾਇਦ ਪਹਿਲਾਂ ਦੇ ਹੀ ਹੋਏ ਜਾਂ ਉਦੋਂ ਦੇ ਹੀ ਹੋਏ, ਲੇਕਿਨ ਮੈਨੂੰ ਇਹ ਲੱਗਾ ਵੀ ਇਹ ਕਲੋਜ਼ ਟੂ ਹੈ ਔਰ ਇਹ ਜ਼ਿੰਦਗੀ ਦੇ ਸਫ਼ਰ ਦੀ ਕਲੋਜ਼ਿੰਗ ਹੈ, ਜਿਹਦੇ ਚ ਉਹਨਾਂ ਨੇ ਕਿਹਾ ਮੈਂ ਪੌਣ ਆਜ਼ਾਦ ਹਾਂ, ਮੈਂ ਸਭ ਦਾ ਹਾਂ, ਸਭ ਮੇਰੇ ਨੇ, ਮੇਰੇ ਪਿਆਰ ਦੇ ਵੱਡੇ ਘੇਰੇ ਨੇ, ਮੈਂ ਟੁੱਟ ਕੇ ਜਿਉਣਾ ਨਹੀਂ ਚਾਹੁੰਦਾ, ਲੁਕ ਕੇ ਵੀ ਮਰਨਾ ਚਾਹੁੰਦਾ ਨਹੀਂ, ਮੇਰੀ ਜੁੜ ਕੇ ਮਰਨ ਦੀ ਚਾਹ ਮਿੱਤਰੋ, ਪਰ ਵੱਖ ਨਹੀਂ ਮੇਰਾ ਰਾਹ ਮਿੱਤਰੋ, ਮੈਂ ਸਿਰ ਝੁਕਾ ਕੇ ਜੀਵਿਆ ਨਹੀਂ, ਸਿਰ ਝੁਕਿਆ ਲੈ ਕੇ ਵੀ ਜਾਣਾ ਨਹੀਂ, ਇਸੇ ਲਈ ਵਾਪਸ ਆਣਾ ਨਹੀਂ, ਇੱਥੇ ਹੀ ਮਰਨ ਦੀ ਚਾਹ ਮਿੱਤਰੋ, ਮੈਨੂੰ ਆਪਣੇ ਢੰਗ ਨਾਲ ਜੀ ਲੈਣ ਦਿਓ, ਮੈਨੂੰ ਆਪਣੇ ਰੰਗ ਵਿੱਚ ਥੀ ਲੈਣ ਦਿਓ। ਹੁਣ ਆਖਰੀ ਸਫ਼ਰ ਦੀ ਤਿਆਰੀ ਹੈ, ਹੁਣ ਆਖਰੀ ਸਫ਼ਰ ਦੀ ਤਿਆਰੀ ਹੈ, ਅੱਜ ਨਹੀਂ ਤਾਂ ਕੱਲ ਮੇਰੀ ਵਾਰੀ ਹੈ, ਮੈਂ ਮਿੱਤਰੋ ਜ਼ਿੰਦਗੀ ਦੀ ਸ਼ਾਮ ਹਾਂ, ਭਾਵੇਂ ਅਨਾਮ ਹਾਂ ਜਾਂ ਨਾਮ ਹਾਂ, ਹਰ ਪਲ ਆਜ਼ਾਦੀ ਲਈ ਤੜਪਦਾ ਹਾਂ, ਇਸੇ ਲਈ ਦਿੱਲੀ ਨੂੰ ਰੜਕਦਾ ਹਾਂ, ਮੈਂ ਇਹੀ ਤੜਪ ਤੇ ਇਹੀ ਰੜਕ ਬੱਚਿਆਂ ਨੂੰ ਦੇ ਕੇ ਜਾਣੀ ਹੈ, ਮੇਰਾ ਵਕਤ ਸ਼ਾਇਦ ਹੁਣ ਥੋੜਾ ਹੈ, ਪਰ ਲੰਮੀ ਬੜੀ ਕਹਾਣੀ ਹੈ, ਮੈਨੂੰ ਆਪਣੇ ਢੰਗ ਨਾਲ ਜੀ ਲੈਣ ਦਿਓ, ਮੈਨੂੰ ਆਪਣੇ ਰੰਗ ਵਿੱਚ ਥੀ ਲੈਣ ਦਿਓ। ਇਹ ਉਹਨਾਂ ਦੀ 13 ਜੂਨ ਨੂੰ ਇਹ ਨਜ਼ਮ ਪਬਲਿਸ਼ ਹੁੰਦੀ ਹੈ। ਔਰ ਇਸੇ ਤਰ੍ਹਾਂ ਅਸੀਂ ਪਿਛਲੇ ਦਿਨ ਹੀ ਜਿਹੜਾ ਬਾਪੂ ਬਲਦੇਵ ਸਿੰਘ ਜੀ, ਜਿਹੜੇ ਭਾਈ ਰਵਿੰਦਰ ਸਿੰਘ ਲਿੱਤੜਾਂ ਦੇ ਪਿਤਾ ਜੀ ਨੇ, ਉਹਨਾਂ ਦੀ ਇੱਕ ਨਜ਼ਮ ਵੀ ਸਾਂਝੀ ਕੀਤੀ ਸੀ, ਪਰ ਉਹ ਉਸ ਨਜ਼ਮ ਦਾ ਇੱਕ ਹਿੱਸਾ ਹੀ ਉਹਨਾਂ ਨੇ ਉਦੋਂ ਭੇਜਿਆ ਸੀ, ਔਰ ਮੈਂ ਕਿਉਂਕਿ ਛੋਟੀ ਨਜ਼ਮ ਹੈ ਉਸ ਨੂੰ ਇੱਕ ਵਾਰ ਇੱਕੋ ਜਿਹੜਾ ਪੜ੍ਹਤ ਦੇ ਵਿੱਚ ਫਿਰ ਪੜ੍ਹਨਾ ਚਾਹੁੰਦਾ, ਕਿਉਂਕਿ ਬਾਪੂ ਬਲਦੇਵ ਸਿੰਘ ਲਿੱਤੜਾਂ ਉਹਨਾਂ ਦਾ ਆਪਣਾ ਬਹੁਤ ਵੱਡਾ ਯੋਗਦਾਨ ਹੈ। ਜਿਵੇਂ ਉਹਨਾਂ ਨੇ ਸਾਕਾ ਨਕੋਦਰ 4 ਫਰਵਰੀ 1986 ਦੇ ਸ਼ਹੀਦਾਂ ਨੂੰ, ਜਿਹਨਾਂ 'ਚ ਉਹਨਾਂ ਦਾ ਆਪਣਾ ਸਪੁੱਤਰ ਵੀ ਸ਼ਾਮਲ ਸੀ, ਸਿੰਗਲ ਹੈਂਡਡਲੀ ਇੰਟਰਨੈਸ਼ਨਲ ਰੈਕਗਨੀਸ਼ਨ ਦਵਾਈ ਹੈ। ਜਿਵੇਂ ਅਸੀਂ ਦੱਸਿਆ ਸੀ ਕਿ ਕੈਲੀਫੋਰਨੀਆ ਅਸੈਂਬਲੀ ਨੇ ਵੀ 4 ਫਰਵਰੀ ਦਾ ਦਿਨ ਜਿਹੜਾ ਹੈ ਉਹ ਸਾਕਾ ਨਕੋਦਰ ਡੇ ਵਜੋਂ ਰੈਕਗਨਾਈਜ਼ ਕੀਤਾ ਹੈ। ਔਰ ਇਸ ਸਾਰੇ ਦੇ ਉੱਤੇ ਉਹਨਾਂ ਦੀ ਨਜ਼ਮ ਬੜੀ ਖੂਬਸੂਰਤ ਸੀ, ਪਰ ਉਹ ਮੈਨੂੰ ਵੀ ਲੱਗਿਆ ਸੀ ਵੀ ਕੰਪਲੀਟ ਨਹੀਂ ਹੈ, ਪਰ ਸ਼ਾਇਦ ਉਹਨਾਂ ਨੇ ਇੱਕ ਉਹਨੂੰ ਕੰਪਲੀਸ਼ਨ ਦੇ ਵਿੱਚ ਫਿਰ ਦੂਸਰਾ ਵੀ ਇੱਕ ਪਦ ਜੋੜਿਆ। ਉਹਨਾਂ ਕਿਹਾ, ਕੱਲ ਤੁਰ ਗਏ ਭਾਈ ਗਜਿੰਦਰ ਸਿੰਘ ਛੱਡ ਕੇ ਦੁਨੀਆ ਫਾਨੀ, ਕੀ ਕਥੀਏ ਕੀ ਲਿਖੀਏ ਕੋਈ ਸਿਫਤ ਲਿਖੀ ਨਹੀਂ ਜਾਣੀ, ਫਿਰ ਵੀ ਮਨ ਦੇ ਵਲਵਲੇ ਚਾਹਾਂ ਕੁਝ ਨਾ ਕੁਝ ਲਿਖ ਜਾਵਾਂ, ਬੇਦੀ ਸਿਰੜੀ ਜੋਧੇ ਸਿਦਕ ਦੀ ਕਈ ਲਿਖਣਗੇ ਹੋਰ ਗਾਥਾਵਾਂ, ਪਲ ਪਲ ਕਰਕੇ ਪਲ ਗਿਆ ਨਾ ਤੇਰਾ ਦਿਲ ਤੋਂ ਸਲ ਗਿਆ, ਪਲ ਪਲ 'ਚ ਤੂੰ ਚੱਲ ਗਿਆ, ਪਲ ਪਲ ਤੂੰ ਸਾਂਝਾ ਕਰ ਗਿਆ, ਪਲ ਪਲ ਹਾਂ ਚੇਤੇ ਕਰ ਰਿਹਾ, ਪਲ ਪਲ ਪਰ ਹਾਂ ਕਿਰ ਰਿਹਾ, ਪਲ ਪਲ ਗੁਜ਼ਰੀ ਰਾਤ, ਪਲ ਪਲ ਪਰ ਹਾਂ ਲਿਖ ਰਿਹਾ, ਪਲ ਪਲ ਤਾਂ ਪਲੀ ਗਏ, ਪਲ ਪਲ ਕਰ ਅੱਜ ਕੱਲ ਗਿਆ, ਪਲ ਪਲ ਨਾ ਪਰਤੇ ਪਲ, ਪਲ ਜਿਸ ਤੂੰ ਘਰ ਤੋਂ ਚੱਲ ਗਿਆ, ਪਲ ਪਲ ਨਾ ਜੁਗ ਰਹੇ ਸਾਡਾ ਜੁਗ ਗਿਆ ਕਿ ਪਲ ਗਿਆ, ਪਲ ਪਲ ਬੇਦੀ ਕਰ ਰਿਹਾ, ਪਲ ਪਲ ਬੇਦੀ ਕਿਰ ਰਿਹਾ, ਨਾ ਕੋਈ ਘੜੀ ਨਾ ਪਲ ਰਿਹਾ, ਪਲ ਪਲ ਗੁਜ਼ਰ ਪਲ ਰਿਹਾ, ਪਲ ਪਲ ਹੈ ਗੁਜ਼ਰੀ ਜਾ ਰਹੀ, ਪਲ ਪਲ ਗੁਜ਼ਰ ਅੱਜ ਕੱਲ ਰਿਹਾ, ਪਲ ਪਲ ਹੈ ਮੰਗਦਾ ਮਾਫੀਆਂ, ਪਲ ਪਲ ਉਹ ਗਲਤੀ ਕਰ ਰਿਹਾ, ਪਲ ਪਲ ਤਖਤਾਂ ਤੇ ਪਹੁੰਚਦਾ, ਪਲ ਪਲ ਹੈ ਉਸ ਤੋਂ ਫਿਰ ਰਿਹਾ, ਪਲ ਪਲ ਬਦਲੇ ਜਥੇਦਾਰ, ਉਸ ਪਲ ਪਲ ਫੜ ਪੱਲਾ ਖੜ ਰਿਹਾ, ਪਲ ਪਲ ਵਿਖਾਵੇ ਕਰ ਰਿਹਾ,
पल पल है वेखो खुद मर रहा, पल पल करे बेअदबियाँ, पल पल है खुद कारे कर रहा, पल पल रले संग साकतां, सच्चा दल ना अकाली दल रहा, पल पल बेदी रहे कूकदा, पल पल कर गुजर पल रहा। सो उन्होंने अजोकी सियासत खास तौर पर अकालियां दा माफिया दा ड्रामा और वो सारे नू भी कलमबद्ध किया। और एक अमन नां दे शायर ने, उन्हां दी होर डिटेल नहीं है पर उन्हां दियां भी जिहड़ियां 17 ने, मैनू लग्या कि भी ये सचमुच एक बहुत चंगी शायराना ट्रिब्यूट है जिहदे च उन्होंने उन्होंने तुर जाण ते क्या मन्निया अंबर दी हिक विचों फेर एक तारा टुट गया, ऐ पर अंबर ये ना समझे मैं सारे दा सारा टुट गया। मन्निया अंबर दी हिक विचों फेर एक तारा टुट गया, ऐ पर अंबर ये ना समझे मैं सारे दा सारा टुट गया। ਉਹ ਜਮਨਾ ਪਾਰ ਪਹਾੜਾਂ ਵਾਲੇ ਖੁਸ਼ੀਆਂ ਦੇ ਵਿੱਚ ਨੱਚਣਗੇ, ਖਬਰਾਂ ਨੇ ਗੱਜ ਵੱਜ ਕੇ ਚੱਲੀਆਂ ਰਣਜੀਤ ਨਗਾਰਾ ਟੁੱਟ ਗਿਆ। ਉਸਨੇ ਸਤਲੁਜ ਦੇ ਪਾਣੀ ਵਿੱਚ ਸਦਾ ਹੀ ਫਿਰਦਾ ਰਹਿਣਾ ਹੈ, ਸਾਡੇ ਦੁਸ਼ਮਣ ਇਹ ਨਾ ਸਮਝਣ ਖੰਡਾ ਦੋ ਧਾਰਾ ਟੁੱਟ ਗਿਆ। ਉਹ ਯਾਰਾ ਆਪਣੇ ਸਾਰੇ ਦੇ ਸਾਰੇ ਵਾਅਦੇ ਤੋੜ ਨਿਭਾਏ ਤੂੰ, ऐ पर लम्मी उम्र दे वाला मेरा लारा टुट गया। अपनियां हुण असीं खुद नस्लां नूं बह के गाथा दसांगे, कदी ना सोची तेरे नालों साडा रिश्ता यारा टुट गया। तेरे बोले बोल अमन दियां पौड़ां विच सदा गरजणगे, तेरे बोले बोल अमन दियां पौड़ां विच सदा गरजणगे। शायद रकीबां नूं जापे कि वो बुलंद जकारा टुट गया। मन्निया अंबर दी हिक विचों एक तारा टुट गया, ऐ पर अंबर ये ना समझे मैं सारे दा सारा टुट गया। और हुण मैं कनक्लूजन दे विच अंग्रेजी दे विच उन्हां दी लिखत है। अच्छा, उन्होंने कहा, इट इज़ विद सैडनेस टू इन्फॉर्म यू अबाउट द पासिंग अवे ऑफ माई फादर Bhai Gajinder Singh Dal Khalsa. My father was not just a parent to me, he was a hero, a symbol of resilience and an unwavering commitment to justice. His life was a testament to the power of conviction as he spent 4 decades in exile fighting for the cause of Khalistan. His legacy, recounting his extraordinary journey and the values he instilled in those who knew him. Born into a time of political and social upheaval, my father was deeply influenced by the oppressive conditions faced by Sikhs in our homeland. ਸਾਦਾ ਚ ਉਹਨਾਂ ਨੇ ਕਿਹਾ ਕਿ ਵੀ ਮੈਂ ਆਪਣੇ ਪਿਤਾ ਜਿਹੜੇ ਇੱਕ ਵੱਡੇ ਹੀਰੋ ਔਰ ਜਿਹੜੇ ਇੱਕ ਅੜਨ ਦੇ और कौमी दर्द नूं लैके तुरे हुए इंसाफ लैण दे लई, जिन्हां दी जिंदगी अपने आप दे विच इस गल दा सबूत है कि किवें उन्हां ने आज़ादी दे लई 4 दहाके जिहड़े ने जिला वतनी च गुजारे, खालिस्तान दे कॉज लई लड़दे हैं। उन्हां दी एक्सट्राऑर्डिनरी जर्नी जिहड़े उन्हां नूं जाणदे ने, वो बहुत चंगी तरह समझदे ने। और उन्हां दा जन्म ही उस पीरीयड दे विच होया जदों कि सिख कौम जुल्मां दा शिकार सी और इन्हां ने इस रस्ते नूं चुनिया। फ्रॉम ए यंग एज ही एग्जिबिटेड ए स्ट्रॉन्ग सेंस ऑफ जस्टिस एंड एन अनयील्डिंग डिज़ायर टू सी हिज कम्युनिटी फ्री फ्रॉम ऑपरेशन। बचपन तो ही उन्होंने ये ख्वाब देखा कि उन्होंने अपनी कौम नूं आज़ाद कराना है, इंसाफ लैके देना है। हिज अर्ली लाइफ वॉज मार्क्ड बाई एक्टिविज़म एज हिज विजन एंड द मूवमेंट for independence Punjab called Khalistan and quickly became a prominent figure in the struggle for Sikh sovereignty, from the 1971 of throwing leaflets at Indira Gandhi as a youth age to the involvement of 1981 hijacking. कि भी वो अपने बचपन तो ही एक्टिविज्म च आए। 1981 च उन्होंने 1971 च उन्होंने इंदिरा गांधी दी जिहड़ी है स्टेज दे उत्ते खालिस्तान दे लीफलेट सुट्टे
ਔਰ 1981 ਦੇ ਵਿੱਚ ਉਹਨਾਂ ਨੇ ਜਿਹੜੀ ਹੈ ਹਾਈਜੈਕਿੰਗ ਕੀਤੀ ਜਹਾਜ਼ ਦੀ। ਜੀ As his involvement in the Khalistani movement grew, so did the dangers he faced with persecution, imprisonment, and threats to his life. My father was profound. He forged alliances with international organizations, raising awareness about the plight of Sikhs and garnering support for the cause of Khalistan. ਕਿ ਉਹਨਾਂ ਨੇ ਜਲਾਵਤਨੀ 'ਚ ਵੀ ਅੰਤਰਰਾਸ਼ਟਰੀ ਜਥੇਬੰਦੀਆਂ ਦੇ ਨਾਲ ਸਾਂਝਾਂ ਬਣਾਈਆਂ ਔਰ ਅੰਤਰਰਾਸ਼ਟਰੀ ਲੈਵਲ ਦੇ ਉੱਤੇ ਖਾਲਿਸਤਾਨ ਦੀ ਮੂਵਮੈਂਟ ਨੂੰ ਲਿਜਾਣ ਦੀ ਕੋਸ਼ਿਸ਼ ਕੀਤੀ। His tireless efforts led to significant milestones in the movement, including policy changes and increased global attention। ਕਿ ਉਹਨਾਂ ਦੇ ਜਿਹੜੇ ਐਫਰਟਸ ਸੀ ਉਹ ਫਲ ਵੀ ਲਿਆਏ, ਕਈ ਮੀਲ ਪੱਥਰ ਉਹਨਾਂ ਨੇ ਸਥਾਪਿਤ ਕੀਤੇ ਇੰਟਰਨੈਸ਼ਨਲ ਲੈਵਲ ਤੇ। His speeches and writings became rallying cries for freedom fighters, echoing his unwavering belief in justice and self-determination for the Sikh people। ਕਿ ਉਹਨਾਂ ਦੀਆਂ ਸਪੀਚਸ, ਭਾਸ਼ਣ ਔਰ ਲਿਖਤਾਂ ਜਿਹੜੀਆਂ ਨੇ ਉਹਨਾਂ ਨੇ ਖਾਲਿਸਤਾਨੀ ਯੋਧਿਆਂ ਨੂੰ ਹੌਸਲਾ ਦਿੱਤਾ ਔਰ ਇਨਸਾਫ ਲੈਣ ਦੇ ਲਈ ਔਰ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੇ ਲਈ ਉਹਨਾਂ ਨੇ ਫਰਦਰ ਇਸ ਮੂਵਮੈਂਟ ਨੂੰ ਤੋਰਿਆ। ਇਨ ਰਿਫਲੈਕਟਿੰਗ ਔਨ ਮਾਈ ਫਾਦਰਸ ਲਾਈਫ ਆਈ ਐਮ ਫਿਲਡ ਵਿਦ ਪ੍ਰਾਈਡ ਐਂਡ ਗ੍ਰੈਟੀਟਿਊਡ। ਇਹ ਹੁਣ ਇੱਕ ਬੇਟੀ ਦਾ ਕਹਿਣਾ ਕਿ ਜਦੋਂ ਮੈਂ ਆਪਣੇ ਪਿਤਾ ਦੀ ਜ਼ਿੰਦਗੀ ਵੱਲ ਦੇਖਦੀ ਹਾਂ ਤੇ ਮੈਂ ਆਪਣੇ ਆਪ ਨੂੰ ਫਖਰ ਔਰ ਸ਼ੁਕਰਾਨੇ ਦੇ ਵਿੱਚ ਜਿਹੜਾ ਹੈ ਉਹ ਸਰਸ਼ਾਰ ਦੇਖਦੀ ਹਾਂ। ਹਿਸ ਜਰਨੀ ਐਜ਼ ਏ ਖਾਲਿਸਤਾਨ ਫਰੀडम फाइटर marked by decades of exile is a powerful testament to his character and commitment। ਕਿ ਇੱਕ ਖਾਲਿਸਤਾਨੀ ਯੋਧੇ ਦੇ ਤੌਰ ਤੇ ਲੰਬਾ ਵਕਤ ਜਲਾਵਤਨੀ ਔਰ ਆਪਣੇ ਸਟੈਂਡ ਤੇ ਕਾਇਮ ਰਹਿਣਾ ਇਹ ਦੱਸਦਾ ਹੈ ਕਿ ਉਹਨਾਂ ਦੀ ਜਿਹੜੀ ਕਮਿਟਮੈਂਟ ਕੀ ਸੀ। His legacy continues to inspire and guide us, reminding us of the importance of standing up for what is right, no matter the cost। ਕਿ ਉਹਨਾਂ ਦੀ ਜਿਹੜਾ ਵਿਰਸਾ ਹੈ ਉਹ ਸਾਡੀ ਯਾਦ ਦਹਾਨੀ ਕਰਵਾਉਂਦੀ ਹੈ, ਸਾਨੂੰ ਗਾਈਡ ਕਰਦਾ ਰਹੇਗਾ, ਰਿਮਾਈਂਡ ਕਰਾਏਗਾ ਕਿ ਜਿਹੜੀ ਚੀਜ਼ ਠੀਕ ਹੈ ਉਸ ਦੀ ਕੋਈ ਵੀ ਕੀਮਤ ਅਦਾ ਕਰਨੀ ਪਏ ਉਸ ਦੇ ਉੱਤੇ ਖਲੋਤੇ ਰਹਿਣਾ। ਮਾਈ ਫਾਦਰਸ ਲਾਈਫ ਵਾਜ਼ ਏ ਬੀਕਨ ਆਫ ਹੋਪ ਐਂਡ ਏ ਕਾਲ ਟੂ ਐਕਸ਼ਨ। ਕਿ ਉਹ ਇੱਕ ਆਸ ਦੀ ਕਿਰਨ ਵੀ ਔਰ ਇਹ ਉਹਨਾਂ ਦੀ ਕਾਲ ਵੀ ਐਂਡ ਏ ਕਾਲ ਟੂ ਐਕਸ਼ਨ ਐਂਡ ਹਿਜ਼ ਮੈਮਰੀ ਵਿਲ ਫੋਰਐਵਰ ਲਿਵ ਔਨ in the hearts of those who strive for a better free world for the Sikh community। ਕਿ ਉਹਨਾਂ ਦੀ ਜਿਹੜੀ ਉਹ ਇੱਕ ਆਸ ਦੀ ਕਿਰਨ ਵਾਂਗ ਨੇ ਔਰ ਉਹਨਾਂ ਦੀ ਜਿਹੜੀ ਜ਼ਿੰਦਗੀ ਹੈ ਉਹ ਉਹਨਾਂ ਨੂੰ ਜਿਹੜੇ ਇਸ ਰਸਤੇ ਤੇ ਤੁਰੇ ਹੋਏ ਨੇ ਖਾਲਿਸਤਾਨ ਦੇ ਲਈ, ਆਜ਼ਾਦ ਸੰਸਾਰ ਦੇ ਲਈ, ਉਹਨੂੰ ਹਮੇਸ਼ਾ ਇੰਸਪਾਇਰ ਕਰੇਗੀ ਉਹਨਾਂ ਦੀ ਜ਼ਿੰਦਗੀ। ਹਿਜ਼ ਡ੍ਰੀਮ ਐਂਡ ਵਿਜ਼ਨ ਫਾਰ ਖਾਲਿਸਤਾਨ। ਸੋ ਇਹ ਉਹਨਾਂ ਨੇ ਉਹ ਕਿ ਭਾਈ ਉਹਨਾਂ ਦਾ ਸੁਪਨਾ ਵੀ ਔਰ ਉਹਨਾਂ ਦਾ ਨਿਸ਼ਾਨਾ ਵੀ ਖਾਲਿਸਤਾਨ ਸੀ। ਸੋ ਅਸੀਂ ਇੱਕ ਵਾਰ ਫਿਰ ਜਿਹੜਾ ਭਾਈ ਗਜਿੰਦਰ ਸਿੰਘ ਹੋਰਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ। ਔਰ ਜਿਵੇਂ ਅਸੀਂ ਦੱਸਿਆ ਸੀ ਬਿਗਨਿੰਗ ਦੇ ਵਿੱਚ ਕਿ ਜਿਹੜਾ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਸਮਾਗਮ ਹੋਇਆ ਉਸ ਦੇ ਵਿੱਚ ਭਾਈ ਹਿੰਮਤ ਸਿੰਘ ਕੋਆਰਡੀਨੇਟਰ ਈਸਟ ਕੋਸਟ ਕਮੇਟੀ ਵੀ ਔਰ ਵਰਲਡ ਸਿੱਖ ਪਾਰਲੀਮੈਂਟ ਦੇ ਵੀ ਕੋਆਰਡੀਨੇਟਰ ਨੇ, ਉਹਨਾਂ ਨੇ ਵੀ ਐਡਰੈਸ ਕੀਤਾ। ਮੈਂ ਵੀ ਲਗਭਗ 1 ਘੰਟੇ ਦੇ ਨੇੜੇ ਤੇੜੇ ਦਾ ਐਡਰੈਸ ਸੀ ਔਰ ਕਥਾਵਾਚਕ ਭਾਈ ਸਾਹਿਬ ਉਹਨਾਂ ਦਾ ਵੀ ਇਸ ਵਿਸ਼ੇ ਦੇ ਉੱਤੇ ਸੀ। ਔਰ ਮੈਂ ਥੈਂਕਫੁਲ ਹਾਂ ਆਪਣੀ ਟੈਕਨੀਕਲ ਟੀਮ ਦਾ, ਭਾਵੇਂ ਉਹ ਰੈਡ ਆਈ ਫਲਾਈਟ ਲੈ ਕੇ ਸਵੇਰੇ ਪਹੁੰਚੇ ਸੀ 8 ਵਜੇ 9 ਵਜੇ ਤੇ ਇਹ ਕਿਉਂਕਿ ਸਪੌਂਟੇਨੀਅਸ ਪ੍ਰੋਗਰਾਮ ਬਣਿਆ ਸੀ, ਉੱਥੋਂ ਹੀ ਫੌਰਨ ਆ ਕੇ ਉਹਨਾਂ ਨੇ ਰਿਕਾਰਡ ਕੀਤਾ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਉਸ ਨੂੰ ਆਪਣੇ ਵਿਊਜ਼ ਨਾਲ ਸਾਂਝਾ ਕਰਾਂਗੇ। ਔਰ ਕਮਿੰਗ ਸੰਡੇ ਉਹਨਾਂ ਦੀ ਯਾਦ ਦੇ ਵਿੱਚ ਗੁਰਦੁਆਰਾ ਰਿਚਮੰਡ ਹਿੱਲ ਕਲਚਰਲ ਸੁਸਾਇਟੀ ਸਾਰੀਆਂ ਜਥੇਬੰਦੀਆਂ ਵੱਲੋਂ ਸਮਾਗਮ ਹੈ। ਔਰ ਫਿਰ ਉਸ ਤੋਂ ਨੈਕਸਟ ਵੀਕ ਜਿਹੜਾ 21 ਵਾਲਾ ਵੀਕਐਂਡ ਹੈ ਗਲੈਨ ਰੌਕ ਨਿਊ ਜਰਸੀ, ਜਿੱਥੇ ਕਿ ਭਾਈ ਪ੍ਰਿਤਪਾਲ ਸਿੰਘ ਜਿਹੜੇ ਦਲ ਖਾਲਸਾ ਦੇ ਮੁੱਢਲੇ ਮੈਂਬਰਾਂ 'ਚੋਂ ਸੀ ਔਰ ਭੈਣ ਜੀ ਮਨਜੀਤ ਕੌਰ ਔਰ ਬੇਟੀ ਬਿਕਰਮਜੀਤ ਕੌਰ ਪਹਿਲਾਂ ਉਹਨਾਂ ਦੇ ਐਫਰਟ ਨਾਲ ਹੀ ਜਿਹੜੀ ਹੈ ਅਮਰੀਕਾ ਪਹੁੰਚੀ ਸੀ, ਉਹਨਾਂ ਨੇ ਵੱਡਾ ਇੱਕ ਸਮਾਗਮ ਰੱਖਿਆ ਜਿਸ ਦੇ ਵਿੱਚ ਅਸੀਂ ਵੀ ਸ਼ਮੂਲੀਅਤ ਕਰਾਂਗੇ। ਸੋ ਅਸੀਂ ਈਸਟ ਕੋਸਟ ਦੀਆਂ ਸਿੱਖ ਸੰਗਤਾਂ ਨੂੰ ਵੀ ਅਪੀਲ ਕਰਾਂਗੇ। ਔਰ ਅੱਜ ਹੀ ਜਿਵੇਂ ਸਰ ਬਲਵਿੰਦਰ ਸਿੰਘ ਚੱਠਾ ਹੋਰਾਂ ਨੇ ਦੱਸਿਆ ਕਿ ਉਹਨਾਂ ਦੀ ਯਾਦ ਦੇ ਵਿੱਚ ਜਿਹੜਾ 28 ਤਰੀਕ ਵਾਲਾ ਵੀਕਐਂਡ ਹੈ ਉਹ ਗੁਰਦੁਆਰਾ ਸਿੰਘ ਸਭਾ ਬ੍ਰੈਡਕ ਰੋਡ ਵੀ ਸਮਾਗਮ ਰੱਖਿਆ ਹੋਇਆ। ਸੋ ਹਰ ਥਾਂ
ਵੱਡੀ ਗਿਣਤੀ 'ਚ ਸ਼ਮੂਲੀਅਤ ਹੋਣੀ ਚਾਹੀਦੀ ਹੈ, ਕਿਉਂਕਿ ਸਾਡੇ ਨਾਇਕ ਨੇ। ਇਹਨਾਂ ਦੀ ਜ਼ਿੰਦਗੀ ਨੂੰ ਇਹ ਕੋਈ ਅਫਸੋਸ ਨਹੀਂ ਹੈ, ਇਹਨਾਂ ਦੀ ਜ਼ਿੰਦਗੀ ਨੂੰ ਸੈਲੀਬ੍ਰੇਟ ਕਰਨਾ ਹੈ, ਤਾਂ ਕਿ ਇਹ ਖਾਲਿਸਤਾਨੀ ਕਾਫਲਾ ਇਵੇਂ ਹੀ ਚੜ੍ਹਦੀ ਕਲਾ ਨਾਲ, ਜਿਵੇਂ ਭਾਈ ਗਜਿੰਦਰ ਸਿੰਘ ਦੀ ਸਟਰਗਲ ਦੀ ਜ਼ਿੰਦਗੀ 'ਚੋਂ ਵੀ ਹਮੇਸ਼ਾ ਹੋਪ, ਉਮੰਗ ਤੇ ਖਾਲਿਸਤਾਨ ਜ਼ਿੰਦਾਬਾਦ ਹੀ ਨਿਕਲਦਾ ਰਿਹਾ, ਇਵੇਂ ਹੀ ਇਹ ਕੇਸਰੀ ਕਾਫਲਾ ਆਪਣੀ ਮੰਜ਼ਿਲੇ ਮਕਸੂਦ ਵੱਲ ਪਹੁੰਚੇ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹਲੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 2। ਵਿਊਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਪ੍ਰਧਾਨ ਮੰਤਰੀ ਮੋਦੀ ਦੀ, ਨਰਿੰਦਰ ਮੋਦੀ ਦੀ, ਜਿਨ੍ਹਾਂ ਦਾ ਪਹਿਲਾ ਸਰਕਾਰੀ ਦੌਰਾ ਰੂਸ ਦਾ ਸੀ। ਸੋ ਜਿਸ ਤਰ੍ਹਾਂ ਕਿ ਤੀਸਰੇ ਵਾਰ ਬਣੇ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਨੇ ਆਪਣਾ ਪਹਿਲਾ ਸਰਕਾਰੀ ਦੌਰਾ ਰੂਸ ਦਾ ਰੱਖਿਆ। ਔਰ ਮੋਦੀ ਜਦੋਂ ਮਾਸਕੋ ਵਿੱਚ ਸੀ, ਉਦੋਂ ਰਸ਼ੀਆ ਨੇ ਯੂਕਰੇਨ ਦੇ ਉੱਤੇ ਤਾਬੜਤੋੜ ਮਿਜ਼ਾਈਲ ਹਮਲੇ ਕਰਕੇ ਸੈਂਕੜਿਆਂ ਬੇਗੁਨਾਹਾਂ ਨੂੰ ਮਾਰਿਆ, ਜਿਨ੍ਹਾਂ ਵਿੱਚ ਹਸਪਤਾਲਾਂ ਦੇ ਮਰੀਜ਼ ਸਨ ਅਤੇ ਛੋਟੇ ਬੱਚੇ ਵੀ ਸ਼ਾਮਲ ਸਨ। ਸੋ ਭਾਵੇਂ ਅਮਰੀਕਾ ਅਤੇ ਵੈਸਟ ਇਸ ਦੌਰੇ ਨੂੰ ਨੇੜਿਓਂ ਵੇਖ ਰਹੇ ਨੇ, ਪਰ ਇਉਂ ਜਾਪਦਾ ਹੈ ਕਿ ਭਾਰਤ ਦੁਬਾਰਾ ਰੂਸ ਦੀ ਗੋਦੀ ਚੜ੍ਹ ਕੇ ਅਮਰੀਕਾ ਨੂੰ ਚੜਾ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਹੈ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਲਗਭਗ 2 ਸਾਲ ਤੋਂ ਜ਼ਿਆਦਾ ਸਮਾਂ ਪਹਿਲਾਂ ਫਰਵਰੀ ਦੇ ਮਹੀਨੇ 'ਚ ਜਦੋਂ ਅਸੀਂ 2022 ਦਾ ਜ਼ਿਕਰ ਕਰਦੇ ਹਾਂ, ਕਿਉਂਕਿ ਫਰਵਰੀ 2022 ਦੇ ਵਿੱਚ ਜਿਸ ਦਿਨ ਉਸ ਵੇਲੇ ਦੇ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਵਲਾਦੀਮੀਰ ਪੁਤਿਨ ਨੂੰ ਮਿਲਣ ਦੇ ਲਈ ਮਾਸਕੋ ਦੇ ਵਿੱਚ ਸਨ, ਇਹ ਉਹ ਦਿਨ ਸੀ ਜਿਸ ਦਿਨ ਰਸ਼ੀਆ ਨੇ ਫੁੱਲ ਸਕੇਲ ਯੂਕਰੇਨ ਤੇ ਅਟੈਕ ਕੀਤਾ। ਅਮਰੀਕਾ ਨੇ ਕਦੇ ਇਮਰਾਨ ਖਾਨ ਨੂੰ ਇਸ ਲਈ ਮੁਆਫ ਨਹੀਂ ਕੀਤਾ ਕਿ ਉਸ ਨੇ ਜਿਹੜਾ ਰਸ਼ੀਆ ਵੱਲ ਹੱਥ ਵਧਾਇਆ। ਹਾਲਾਂ ਜੋ ਵੀ ਫੈਸਲਾ ਇਮਰਾਨ ਖਾਨ ਨੇ ਕੀਤਾ ਹੋਏਗਾ, ਇਹ ਤਾਂ ਨਹੀਂ ਹੈ ਕਿ ਪਾਕਿਸਤਾਨ ਦੀ ਇਸਟੈਬਲਿਸ਼ਮੈਂਟ ਜਾਂ ਦੂਸਰੀ ਸਲਾਹ ਤੋਂ ਬਿਨਾਂ ਆਲ ਆਫ ਏ ਸਡਨ ਹੋਇਆ, ਜਾਂ ਉਹਨਾਂ ਨੂੰ ਕਿ ਇਹ ਪਤਾ ਸੀ ਕਿ ਵੀ ਇਹਨੇ ਪੁਤਿਨ ਨੇ ਜਿਹੜਾ ਹੈ ਉਸ ਦਿਨ ਅਟੈਕ ਕਰਨਾ ਹੈ। ਹਾਲਾਂ ਕਿਉਂਕਿ ਇੰਟਰਨੈਸ਼ਨਲੀ ਤਾਂ ਸਾਰੇ ਹੀ ਮੁਲਕ ਇੱਕ ਦੂਜੇ ਦੇ ਨਾਲ ਸੰਪਰਕ ਕਰਦੇ ਨੇ, ਔਰ ਇਸ ਸਾਰੇ ਦੇ ਬਾਵਜੂਦ ਜਿਹੜਾ ਇਮਰਾਨ ਖਾਨ ਨੂੰ ਨਾ ਮਾਫ ਕਰਨ ਦਾ ਮਤਲਬ ਇਹ ਸੀ ਕਿ ਅਸੀਂ ਦੇਖਦੇ ਹਾਂ ਕਿ ਮੁੜ ਕੇ ਕਿਵੇਂ ਤਖਤਾ ਪਲਟਿਆ ਗਿਆ, ਕਿਵੇਂ ਚੋਣਾਂ ਦੇ ਵਿੱਚ ਉਹਨਾਂ ਦੀ ਪਾਰਟੀ ਨੇ ਬੇਸ਼ੱਕ ਇੱਕ ਚੰਗੀ ਕਾਰਗੁਜ਼ਾਰੀ ਦਿਖਾਈ, ਪਰ ਉਹਨਾਂ ਦਾ ਕਹਿਣਾ ਪਾਰਟੀ ਦਾ ਕਿ ਕਿਵੇਂ ਰਿਗ ਕੀਤੀ ਗਈ ਚੋਣ, ਔਰ 200 ਤੋਂ ਜ਼ਿਆਦਾ ਕੇਸ ਇਮਰਾਨ ਖਾਨ ਤੇ ਬਣਾਏ ਹੋਏ ਨੇ, ਔਰ ਉਹ ਜਿਹੜੇ ਨੇ ਜੇਲ੍ਹ ਦੇ ਵਿੱਚ ਬੰਦ ਨੇ। ਸੋ ਇਹ ਜਿਹੜਾ ਹੁਣ ਇਹ ਤਾਂ ਪਤਾ ਨਹੀਂ ਹੈ ਵੀ ਅੰਦਰੂਨੀ ਕਹਾਣੀ ਕੀ ਹੈ, ਪਰ ਪਾਕਿਸਤਾਨ ਦੇ ਅੰਦਰੂਨੀ ਹਲਕਿਆਂ ਦਾ ਜਾਂ ਦੂਸਰਾ ਇਹ ਕਹਿਣਾ ਹੈ ਕਿ ਅਮਰੀਕਾ ਨੇ ਇਹ ਦੇਖ ਲਿਆ ਕਿ ਭਾਈ ਇਹ, ਕਿਉਂਕਿ ਇਸ ਬਾਰੇ ਕੋਈ ਦੋ ਰਾਵਾਂ ਨਹੀਂ ਨੇ ਕਿ ਇਮਰਾਨ ਖਾਨ ਦਾ ਜਦੋਂ ਅਮਰੀਕਾ ਨੇ ਜਾਂ ਨੈਟੋ ਨੇ ਮਿਲ ਕੇ ਅਫਗਾਨਿਸਤਾਨ ਦੇ ਉੱਤੇ ਆਲਮੋਸਟ 20 ਸਾਲ ਆਪਣਾ ਕਬਜ਼ਾ ਰੱਖਿਆ, ਔਰ ਉੱਥੇ ਬੰਬਾਰੀ ਔਰ ਡਰੋਨ ਔਰ ਦੂਜਾ ਉਸ ਜੰਗ ਦੇ ਵੀ ਖਿਲਾਫ ਸੀ। ਉਹਨਾਂ ਦਾ ਕਹਿਣਾ ਸੀ ਕਿ ਭਾਈ ਅਸੀਂ ਦੂਸਰੀ
ਇਸ ਤਰੀਕੇ ਦੇ ਨਾਲ, ਕਿਉਂਕਿ ਖੁਦ ਪਠਾਨ ਹੋਣ ਕਰਕੇ ਉਹ ਆਪਣੀ ਕੌਮ ਦੇ ਸੁਭਾਅ ਜਾਂ ਮਿਜ਼ਾਜ ਤੋਂ ਵੀ ਵਾਕਿਫ ਸੀ ਕਿ ਵੀ ਤੁਸੀਂ ਇਵੇਂ ਨਹੀਂ ਕਰ ਸਕਦੇ, ਉਹਨਾਂ ਦੇ ਨਾਲ ਤੁਸੀਂ ਗੱਲਬਾਤ ਔਰ ਦੂਸਰੇ ਰਾਹੀਂ ਕਰ ਸਕਦੇ ਹੋ। ਸੋ ਉਹਨਾਂ ਨੇ ਇਹ ਕਿਹਾ ਸੀ ਕਿ ਵੀ ਇਹ ਸਾਡੀ ਜੰਗ ਨਹੀਂ ਹੈ। ਔਰ ਇਕੱਲਾ ਇਹੀ ਨਹੀਂ ਸੀ, ਜਦੋਂ ਈਵਨ ਉਹਨਾਂ ਨੂੰ ਇਹ ਪੁੱਛਿਆ ਗਿਆ ਐਜ਼ ਏ ਪ੍ਰਾਈਮ ਮਿਨਿਸਟਰ ਕਿ ਵੀ ਜੇ ਕੱਲ੍ਹ ਨੂੰ ਕੋਈ ਹੋਰ ਅਫਗਾਨਿਸਤਾਨ ਦੇ ਵਿੱਚ ਹੁਣ ਤਾਲਿਬਾਨ ਵਾਪਸ ਆਏ ਨੇ ਔਰ ਅਮਰੀਕਾ ਜਾਂ ਨੈਟੋ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਕਰਨੀ ਚਾਹੇ ਤੇ ਕੀ ਤੁਸੀਂ ਆਪਣੇ 에ਅਰਪੋਰਟ ਦਿਓਗੇ, ਤੇ ਉਹਨੇ ਕਿਹਾ ਸੀ ਐਬਸੋਲੂਟਲੀ ਨਾਟ। ਸੋ ਪਾਕਿਸਤਾਨ ਦੇ ਇੱਕ ਹਲਕੇ ਦਾ ਇਹ ਵੀ ਕਹਿਣਾ ਕਿ ਵੀ ਐਬਸੋਲੂਟਲੀ ਨਾਟ ਇਮਰਾਨ ਖਾਨ ਨੂੰ ਬਹੁਤ ਮਹਿੰਗਾ ਪਿਆ ਔਰ ਉਸ ਨੂੰ ਗੱਦੀ ਤੋਂ ਵੀ ਉਤਾਰਿਆ ਗਿਆ ਔਰ ਜੇਲ੍ਹ 'ਚ ਵੀ ਟੱਕਿਆ ਗਿਆ। ਅਸੀਂ ਇਸ ਡਿਬੇਟ ਦੇ ਵਿੱਚ ਨਹੀਂ ਜਾਂਦੇ ਕਿ ਵੀ ਵੈਦਰ ਇਹੀ ਕਾਰਨ ਸੀ ਜਾਂ ਕੋਈ ਹੋਰ ਹੈ, ਪਰ ਇਹ ਮੇਰੇ ਦਿਮਾਗ 'ਚ ਇਸ ਲਈ ਆਇਆ ਕਿ ਉਹ ਮੋਦੀ ਜਿਸ ਇੰਡੀਆ ਨੂੰ ਇਸ ਲੈਵਲ ਤੱਕ ਪਹੁੰਚਾਉਣ ਲਈ ਜੂਨੀਅਰ ਬੁਸ਼ ਨੇ ਇੰਡੋ US ਨਿਊਕਲੀਅਰ ਡੀਲ ਸਾਈਨ ਕਰਨ ਤੋਂ ਪਹਿਲਾਂ ਨਿਊਕਲੀਅਰ ਸਪਲਾਇਰ ਗਰੁੱਪ 'ਚੋਂ ਉਹਨੂੰ ਕਢਾਇਆ, ਕਿਉਂਕਿ 1998 ਦੇ ਵਿੱਚ ਜਦੋਂ ਇੰਡੀਆ ਔਰ ਪਾਕਿਸਤਾਨ ਦੋਨਾਂ ਨੇ ਹੀ ਨਿਊਕਲੀਅਰ ਧਮਾਕੇ ਕੀਤੇ ਔਰ ਉਸ ਦੇ ਥੱਲੇ ਅਮਰੀਕਾ ਦੀ ਪ੍ਰੈਸਲਰ ਅਮੈਂਡਮੈਂਟ ਇਹ ਲਾਗੂ ਹੋ ਗਈ, ਜਿਹਦੇ ਥੱਲੇ ਕੋਈ ਟੈਕਨੋਲੋਜੀ ਕੋਈ ਟੈਕਨੀਕਲ ਨਾ ਹੋ ਜਿਹੜੀ ਹੈ ਉਹ ਪਾਸ ਔਨ ਨਹੀਂ ਸੀ ਕੀਤੀ ਜਾ ਸਕਦੀ ਔਰ ਦੋਨਾਂ ਤੇ ਲੱਗੀ ਪ੍ਰੈਸਲਰ ਅਮੈਂਡਮੈਂਟ ਇੰਡੀਆ ਪਾਕਿਸਤਾਨ ਦੇ ਉੱਤੇ। ਲੇਕਿਨ ਇੰਡੀਆ ਨੂੰ ਤਾਂ ਆਲਮੋਸਟ ਕੁਝ ਸਾਲਾਂ ਬਾਅਦ ਜੂਨੀਅਰ ਬੁਸ਼ ਨੇ ਉਸ ਲੈਵਲ ਤੱਕ ਲਿਜਾ ਕੇ ਉਹਦੇ ਚੋਂ ਪਾਸੇ ਕੱਢ ਕੇ, ਕਿਉਂਕਿ ਉਦੋਂ ਤੱਕ ਅਮਰੀਕਾ ਨੂੰ ਇਹ ਲੱਗਣ ਲੱਗ ਗਿਆ ਸੀ ਕਿ ਚਾਈਨਾ ਦੇ ਵੱਧਦੇ ਜਿਹੜੇ ਫੌਜੀ ਔਰ ਇਕਨੋਮਿਕਲ ਇਨਫਲੂਐਂਸ ਹੈ ਉਸ ਨੂੰ ਰੋਕਣ ਦੇ ਲਈ ਇੰਡੀਆ ਨੂੰ ਜਿਹੜਾ ਐਜ਼ ਏ ਬੁਲਵਾਕ ਇਸਤੇਮਾਲ ਕਰਨਾ ਜ਼ਰੂਰੀ ਹੈ। ਫਿਰ ਅਸੀਂ ਦੇਖਦੇ ਹਾਂ ਕਿ ਇਹ ਕਿਉਂਕਿ 2004 ਚ ਮਨਮੋਹਨ ਸਿੰਘ ਪ੍ਰਾਈਮ ਮਿਨਿਸਟਰ ਬਣਿਆ, ਉਹਦੇ ਪੀਰੀਅਡ 'ਚ ਇੰਡੋ US ਨਿਊਕਲੀਅਰ ਡੀਲ ਹੋਈ। ਫਿਰ ਪਿਛਲੇ ਆਲਮੋਸਟ 20-22 ਸਾਲ 'ਚ ਅਮਰੀਕਾ ਨੇ ਸਭ ਕੁਝ ਜਿਹੜਾ ਉਹ ਇਸ ਮਾਮਲੇ ਦੇ ਵਿੱਚ, ਜਿਹਨੂੰ ਉਹ ਕਹਿੰਦੇ ਨੇ ਕਿ ਟੂ ਬੈਟ ਔਨ ਏ ਰੋਂਗ ਹੋਰਸ, ਯਾਨੀ ਉਸ ਘੋੜੇ ਦੇ ਉੱਤੇ ਉਹਨਾਂ ਨੇ ਸ਼ਰਤ ਲਾਈ ਜਿਹੜਾ ਘੋੜਾ ਅਲਟੀਮੇਟਲੀ ਉਦੋਂ ਵੀ ਉਸ 'ਚ ਭੱਜਣਾ ਤਾਂ ਉਹਨੇ ਅਮਰੀਕਾ ਦਾ ਰੁਖ ਕਿੰਨਾ ਕੁ ਕੀਤਾ ਕਿ ਨਹੀਂ ਕੀਤਾ। ਲੇਕਿਨ ਅੱਜ ਜਦੋਂ ਕਿ ਮੋਦੀ ਤੀਸਰੀ ਵਾਰ ਪ੍ਰਧਾਨ ਮੰਤਰੀ ਬਣਿਆ ਔਰ ਉਸ ਨੇ ਪਹਿਲਾ ਦੌਰਾ ਜਿਹੜਾ 8 ਜੁਲਾਈ ਦਾ ਉਹ ਮਾਸਕੋ ਜਾਣ ਦਾ ਕੀਤਾ, ਪਰ ਇਸ ਤੋਂ ਵੀ ਇਲਾਵਾ ਇਹ ਵੀ ਆਪਣੇ ਆਪ 'ਚ ਸੀ ਕਿ ਭਾਈ ਉਸ ਨੇ ਇਸ ਨਹੀਂ ਤਾਂ ਯੂਜਲੀ ਹਰ ਪ੍ਰਾਈਮ ਮਿਨਿਸਟਰ ਇੰਡੀਆ ਦਾ ਸਭ ਤੋਂ ਪਹਿਲਾਂ ਆਪਣੇ ਨੇਬਰਿੰਗ ਮੁਲਕ ਦੇ ਵਿੱਚ ਜਾਂਦਾ ਹੈ, ਸ਼੍ਰੀਲੰਕਾ ਗਿਆ, ਕੋਈ ਭੂਟਾਨ ਗਿਆ, ਕਦੇ ਨੇਪਾਲ ਜਾਂਦੇ ਸੀ। ਸੋ ਇਹ ਵੀ ਅਮਰੀਕਾ ਨੂੰ ਚੜਾਉਣਾ ਸੀ। ਪਰ ਮੈਂ ਸਮਝਦਾ ਹਾਂ ਵੀ ਮਾਸਕੋ ਨੇ ਇੱਕ ਪਾਸੇ ਤਾਂ ਉਹ ਇੰਡੀਆ ਜਿਹੜਾ ਇਹ ਕਲੇਮ ਵੀ ਕਰ, ਜ਼ੈਲੈਂਸਕੀ ਨੂੰ ਵੀ ਸਾਈਡਲਾਈਨ ਦੇ ਉੱਤੇ ਮਿਲਿਆ G7 ਜਾਂ ਦੂਜੀਆਂ ਮੀਟਿੰਗਾਂ ਦੇ ਮੋਦੀ, ਔਰ ਇਹ ਰਿਹਾ ਕਿ ਜੀ ਅਸੀਂ ਐਜ਼ ਏ ਨੈਗੋਸ਼ੀਏਸ਼ਨ ਰੋਲ ਪਲੇ ਕਰ ਸਕਦੇ ਹਾਂ। ਹਾਲਾਂਕਿ ਇੰਡੀਆ ਨੇ ਅਗੇਂਸਟ ਰਸ਼ੀਆ UN ਸਿਕਿਉਰਿਟੀ ਕੌਂਸਲ ਦੇ ਵਿੱਚ, UN ਜਨਰਲ ਅਸੈਂਬਲੀ ਦੇ ਵਿੱਚ, ਹਰ ਥਾਂ ਦੇ ਉੱਤੇ ਜਿਹੜੇ ਹਿਊਮਨ ਰਾਈਟ ਕੌਂਸਲ ਦੇ ਵਿੱਚ ਜਿਹੜੇ ਰੈਜ਼ੋਲੂਸ਼ਨ ਹੈ ਉਹਨਾਂ ਨੂੰ ਰੋਕਿਆ। ਲੇਕਿਨ ਅੱਜ ਜਦੋਂ ਮੋਦੀ ਔਰ ਪੁਤਿਨ ਗਲਵਕੜੀ 'ਚ ਸੀ ਔਰ ਉਹਨੂੰ ਸਟੇਟ ਆਨਰ ਰੈੱਡ ਕਾਰਪੇਟ ਹੀ ਨਹੀਂ, ਰੈੱਡ ਦੇ ਉੱਤੇ ਰੈੱਡ ਚਾੜਿਆ ਹੋਇਆ ਸੀ, ਉਦੋਂ ਰਸ਼ੀਆ ਦੀਆਂ 40 ਤੋਂ ਜ਼ਿਆਦਾ ਮਿਸਾਈਲਸ ਜਿਹੜੀਆਂ ਨੇ ਉਹ ਮੀਂਹ ਵਾਂਗ ਜਿਹੜੀਆਂ ਨੇ ਯੂਕਰੇਨ ਦੇ ਉੱਤੇ ਡਿੱਗੀਆਂ, ਉਹਨਾਂ ਦੀ ਰਾਜਧਾਨੀ ਕੀਵ ਦੇ ਉੱਤੇ, ਉਹਨਾਂ ਦੇ ਹਸਪਤਾਲਾਂ ਤੇ, ਉਹਨਾਂ ਦੇ ਸਕੂਲਾਂ ਤੇ। ਔਰ ਮੈਂ ਇਹਨਾਂ ਦਾ ਇੰਡੀਅਨ ਮੀਡੀਆ ਦੀਆਂ ਖਬਰਾਂ, ਰਸ਼ੀਅਨ ਮਿਸਲਸ ਅਟੈਕ ਕਿਲਸ 29 ਹਿਟਸ ਚਿਲਡਰਨ ਹਸਪੀਟਲ, ਔਰ ਇਹ ਮਤਲਬ ਇੱਕ ਥਾਂ ਦੇ ਉੱਤੇ ਹਸਪੀਟਲ ਦੇ ਉੱਤੇ ਹੀ ਜਿਹੜੇ ਨੇ 29 ਮਾਰੇ ਗਏ। ਫਿਰ ਇਹ ਟ੍ਰਿਬਿਊਨ ਦੀ ਹੈ, ਵੈਸਟ ਇਜ਼ ਵਾਚਿੰਗ ਵਿਦ, ਇਹ ਉਹਨੇ ਰਸ਼ੀਆ ਦੀ ਫਾਰਨ ਮਿਨਿਸਟਰੀ ਨੇ ਇਹ ਵਿਅੰਗ ਕੀਤਾ ਸੀ ਅਮਰੀਕਾ ਤੇ, ਉਦੋਂ ਅਜੇ ਮੋਦੀ ਦਾ ਦੌਰਾ ਸ਼ੁਰੂ ਹੋਣਾ ਸੀ। ਵੈਸਟ ਇਜ਼ ਵਾਚਿੰਗ ਵਿਦ ਜੈਲਸੀ Kremlin on PM Modi's first visit to Russia since Ukraine war, ਕਿਉਂਕਿ ਜੁਲਾਈ 8 ਔਰ 9 ਅੱਜ ਵੀ ਉੱਥੇ ਹੀ ਹੈ। ਉਹਨੇ ਕਿਹਾ ਜੀ ਇਹ ਵੈਸਟ ਨੂੰ ਬੜੀ ਜੈਲਸੀ ਹੈ ਕਿ ਦੇਖੋ ਇੰਨਾ ਕੁਛ ਉਹਨਾਂ ਨੇ ਦੇ ਬਾਵਜੂਦ ਜਿਹੜਾ ਮੋਦੀ ਹੈ ਉਹ ਆਪਣੀ ਪਹਿਲਾ ਦੌਰਾ ਜਿਹੜਾ ਉਹ ਮਾਸਕੋ ਦਾ ਕਰ ਰਿਹਾ। ਔਰ ਨਾਲ ਕਿਹਾ ਜੀ ਇੰਡੀਆ ਰਸ਼ੀਆ ਸਮਿਟ ਇਸ਼ੂਜ਼ ਆਫ ਰੀਜਨਲ ਗਲੋਬਲ ਇੰਟਰਸਟ ਟੂ ਫਿਗਰ ਇਨ ਟਾਕਸ ਬਿਟਵੀਨ ਮੋਦੀ ਐਂਡ ਪੁਤਿਨ। ਫਿਰ ਅਸੀਂ ਦੇਖਦੇ ਹਾਂ ਔਰ ਇਹ ਮੋਦੀ ਜਿਹੜਾ ਉਹ ਉੱਥੇ ਜਾ ਕੇ ਕਹਿ ਰਿਹਾ ਮਾਸਕੋ ਦੇ ਵਿੱਚ, ਸਟਰੋਂਗਰ ਟਾਈਜ਼ ਬਿਟਵੀਨ ਇੰਡੀਆ ਰਸ਼ੀਆ will greatly benefit our people, PM Modi in Moscow.
और मोदी विल co-chair 22nd इंडिया रशिया एनुअल समिट विद प्रेजिडेंट पुतिन ऑन ट्यूसडे, क्योंकि आलमोस्ट ਜਿਹੜਾ 2000 ਤੋਂ ਇਹ ਸਮਿਟ ਵਾਲਾ ਪਾਰਟ ਇਹਨਾਂ ਦਾ ਸ਼ੁਰੂ ਹੋਇਆ ਸੀ। 2 ਸਾਲ ਨਹੀਂ ਹੋਈ ਡਿਊਰਿੰਗ ਦਾ ਕੋਵਿਡ, ਔਰ ਹੁਣ ਇਹ ਹੋਇਆ। ਲੇਕਿਨ ਉਹਦਾ ਪਹਿਲੀ ਵਿਜ਼ਿਟ ਲਈ ਚੁਣਨਾ ਔਰ ਐਨ ਇਸ ਮੌਕੇ ਜਦੋਂ ਕਿ ਮੋਦੀ ਉੱਥੇ ਹੈ, ਇਹ ਬੇਗੁਨਾਹ ਦਾ ਮਾਰਿਆ ਜਾਣਾ। ਔਰ ਮੋਦੀ ਦੇ ਮੂੰਹੋਂ ਇੱਕ ਲਫ਼ਜ਼, ਇਹਦਾ ਮਤਲਬ ਤਾਂ ਇਹ ਹੈ ਕਿ ਜੇ ਇਮਰਾਨ ਖਾਨ ਨੂੰ ਇਸ ਗੱਲ ਲਈ ਦੋਸ਼ੀ ਠਹਿਰਾਇਆ ਗਿਆ ਸੀ ਕਿ ਜੀ ਉਹ ਜਦੋਂ ਬੈਠਾ ਉੱਥੇ ਉਧਰ ਰਸ਼ੀਆ ਨੇ ਯੂਕਰੇਨ ਤੇ ਅਟੈਕ ਕੀਤਾ, ਇਹਦਾ ਮਤਲਬ ਹੈ ਵੀ ਇਮਰਾਨ ਖਾਨ ਦੀ ਸਹਿਮਤੀ, ਹਾਲਾਂਕਿ ਉਹਨੂੰ ਟਾਈਮਿੰਗ ਦਾ ਪਤਾ ਵੀ ਨਹੀਂ ਹੋਏਗਾ, ਅਦਰਵਾਈਜ਼ ਤਾਂ ਪਾਕਿਸਤਾਨ ਦੀ ਐਸਟੈਬਲਿਸ਼ਮੈਂਟ ਵੀ ਨਾ ਭੇਜਦੀ। ਪਰ ਦੂਸਰੇ ਪਾਸੇ ਮੋਦੀ ਨੂੰ ਤਾਂ ਪਤਾ ਹੈ ਵੀ ਲਗਾਤਾਰ ਕੀ, ਔਰ ਮੋਦੀ ਦੀ ਉੱਥੇ ਪ੍ਰੈਜ਼ੈਂਸ ਦੇ ਵਿੱਚ 40 ਮਿਜ਼ਾਈਲਾਂ ਜਿਹੜੀਆਂ ਹਸਪਤਾਲਾਂ ਤੇ ਸਕੂਲਾਂ ਤੇ ਰਾਜਧਾਨੀ 'ਚ ਔਰ ਬੱਚੇ ਔਰ ਦੂਜਿਆਂ ਨੂੰ ਮਾਰਨਾ, ਔਰ ਇਹ ਜਿਹਨੂੰ ਇਹ ਸਮਝਦੇ ਸੀ ਕਿ ਜੀ ਇਹ ਨੈਗੋਸ਼ੀਏਸ਼ਨ ਕਰਾਏਗਾ ਜਾਂ ਦੂਜਾ ਉਹ ਸੋਲੇ ਗਾ ਰਿਹਾ, ਗੁਣ ਗਾ ਰਿਹਾ ਰਸ਼ੀਆ ਦੇ। ਔਰ ਇਹ ਹੁਣ ਕਿੰਨੀਆਂ ਹੀ ਖਬਰਾਂ ਨੇ ਕਿ ਡਿਨਰ ਐਟ ਰਸ਼ੀਅਨ ਪ੍ਰੈਜ਼ੀਡੈਂਟ ਵਲੈਦੀਮੀਰ ਪੁਟਿਨਸ ਡੈਚਾ, ਡਿਸਚਾਰਜ ਆਫ ਇੰਡੀਅਨਸ ਇਨ ਰਸ਼ੀਅਨ। ਹੁਣ ਜਿਹੜੀ ਇੱਕ ਗੱਲ ਇਸ ਸਾਰੇ ਚਾਹੇ ਜੇ ਉਹਦੇ ਏਜੰਡੇ 'ਚ ਕੀ ਹੈ ਉਹ ਇਨਸਿਗਨੀਫੀਕੈਂਟ ਹੈ। ਉਹ ਸਿਰਫ ਮੋਦੀ ਅਮਰੀਕਾ ਨੂੰ ਮੈਸੇਜ ਦੇ ਰਿਹਾ ਕਿ ਜੀ ਜੇ ਤੁਸੀਂ ਮੈਨੂੰ ਧੌਣ ਤੋਂ ਫੜ ਲਿਆ ਟ੍ਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਦੇ ਉੱਤੇ, ਤੇ ਦੇਖੋ ਜੀ ਮੈਂ ਤਾਂ ਵਾਪਸ ਰਸ਼ੀਆ ਦੇ ਕੋਲ ਚੱਲਿਆ। ਔਰ ਇਸ ਸਾਰੇ ਦੇ ਨਾਲ ਇਹ ਵੀ ਸਾਹਮਣੇ ਆ ਗਿਆ ਸੀ ਕਿ ਲਗਭਗ 2000 ਦੇ ਕਰੀਬ ਇੰਡੀਅਨਸ ਰਸ਼ੀਅਨ ਆਰਮੀ ਵੱਲੋਂ ਯੂਕਰੇਨ ਦੇ ਵਿੱਚ ਲੜ ਰਹੇ ਨੇ। ਹਾਲਾਂ ਆਇਆ ਜੀ ਉਹ ਏਜੰਟਾਂ ਨੇ ਗੁੰਮਰਾਹ ਕੀਤਾ ਜੀ, ਉਹ ਬੈਲਾਰੂਸ ਚਾਹੁੰਦੇ ਨੇ, ਉੱਥੇ ਭੇਜ ਦਿੱਤੇ ਜੀ ਗਲਤ। ਲੇਕਿਨ ਇਹ ਕਿਵੇਂ ਹੋ ਸਕਦਾ ਹੈ ਕਿ ਵੀ ਜਿੱਥੇ ਇੱਕ ਪਾਸਪੋਰਟ, ਜੇ ਕਰਤਾਰਪੁਰ ਸਾਹਿਬ ਸਵੇਰੇ ਜਾ ਕੇ ਸ਼ਾਮ ਨੂੰ ਵਾਪਸ ਮੁੜਨਾ ਹੈ ਤੇ 2 ਇੰਟੈਲੀਜੈਂਸ ਦੀਆਂ ਪਹਿਲਾਂ CID ਵੀ, ਸਟੇਟ ਵੀ, ਫੈਡਰਲ ਵੀ, ਉਹਨਾਂ ਦੀ ਵੈਰੀਫਿਕੇਸ਼ਨ ਹੁੰਦੀ ਹੈ। ਫਿਰ ਜਦੋਂ ਜਾ ਕੇ ਜਿਹੜੇ ਆ ਜਾਂਦੇ ਨੇ ਉਹਨਾਂ ਦੇ ਘਰੀਂ ਫੇਰ ਪਹੁੰਚੇ ਹੁੰਦੇ ਨੇ। ਤੇ ਐਸੇ ਕਿਹੜੇ ਏਜੰਟ ਨੇ ਇੰਡੀਆ ਦੇ ਵਿੱਚ ਜਿਹੜੇ ਬਿਨਾਂ ਇੰਡੀਅਨ ਸਿਸਟਮ ਦੀ ਮਰਜ਼ੀ ਦੇ ਪੰਜਾਬ ਦੇ ਜਾਂ ਦੂਸਰੀਆਂ ਸਟੇਟਾਂ ਦੇ ਮੁੰਡਿਆਂ ਨੂੰ ਲਿਜਾ ਕੇ ਤੇ ਰਸ਼ੀਆ ਦੇ ਵਾਲੇ ਕਿਹੜੇ ਅਨਅਵੇਅਰ ਨੇ ਕਿ ਜਿੱਥੇ ਉਹ ਉੱਥੇ ਜਾ ਕੇ ਉਹ ਇੰਡੀਅਨਸ ਨੂੰ ਜਿਹੜਾ ਫੌਜ ਦੇ ਵਿੱਚ 6 ਮਹੀਨੇ ਦੀ ਟ੍ਰੇਨਿੰਗ ਦੇ ਕੇ ਯੂਕਰੇਨ ਦੇ ਖਿਲਾਫ ਉਤਾਰ ਦਿੰਦੇ ਨੇ। ਇਹ ਸਭ ਵੀ ਮਰਜ਼ੀ ਨਾਲ, ਇਕੱਲਾ ਇਹ ਇਸੇ ਡੀਲ ਦਾ ਹਿੱਸਾ ਨਹੀਂ ਹੈ ਕਿ ਵੀ ਅਸੀਂ ਸਪੋਰਟ ਕਰਦੇ ਹਾਂ। ਅਸੀਂ ਤਾਂ ਇਹ ਵੀ ਹੈ ਵੀ ਅਸੀਂ ਆਪਣੇ ਬੰਦੇ ਵੀ ਔਰ ਮਰਵਾਉਣ ਲਈ ਉਹ ਜ਼ਿਆਦਾ ਸਿੱਖ ਜਾਂ ਮੁਸਲਮਾਨ ਜਿਹੜੇ ਇਹ ਵੀ ਸਾਹਮਣੇ ਉਦੋਂ ਆਏ ਜਦੋਂ 4 ਡੈਥਸ ਹੋਈਆਂ। ਸਭ ਤੋਂ ਪਹਿਲੀ ਡੈਥ ਇੱਕ ਸਿੱਖ ਦੀ ਅੰਮ੍ਰਿਤਸਰ ਸ਼ਹਿਰ ਦੇ ਰਹਿਣ ਵਾਲੇ ਦੀ ਹੋਈ, ਔਰ ਉਸ ਤੋਂ ਇਲਾਵਾ ਹੈਦਰਾਬਾਦ ਦੇ ਮੁਸਲਮਾਨਾਂ ਦੀ ਹੋਈ, ਜਿਸ ਇਸ਼ੂ ਨੂੰ ਮਿਸਟਰ ਓਵੈਸੀ ਨੇ ਪਾਰਲੀਮੈਂਟ ਦੇ ਵਿੱਚ ਚੁੱਕਿਆ। ਹੁਣ ਦੇਖਣ ਵਾਲੀ ਗੱਲ ਇਹ ਹੈ, ਹਾਲਾਂਕਿ ਸਾਰੇ ਪਾਸੇ ਹੈ ਜੀ ਕਿ ਅਮਰੀਕਾ ਜਿਹੜਾ ਹੈ ਉਹ ਇਸ ਸਾਰੇ ਨੂੰ ਬੜਾ ਕਲੋਜ਼ਲੀ ਵਾਚ ਕਰ ਰਿਹਾ ਹੈ ਔਰ ਦੂਸਰਾ ਕਰ ਰਿਹਾ। ਅਸੀਂ ਸਮਝਦੇ ਹਾਂ ਕਿ ਇਹ ਟਾਈਮ ਹੈ, ਸਿਆਣੇ ਸਿਆਸਤਦਾਨ ਉਹ ਹੁੰਦੇ ਨੇ। ਹਾਲਾਂਕਿ ਬਾਈਡਨ ਦਾ ਤਾਂ ਆਪਣਾ ਹਾਲ ਇਸ ਵੇਲੇ ਇਹ ਹੈ ਕਿ ਵੀ ਅੱਧੇ ਕੁਦੇ ਪਾਰਟੀ ਦੇ 5-6 ਕਾਂਗਰਸਮੈਨ ਹੋ ਗਏ, ਹੁਣ ਕਹਿੰਦੇ ਬਾਬਾ ਤੂੰ ਬੁੱਢਾ ਹੋ ਗਿਆ ਨਾ ਲੜ, ਤੇਰੇ ਤੋਂ ਤਾਂ ਉਹਨੇ ਇੱਕ ਅੱਧਾ ABC ਨੂੰ ਇੰਟਰਵਿਊ ਵੀ ਦਿੱਤਾ, ਇੰਟਰਵਿਊ ਰਿਕਾਰਡਡ ਸੀ ਕਿ ਜੀ ਦੇਖੋ ਮੈਂ ਬਿਲਕੁਲ ਫਿੱਟ ਹਾਂ। ਅੱਜ ਵੀ ਪਿਛਲੇ ਕੱਲ ਵਾਈਟ ਹਾਊਸ ਵਿੱਚ ਵੀ ਬਾਈਡਨ ਨੇ ਕਿਹਾ ਸਿਰਫ ਰੱਬ ਹੀ ਮੈਨੂੰ ਕਹਿ ਸਕਦਾ ਹੈ ਕਿ ਵੀ ਮੈਂ ਨਾ ਲੜਾ, ਮੈਂ ਤਾਂ ਲੜਨਾ ਹੈ। ਹਾਲਾਂਕਿ ਜਦੋਂ ਇਹਨਾਂ ਦੀ ਕਨਵੈਨਸ਼ਨ ਹੋਣੀ ਆ ਉਦੋਂ ਤੱਕ ਫਾਈਨਲ ਕੀ ਹੁੰਦਾ ਹੈ ਜਾਂ ਕਿੰਨੇ ਕੁ ਲੋਕ ਮੂੰਹ ਖੋਲਦੇ ਨੇ। ਸੋ ਇਸ ਹਾਲਤ ਦੇ ਵਿੱਚ ਜਦੋਂ ਆਲਰੇਡੀ ਅਸੀਂ ਜੁਲਾਈ ਦੇ ਮਹੀਨੇ 'ਚ ਗੱਲ ਕਰ ਰਹੇ ਹਾਂ, ਮਹੀਨੇ ਵਿੱਚ 3 ਨੇ। ਪਹਿਲੀ ਡਿਬੇਟ ਜਿਹੜੀ ਹੈ ਡਿਜ਼ਾਸਟਰ ਰਹੀ ਹੈ ਔਰ ਡੈਮੋਕ੍ਰੈਟ ਦੇਖ ਰਹੇ ਨੇ ਕਿ ਭਾਈ ਹੁਣ ਇਹਨੂੰ ਬਾਬੇ ਨੂੰ ਕਹਿ ਵੀ ਰਹੇ ਨੇ ਛੱਡ ਕੇ ਰਾਜੀ ਨਹੀਂ ਹੈ, ਪਰ ਹਾਰ ਵੀ ਨਜ਼ਰ ਆ ਰਹੀ ਹੈ। ਇਹਨਾਂ ਹਾਲਾਤਾਂ ਦੇ ਵਿੱਚ ਪੁਤਿਨ ਪੂਰਾ ਚਾਂਬੜਿਆ ਉਹ ਇਹ ਵੀ ਮੈਸੇਜ ਦੇ ਰਿਹਾ ਕਿ ਭਾਈ ਦੇਖੋ ਕਿਵੇਂ ਜਿਹੜਾ ਅਸੀਂ ਆਪਣੀ ਮਨਮਰਜ਼ੀ ਕਰ ਰਹੇ ਹਾਂ ਮੋਦੀ ਨੂੰ ਆਪਣੀ ਗੋਦ 'ਚ ਬਿਠਾ ਕੇ। ਹੁਣ ਇਹ ਸਾਰੀ ਰਿਲੇਸ਼ਨਸ਼ਿਪ ਕਿੱਧਰ ਨੂੰ ਜਾਏਗੀ, ਕਿਉਂਕਿ ਜਦੋਂ ਅਸੀਂ ਕੁੱਲ ਮਿਲਾ ਕੇ ਦੇਖ ਰਹੇ ਹਾਂ ਕਿ ਬਹੁਤ ਸਾਰੀਆਂ ਚੇਂਜਸ ਹੁਣ ਯੂਰਪ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਡਰ ਫਰਾਂਸ ਦੀਆਂ ਇਲੈਕਸ਼ਨਾਂ ਹੋਈਆਂ, ਇੱਕ ਫੀਅਰ ਸੀ ਕਿ ਰਾਈਟ ਵਿੰਗਰ ਆ ਨਾ ਜਾਣੋ। ਆਲਮੋਸਟ ਪਹਿਲੇ ਰਾਊਂਡ ਦੇ ਵਿੱਚ ਤਾਂ ਜਿੱਤ ਗਏ ਸੀ। ਰਾਈਟ ਵਿੰਗਰ ਦਾ ਮਤਲਬ ਹੈ ਕਿ ਟਰੰਪ ਪਾਲਿਸੀ ਉਹਨਾਂ ਥਾਵਾਂ ਤੇ ਵੀ, ਔਰ ਬਿਲਕੁਲ ਇਮੀਗ੍ਰੇਸ਼ਨ ਦੇ ਖਿਲਾਫ ਦੂਜੇ ਤੀਜੇ ਜਿਵੇਂ ਦੀ ਲਾਈਨ ਇੱਥੇ ਆ ਉਵੇਂ। ਇਹ ਤਾਂ ਸੈਕੰਡ ਰਾਊਂਡ ਦੇ ਵੇਲੇ ਜਿਹੜੀ ਉਹਨਾਂ ਦੀ ਸੈਂਟਰਲਿਸਟ ਪਾਰਟੀਆਂ ਸੀ ਤੇ ਲੈਫਟ ਪਾਰਟੀਆਂ ਇਕੱਠੀਆਂ ਹੋਈਆਂ, ਉਹਨਾਂ ਨੇ ਰਾਈਟ ਵਿੰਗਰਸ ਨੂੰ ਤਾਂ ਰੋਕ ਦਿੱਤਾ ਹੈ, ਲੇਕਿਨ ਕਿਸੇ ਵੀ ਪਾਰਟੀ ਨੂੰ ਐਬਸੋਲੂਟ ਮੈਜੋਰਿਟੀ ਨਹੀਂ ਮਿਲੀ ਫਰਾਂਸ ਦੇ ਵਿੱਚ, ਔਰ ਨਤੀਜੇ ਦੇ ਤੌਰ ਤੇ ਹੰਗ ਪਾਰਲੀਮੈਂਟ ਹੈ। ਹਾਲਾਂਕਿ ਪ੍ਰੈਜ਼ੀਡੈਂਟ ਨੇ ਉਹਨੂੰ ਕਿਹਾ ਪ੍ਰਾਈਮ ਮਿਨਿਸਟਰ ਨੂੰ, ਪ੍ਰੈਜ਼ੀਡੈਂਟ ਮੈਕਰੋਨ ਨੇ ਕਿ ਯੂ ਕੰਟੀਨਿਊ ਵਿਦ ਇਟ, ਪਰ ਇੱਕ
ਅਨਸਟੇਬਿਲਿਟੀ ਉਸ ਕਿਸਮ ਦੀ ਨਜ਼ਰ ਆਉਂਦੀ ਹੈ। ਇਸੇ ਤਰ੍ਹਾਂ ਅਸੀਂ ਇਹ ਦੇਖਦੇ ਹਾਂ ਕਿ ਭਾਈ ਇਹ ਜਿਹੜੀਆਂ ਪਾਰਟ ਚੱਲ ਰਿਹਾ ਹੁਣ, ਉਹ ਰਾਈਟ ਵਿੰਗਰ ਮੋਦੀ ਭਾਵੇਂ ਮਾਈਨੋਰਟੀ 'ਚ ਹੀ ਹੈ ਪਰ ਉੱਥੇ ਪਹੁੰਚ ਗਿਆ ਪੁਤਿਨ ਦੇ ਨਾਲ, ਔਰ ਜਿਸ ਕਿਸਮ ਦਾ ਇਹ ਸਾਰਾ ਵਰਤਾਰਾ ਚੱਲ ਰਿਹਾ ਅਸੀਂ ਸਮਝਦੇ ਹਾਂ ਐਜ਼ ਏ ਅਮਰੀਕਨ ਕਿ ਅਮਰੀਕਾ ਨੂੰ ਆਪਣੀ ਨੀਤੀ ਬਦਲਣੀ ਹੋਏਗੀ। ਹੁਣ ਹੋਰ ਉਹਨੂੰ ਪ੍ਰੋਲੋਂਗ ਕਰਨਾ, ਉਹਨੇ ਦੱਸ ਦਿੱਤਾ ਹੈ ਕਿ ਵੀ ਅਲਟੀਮੇਟਲੀ ਉਹ ਜਿਵੇਂ ਭਾਈ ਗੁਰਦਾਸ ਜੀ ਦਾ ਖਾਨ ਕੰਟੈਕਸਟ ਤਾਂ ਹੋ ਰਿਹਾ, ਪਰ ਮੋਦੀ ਐਂਡ ਕੰਪਨੀ ਜਾਂ ਇਹ ਹਿੰਦੂ ਤਵੀਆਂ ਤੇ ਢੁਕਦਾ ਹੈ ਕਿ ਕੁੱਤਾ ਰਾਜ ਬਹਾਲੀ ਹੈ, ਮੁੜ ਚੱਕੀ ਚੱਟੈ, ਸੱਪੈ ਦੁੱਧ ਪਿਆਲੀ ਹੈ, ਵਿਹੋ ਮੂੰਹੋਂ ਸੁੱਟੈ, ਆਪਣ ਹੱਥੀਂ ਆਪਣੀ ਜੜ ਆਪ ਉਹ ਪੁੱਟੈ। ਕਿ ਭਾਈ ਤੁਸੀਂ ਕੁੱਤੇ ਨੂੰ ਤਖਤ ਤੇ ਵੀ ਬਿਠਾ ਦਿਓ, ਉਹਨੇ ਚੱਕੀ ਚੱਟਣੀ ਹੈ। ਸੋ ਇਹ ਹਿੰਦੂ ਤਵੀਆਂ ਨੇ, ਇਹ ਰਸ਼ੀਆ ਦੇ ਪਿਛਲੱਗ ਨੇ, ਇਹਨਾਂ ਨੇ ਉਸੇ ਰਸਤੇ ਹੀ ਜਾਣਾ ਹੈ। ਅਮਰੀਕਾ ਨੇ ਬਥੇਰਾ 24 ਸਾਲ ਇਹਨਾਂ ਦੇ ਉੱਤੇ ਬੈਠ ਲਾ ਕੇ ਦੇਖ ਲਿਆ। ਇਹ ਹੁਣ ਇਹਨਾਂ ਦੀ ਧੌਣ ਵੀ ਕਾਬੂ ਆਈ ਹੋਈ ਹੈ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਥੱਲੇ, ਔਰ ਦੂਜੇ ਇਹਨਾਂ ਨੂੰ ਜਰਾ ਜਲਵਾ ਦਿਖਾਓ, ਇਹਨਾਂ ਦੇ ਪੱਲੇ ਪੁੱਲੇ ਕੁਛ ਨਹੀਂ ਹੈ। ਰਸ਼ੀਆ ਨੇ ਕਿੱਥੋਂ ਕੀ ਸਸਟੇਨ ਕਰਨਾ ਹੈ ਜਾਂ ਈਵਨ ਕਿੰਨੀ ਕੁ ਦੇਰ ਉਹ ਸਾਰੇ ਉਸ ਪਾਰਟ ਨੂੰ ਕੰਟੀਨਿਊ ਕਰ ਸਕਦੇ ਨੇ। ਸੋ ਇਹ ਆਪਣੇ ਆਪ ਦੇ ਵਿੱਚ ਇਹਨਾਂ ਨੇ, ਇੰਡੀਆ ਨੇ ਇਹ ਮੂੰਹ ਚੜਾਉਣ ਦੀ ਵੀ ਅਮਰੀਕਾ ਦੀ ਕੋਸ਼ਿਸ਼ ਕੀਤੀ ਹੈ ਤੇ ਇਹ ਵੀ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਜੀ ਜੇ ਤੁਸੀਂ ਹੁਣ ਸਾਨੂੰ ਇਹਦੇ ਤੇ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਦੇ ਉੱਤੇ ਅਕਾਊਂਟੇਬਲ ਬਣਾਉਂਦੇ ਹੋ ਤਾਂ ਅਸੀਂ ਵਾਪਸ ਆਪਣੇ ਪੁਰਾਣੇ ਆਕਾ ਦੀ ਕੱਛ ਵਿੱਚ ਲੱਗੇ ਆ ਵੜਨ, ਔਰ ਵਾਕਈ ਵੜ ਵੀ ਗਏ। ਨੋ ਡਾਊਟ। ਸੋ ਡਾਕਟਰ ਸਾਹਿਬ ਇੱਥੇ ਲੈਣਾ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਦਿਨੀ ਭਾਈ ਅਮਰਿਤਪਾਲ ਸਿੰਘ ਦੇ ਮਾਤਾ ਬਲਵਿੰਦਰ ਕੌਰ ਜੀ ਦਾ ਇੱਕ ਬਿਆਨ ਆਇਆ ਸੀ ਜਿਸ ਵਿੱਚ ਉਹਨਾਂ ਨੇ ਕਿਹਾ ਸੀ ਕਿ ਭਾਈ ਅਮਰਿਤਪਾਲ ਸਿੰਘ ਖਾਲਿਸਤਾਨੀ ਨਹੀਂ ਹੈ। ਇਸ ਬਿਆਨ ਤੇ ਸਿੱਖ ਸੰਗਤਾਂ ਵੱਲੋਂ ਨਿਰਾਸ਼ਾ ਦਾ ਇਜ਼ਹਾਰ ਕੀਤਾ ਗਿਆ ਸੀ, ਪਰ ਭਾਈ ਅਮਰਿਤਪਾਲ ਸਿੰਘ ਹੋਰਾਂ ਨੇ ਇਸ ਦੇ ਉੱਤੇ ਸਪਸ਼ਟੀਕਰਨ ਦਿੰਦਿਆਂ ਸਪਸ਼ਟ ਤੌਰ ਤੇ ਕਿਹਾ ਹੈ ਕਿ ਖਾਲਸੇ ਰਾਜ ਦਾ ਸੁਪਨਾ ਦੇਖਣਾ ਕੋਈ ਗੁਨਾਹ ਨਹੀਂ ਹੈ, ਸਗੋਂ ਮਾਣ ਵਾਲੀ ਗੱਲ ਹੈ। ਜਿਸ ਸੁਪਨੇ ਦੀ ਪੂਰਤੀ ਲਈ ਲੱਖਾਂ ਸਿੱਖਾਂ ਨੇ ਸ਼ਹੀਦੀ ਦਿੱਤੀ ਹੋਵੇ, ਉਸ ਮਾਰਗ ਤੇ ਪਿੱਛੇ ਹਟ ਜਾਣ ਬਾਰੇ ਅਸੀਂ ਸੁਪਨੇ ਵਿੱਚ ਵੀ ਨਹੀਂ ਸੋਚ ਸਕਦੇ। ਸੋ ਉਹਨਾਂ ਨੇ ਆਪਣੇ ਪਰਿਵਾਰ ਨੂੰ ਵੀ ਇਸ ਸੰਬੰਧੀ ਹੈ ਸਖਤ ਤਾੜਨਾ ਦਿੱਤੀ ਹੈ। ਅਸੀਂ ਭਾਈ ਅਮਰਿਤਪਾਲ ਸਿੰਘ ਜੀ ਦੇ ਇਸ ਬਿਆਨ ਦੀ, ਇਸ ਸਟੈਂਡ ਦੀ ਸ਼ਲਾਘਾ ਕਰਦੇ ਹਾਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਐਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸ਼ੁੱਕਰਵਾਰ ਦੇ ਪ੍ਰੋਗਰਾਮ ਦਾ ਸਾਡਾ ਅਖੀਰਲਾ ਸੈਗਮੈਂਟ ਇਸ ਦੇ ਉੱਤੇ ਹੀ ਸੀ, ਕਿਉਂਕਿ ਇਸ ਗੱਲ ਦੀ ਚਰਚਾ ਸਾਰੇ ਹੀ ਪ੍ਰਿੰਟ ਮੀਡੀਆ ਤੇ ਵੀ ਔਰ ਸੋਸ਼ਲ ਮੀਡੀਆ ਤੇ ਵੀ ਸੀ, ਔਰ ਮੈਂ ਖੁਦ ਵੀ ਉਹ ਸਾਊਂਡ ਬਾਈਟ ਉਹਨਾਂ ਦਾ ਦੇਖਿਆ, ਮਾਤਾ ਬਲਵਿੰਦਰ ਕੌਰ ਜੀ ਦਾ, ਭਾਈ ਅਮਰਿਤਪਾਲ ਸਿੰਘ ਦੇ ਮਾਤਾ ਜੀ, ਜਿਹਦੇ 'ਚ ਉਹਨਾਂ ਨੇ ਕਿਹਾ ਸੀ ਕਿ ਵੀ ਜਿਹੜੇ ਭਾਈ ਸਾਹਿਬ ਨੇ ਉਹ ਖਾਲਿਸਤਾਨੀ ਨਹੀਂ ਹੈਗੇ, ਔਰ ਉਹ ਤਾਂ ਸੰਵਿਧਾਨ ਦੀ ਉਹਨਾਂ ਨੇ ਸਹੁੰ ਚੁੱਕੀ ਹੈ, ਸੰਵਿਧਾਨ 'ਚ ਰਹਿ ਕੇ ਉਹ ਕੰਮ ਕਰਨਾ ਚਾਹੁੰਦੇ ਨੇ, ਔਰ ਉਹਨਾਂ ਨੂੰ ਖਾਮ-ਖਾ ਬਦਨਾਮ ਕੀਤਾ ਜਾ ਰਿਹਾ। ਔਰ ਜ਼ਾਹਰ ਹੈ ਇਸ ਗੱਲ ਨੇ ਬਹੁਤ ਇੱਕ ਨਿਰਾਸ਼ਤਾ ਦਾ ਆਲਮ
ਚਾਰ ਚਫੇਰੇ ਪੈਦਾ ਕੀਤਾ, ਕਿਉਂਕਿ ਇਹ ਨਹੀਂ ਹੈ ਕਿ ਕੋਈ ਇਹ ਐਕਸਪੈਕਟ ਕਰਦਾ ਕਿ ਉਹ ਖਾਲਿਸਤਾਨ ਜ਼ਿੰਦਾਬਾਦ ਸ਼ਾਊਟ ਕਰਦੇ ਰਹਿਣ ਆਲਵੇਜ਼ ਉਹਨਾਂ ਦਾ ਪਰਿਵਾਰ, ਪਰ ਇਹ ਕਿਉਂਕਿ ਇੱਕ ਪੋਜੀਸ਼ਨ ਹੈ ਜਿਸ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਉਹਨਾਂ ਨੇ ਸੰਵਿਧਾਨ ਦੇ ਥੱਲੇ ਇਲੈਕਸ਼ਨ ਲੜੀ ਵੀ ਔਰ ਆਪਣੀ ਕਮਿਟਮੈਂਟ ਦੇਣੀ ਹੁੰਦੀ ਹੈ ਕਿ ਵੀ ਅਸੀਂ ਹਾਂ, ਪਰ ਉਹਦੇ ਤੇ ਉਹਨਾਂ ਦੀ ਆਪਣੀ ਟੇਕ ਹੈ ਕਿ ਭਾਈ ਜਦੋਂ ਅੰਗਰੇਜ਼ਾਂ ਦੇ ਖਿਲਾਫ ਅਸੀਂ ਲੜ ਰਹੇ ਸੀ ਜਾਂ ਉਹ ਭਾਵੇਂ ਗਾਂਧੀ ਨਹਿਰੂ ਦੂਜੇ ਤੀਜੇ ਸੀ, ਮੰਗਦੇ ਤਾਂ ਉਹ ਆਜ਼ਾਦੀ ਸੀ ਅੰਗਰੇਜ਼ਾਂ ਤੋਂ, ਪਰ ਜੋ ਵੀ ਉਹਨਾਂ ਦਾ ਸਿਸਟਮ ਸੀ ਉਹਦੇ ਥੱਲੇ ਵੀ ਉਹ ਜਿਹੜਾ ਉਹਦੇ ਚੋਂ ਮੈਕਸਿਮਮ ਲਾਹਾ ਲੈਂਦੇ ਸੀ। ਔਰ ਇਹ ਉਹਨਾਂ ਦਾ ਹੋਰ ਵੀ ਪੁਰਾਣੀ ਕਿਸੇ ਸਪੀਚ ਨੂੰ ਕੱਢ ਕੇ ਕਿਸੇ ਨੇ ਕਿਹਾ ਕਿ ਭਾਈ ਉਹਨਾਂ ਨੇ ਜਿਹਦੇ 'ਚ ਉਹਨਾਂ ਦਾ ਸਪਸ਼ਟਤਾ ਦੇ ਨਾਲ ਇਹ ਕਹਿਣਾ ਕਿ ਜੀ ਇਹ ਜਿਹੜਾ ਜਦੋਂ ਅਸੀਂ ਇੱਕ ਗੁਰੀਲਾ ਲੜਾਈ 'ਚ ਹੁੰਦੇ ਆ ਉਹਦੇ 'ਚ ਜੇ ਦੁਸ਼ਮਣ ਦੇ ਸਾਧਨ ਵੀ ਵਰਤਣੇ ਪੈਂਦੇ ਨੇ ਆਪਣੀ ਗੱਲ ਨੂੰ ਅੱਗੇ ਤੋਰਨ ਦੇ ਲਈ, ਔਰ ਉਸ ਦਾ ਲਾਹਾ ਜੇ ਕੋਈ ਨਿੱਜ ਦੇ ਲਈ ਲੈਂਦਾ ਉਹ ਵੱਖਰੀ, ਉਹ ਕੰਡੈਮਨੇਬਲ ਹੈ, ਪਰ ਜੇ ਉਸ 'ਚੋਂ ਤੁਸੀਂ ਆਪਣੇ ਕਾਜ਼ ਨੂੰ ਅੱਗੇ ਤੋਰਦੇ ਹੋ ਤੇ ਇਹ ਇੱਕ ਯੋਗ ਤਰੀਕਾ ਵੀ ਹੈ। ਉਹਨਾਂ ਦਾ ਆਪਣੀ ਟੇਕ ਹੈ, ਅਸੀਂ ਇਸ ਦੇ ਨਾਲ ਆਪਣਾ ਹਮੇਸ਼ਾ ਹੀ ਆਪਣਾ ਪਾਰਟ ਦਿੰਦੇ। ਹੁਣ ਇਹ ਇੱਕ ਵੱਡਾ ਟੈਸਟ ਸੀ ਕਿ ਜਦੋਂ ਮਾਤਾ ਜੀ ਨੇ ਕੈਟਾਗੋਰੀਕਲੀ ਇਸ ਲਾਈਨ ਨੂੰ ਕਿਹਾ ਤੇ ਇੱਕਦਮ ਕ੍ਰਿਟਿਸਿਜ਼ਮ ਵੀ ਸ਼ੁਰੂ ਹੋਇਆ ਸੰਗਤ ਦੇ ਵਿੱਚ ਵੀ, ਔਰ ਈਵਨ ਪ੍ਰੋਮੀਨੈਂਟ ਵਿਰੋਧੀ ਤਾਂ ਪਹਿਲਾਂ ਹੀ ਡੀਕਦੇ ਹੁੰਦੇ ਨੇ, ਈਵਨ ਸਰ ਸਿਮਰਨਜੀਤ ਸਿੰਘ ਮਾਨ ਹੋਰਾਂ ਦੇ ਵੀ ਇਸ ਦੇ ਉੱਤੇ ਆਏ, ਔਰ ਰਾਈਟਲੀ ਸੋ, ਕਿ ਵੀ ਅਸੀਂ 40 ਸਾਲ ਤੋਂ ਸੰਘਰਸ਼ ਕਰ ਰਹੇ ਹਾਂ, ਜੇ ਅਸੀਂ ਇਸ ਹੋਪ ਦੇ ਨਾਲ ਇੱਧਰ ਤੁਰੇ ਹਾਂ ਤੇ ਇਹ ਇਸ ਕਿਸਮ। ਹੁਣ ਇਸ ਦੇ ਉੱਤੇ ਉਹਨਾਂ ਦਾ ਸਪਸ਼ਟ ਜਿਹੜਾ ਬਿਆਨ ਹੈ ਡਿਬਰੂਗੜ੍ਹ ਜੇਲ੍ਹ ਤੋਂ ਆਇਆ ਪੰਜਾਬੀ 'ਚ ਵੀ, ਔਰ ਈਵਨ ਅੰਗਰੇਜ਼ੀ ਕੁਛ ਮੀਡੀਆ ਨੇ ਚੁੱਕਿਆ, ਕੁਛ ਜਿਹੜੇ ਸਵਾਰਨ ਕ੍ਰਿਟਿਕ ਹੁੰਦੇ ਨੇ ਉਹਨਾਂ ਨੇ ਈਵਨ ਇਹਦਾ ਨੋਟਿਸ ਨਹੀਂ ਲਿਆ। ਇੱਕ ਦੋ ਜਿਹੜੇ ਇੱਥੇ ਡਿਸਇਨਫੋਰਮੇਸ਼ਨ ਫੈਲਾਉਣ ਲਈ ਭੇਜੇ ਹੋਏ ਲੋਕ ਨੇ ਉਹਨਾਂ ਨੇ ਤਾਂ ਇਹ ਕਿਹਾ ਜੀ ਇਹ ਬਿਆਨ ਹੀ ਜਾਲੀ ਹੈ ਅੰਮ੍ਰਿਤਪਾਲ ਸਿੰਘ ਦਾ। ਹੁਣ ਇਹ ਪਤਾ ਨਹੀਂ ਉਹਨਾਂ ਕੋਲ ਕਿਹੜੀ ਜਾਣਕਾਰੀ ਹੈ ਜਾਲੀ ਦੀ, ਪਰ ਅਸੀਂ ਇਸ ਦੇ ਉੱਤੇ ਚਰਚਾ ਕਰਦੇ ਹਾਂ। ਉਹਨਾਂ ਨੇ ਜਿਹੜੀ ਆਪਣਾ ਇਸ ਦੇ ਉੱਤੇ ਟੇਕ ਦਿੱਤੀ ਹੈ, ਰਾਜ ਬਿਨਾ ਨਹਿ ਧਰਮ ਚਲੇ ਹੈ, ਧਰਮ ਬਿਨਾ ਸਭ ਦਲੇ ਮਲੇ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ ਮਾਤਾ ਜੀ ਵੱਲੋਂ ਦਿੱਤੇ ਬਿਆਨ ਬਾਰੇ ਜਦੋਂ ਅੱਜ ਮੈਨੂੰ ਪਤਾ ਲੱਗਾ ਤਾਂ ਮੇਰਾ ਮਨ ਬਹੁਤ ਦੁਖੀ ਹੋਇਆ। ਬੇਸ਼ੱਕ ਮੈਨੂੰ ਇਹ ਯਕੀਨ ਹੈ ਕਿ ਮਾਤਾ ਜੀ ਵੱਲੋਂ ਇਹ ਬਿਆਨ ਅਣਜਾਣੇ ਵਿੱਚ ਦਿੱਤਾ ਗਿਆ, ਪਰ ਫਿਰ ਵੀ ਅਜਿਹਾ ਬਿਆਨ ਮੇਰੇ ਪਰਿਵਾਰ ਜਾਂ ਕਿਸੇ ਵੀ ਉਸ ਸ਼ਖਸ ਵੱਲੋਂ ਜੋ ਮੇਰੀ ਹਮਾਇਤ ਕਰਦਾ ਹੈ ਉਸ ਵੱਲੋਂ ਨਹੀਂ ਆਉਣਾ ਚਾਹੀਦਾ। ਖਾਲਸੇ ਰਾਜ ਦਾ ਸੁਪਨਾ ਵੇਖਣਾ ਕੋਈ ਗੁਨਾਹ ਨਹੀਂ, ਸਗੋਂ ਮਾਣ ਵਾਲੀ ਗੱਲ ਹੈ। ਜਿਸ ਸੁਪਨੇ ਦੀ ਪੂਰਤੀ ਲਈ ਲੱਖਾਂ ਸਿੱਖਾਂ ਨੇ ਸ਼ਹੀਦੀ ਦਿੱਤੀ ਹੋਵੇ, ਉਸ ਮਾਰਗ ਤੋਂ ਪਿੱਛੇ ਹਟ ਜਾਣ ਬਾਰੇ ਅਸੀਂ ਸੁਪਨੇ ਵਿੱਚ ਵੀ ਨਹੀਂ ਸੋਚ ਸਕਦੇ। ਮੈਂ ਬਹੁਤ ਵਾਰੀ ਸਟੇਜਾਂ ਤੋਂ ਬੋਲਦਿਆਂ ਇਹ ਗੱਲ ਕਹੀ ਕਿ ਜੇ ਮੈਨੂੰ ਪੰਥ ਤੇ ਪਰਿਵਾਰ ਵਿੱਚੋਂ ਇੱਕ ਚੁਣਨਾ ਪਿਆ ਤਾਂ ਮੈਂ ਹਮੇਸ਼ਾ ਪੰਥ ਦੀ ਚੋਣ ਕਰਾਂਗਾ। ਇਸ ਗੱਲ ਤੇ ਇਤਿਹਾਸ ਦਾ ਉਹ ਵਾਕਿਆ ਬਹੁਤ ਢੁਕਵਾਂ ਬੈਠਦਾ ਹੈ ਜਿੱਥੇ ਬੰਦਾ ਸਿੰਘ ਬਹਾਦਰ ਦੇ ਨਾਲ ਦੇ ਸਿੰਘਾਂ ਨੂੰ ਸ਼ਹੀਦ ਕੀਤਾ ਜਾ ਰਿਹਾ ਸੀ ਤਾਂ ਇੱਕ 14 ਸਾਲ ਦੇ ਨੌਜਵਾਨ ਦੀ ਮਾਂ ਨੇ ਉਸ ਨੂੰ ਬਚਾਉਣ ਲਈ ਇਹ ਗੱਲ ਕਹਿ ਦਿੱਤੀ ਕਿ ਇਹ ਨੌਜਵਾਨ ਸਿੱਖ ਨਹੀਂ। ਤਾਂ ਉਸ ਨੌਜਵਾਨ ਨੇ ਅੱਗੋਂ ਇਹ ਗੱਲ ਕਹੀ ਕਿ ਜੇ ਇਹ ਔਰਤ ਇਹ ਕਹਿੰਦੀ ਹੈ ਕਿ ਮੈਂ ਗੁਰੂ ਦਾ ਸਿੱਖ ਨਹੀਂ ਤਾਂ ਮੈਂ ਇਹ ਗੱਲ ਕਹਿਣਾ ਕਿ ਇਹ ਮੇਰੀ ਮਾਂ ਨਹੀਂ। ਬੇਸ਼ੱਕ ਇਹ ਉਦਾਹਰਣ ਇਸ ਘਟਨਾ ਵਾਸਤੇ ਬੇਹੱਦ ਸਖਤ ਹੈ, ਪਰ ਸਿਧਾਂਤਕ ਪੱਖ ਤੋਂ ਇਹ ਗੱਲ ਸਮਝਣ ਵਾਲੀ ਹੈ। ਮੈਂ ਆਪਣੇ ਪਰਿਵਾਰ ਨੂੰ ਇਸ ਗੱਲ ਦੀ ਤਾੜਨਾ ਕਰਦਾ ਹਾਂ ਕਿ ਕਦੇ ਵੀ ਸਿੱਖ ਰਾਜ ਉੱਤੇ ਸਮਝੌਤਾ ਕਰਨ ਬਾਰੇ ਸੋਚਣਾ ਵੀ ਗਵਾਰਾ ਨਹੀਂ ਹੈ, ਕਹਿਣਾ ਤਾਂ ਦੂਰ ਦੀ ਗੱਲ ਹੈ, ਅਤੇ ਅੱਗੇ ਤੋਂ ਸੰਗਤੀ ਰੂਪ ਵਿੱਚ ਵਿਚਰਦਿਆਂ ਬੋਲਦਿਆਂ ਅਜਿਹੀ ਕਤਾਈ ਨਹੀਂ ਹੋਣੀ ਚਾਹੀਦੀ। ਗੁਰੂ ਪੰਥ ਦਾ ਦਾਸ ਅੰਮ੍ਰਿਤਪਾਲ ਸਿੰਘ ਬੰਦੀ, ਡਿਬਰੂਗੜ੍ਹ ਜੇਲ੍ਹ। ਹੁਣ ਇਸ ਤੋਂ ਵੱਧ ਕੇ ਇਹ ਤਾਂ ਇਹਨੇ ਹਾਲਾਂ ਇਹ ਕਾਫੀ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਵਾਲੇ ਵਾਕਿਆ ਨੂੰ ਕੋਟ ਕਰਕੇ ਉਹਨਾਂ ਨੇ ਆਲਮੋਸਟ ਉੱਥੇ ਪਹੁੰਚ ਗਏ ਕਿ ਵੀ ਮੇਰਾ ਫਿਰ ਪਰਿਵਾਰ ਨਾਲ ਕੋਈ ਸੰਬੰਧ ਨਹੀਂ ਹੈ। ਉਹਨਾਂ ਨੇ ਇਹ ਸੌਖਾ ਨਹੀਂ ਹੈ ਕਹਿਣਾ। ਸੋ ਮੈਂ ਸਮਝਦਾ ਹਾਂ ਵੀ ਅਸੀਂ ਇਸੇ ਲਈ ਜਦੋਂ ਕਿਸੇ ਦੇ ਵੀ ਕਿਰਦਾਰ ਬਾਰੇ ਗੱਲ ਕਰਦੇ ਹਾਂ ਤਾਂ ਮੇਰਾ ਕਹਿਣਾ ਇਹ ਹੁੰਦਾ ਹੈ ਕਿ ਭਾਈ ਠੀਕ ਹੈ, ਕੌਮ ਨੇ ਬਹੁਤ ਸਾਰਿਆਂ ਤੇ ਹੋਪ ਰੱਖੀ, ਡਿਸਅਪਾਇੰਟਮੈਂਟ ਹੋਈ, ਇਸ ਲਈ ਅਸੀਂ ਹਰ ਗੱਲ ਨੂੰ ਬਹੁਤ ਕਲੋਜ਼ਲੀ ਵਾਚ ਕਰਦੇ ਹਾਂ, ਕੌਮ ਵਾਚ ਕਰਦੀ ਹੈ। ਪਰ ਫਿਰ ਵੀ ਮੈਂ ਸਮਝਦਾ ਵੀ ਕੁਝ ਹਾਲਤਾਂ 'ਚ ਥੋੜਾ ਜਿਹਾ ਬੈਨੀਫਿਟ ਆਫ ਡਾਊਟ ਦੇ ਦੇਣਾ ਚਾਹੀਦਾ ਹੈ।
ਵਕਤ ਔਰ ਪਤਾ ਨਾਲ ਦੀ ਨਾਲ ਲੱਗ ਜਾਂਦਾ। ਜਿਹਨੇ ਵੀ ਡਿਵੀਏਟ ਹੋਣਾ ਉਹ ਇੰਨਾ ਕੁ ਹੁਣ ਉਹ ਗਏ ਜ਼ਮਾਨੇ ਕਿ ਜੀ ਅੰਦਰ ਵੜ ਕੇ ਚਾਹ ਦਾ ਕੱਪ ਪੀ ਕੇ ਸਮਝੌਤਾ ਕਰਕੇ ਆ ਗਏ, ਪਤਾ ਹੀ ਨਹੀਂ ਲੱਗਾ। ਆ ਹੁਣ ਸਾਰੇ ਅਕਾਲੀਆਂ ਦੇ ਬਾਗੀ ਜਿੰਨੇ ਆਪਣੇ ਆਪ ਨੂੰ ਕਹਿਣ ਵਾਲੇ ਨੇ ਇਹਨਾਂ ਨੂੰ ਰਿਡੀਕਿਊਲ ਕਰ ਰਹੇ ਨੇ। ਲੋਕਾਂ ਨੂੰ ਪਤਾ ਹੈ ਵੀ ਕੱਲ ਤੱਕ ਤੁਸੀਂ ਉਹਨਾਂ ਦੇ ਨਾਲ ਸੀ, ਜਿੰਨੇ ਫੈਸਲੇ ਹੋਏ, ਸੌਦਾ ਸਾਧ ਨੂੰ ਮਾਫੀ, ਗੋਲੀ ਕਾਂਡ, ਬੁਰਜਵਾਰ ਸਿੰਘਵਾੜਾ, ਬਹਿਬਲ ਕਲਾਂ, ਅੱਜ ਤੁਹਾਨੂੰ ਲੱਗਦਾ ਕਿ ਵੀ ਤੁਸੀਂ ਜਿਹੜੇ ਆ ਨਹਾਤੇ ਧੋਤੇ ਹੋ ਗਏ ਤੇ ਸੁਖਬੀਰ ਬਾਦਲ ਦੇ ਥੱਲੇ ਹੀ ਸਾਰਾ ਉਹੀ ਦੋਸ਼ੀ ਹੈ। ਔਰ ਇਸੇ ਤਰ੍ਹਾਂ ਜੇ ਉਹ ਇਸ ਕਿਸਮ ਦੀਆਂ ਗੱਲਾਂ ਗੋਲ ਮੋਲ ਜੀ ਅਸੀਂ ਮਾਫੀ ਮੰਗ ਲਈ, ਅਸੀਂ ਹੁਣ ਚਲੇ ਗਏ ਆ, ਅਸੀਂ ਅਕਾਲ ਤਖਤ ਦੇ ਜਥੇਦਾਰ ਨੂੰ 70 ਬੰਦਿਆਂ ਦੀ ਲਿਸਟ ਦੇ ਦਿੱਤੀ, ਅਸੀਂ ਭਾਂਡੇ ਮਾਂਜ ਉਹਦਾ। ਔਰ ਤੁਸੀਂ ਦੇਖੋਗੇ ਕਿ ਕੌਮ 'ਚ ਕੋਈ ਔਰ ਇਹ ਹੈ ਜਿਹੜੀ ਮੈਚਿਓਰਿਟੀ ਓਵਰ ਏ ਪੀਰੀਅਡ ਆਫ ਟਾਈਮ, ਉਹਨਾਂ ਨੂੰ ਪਤਾ ਹੈ। ਔਰ ਇੱਕ ਪਾਸੇ ਜੇ ਚੁੱਪਚਾਪ ਉਹ ਖਡੂਰ ਸਾਹਿਬ ਹੋਏ ਜਾਂ ਫਰੀਦਕੋਟ ਹੋਏ, ਕਿਹੜੇ ਉੱਥੇ ਪ੍ਰਚਾਰ ਹੋਏ ਨੇ ਜੀ, ਕਿਹੜੀਆਂ ਪਾਰਟੀ, ਕਿਹੜਾ ਸਟਰਕਚਰ ਸੀ, ਕਿਹਦੇ ਕੋਲ ਪੈਸਾ ਸੀ। ਬਿਲਕੁਲ। ਲੇਕਿਨ ਜਦੋਂ ਉਹ ਗੁਰੂ ਦੀ ਕਲਾ ਵਾਪਰਦੀ ਹੈ ਔਰ ਸੰਗਤ ਦੇ ਵਿੱਚ ਜਿਹੜਾ ਸੱਚ ਹੁੰਦਾ, ਸੋ ਮੈਂ ਸਮਝਦਾ ਕਿ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੂੰ ਵੀ ਮੌਕਾ ਦੇਣਾ ਬਣਦਾ। ਕੋਈ ਗੱਲ ਨਹੀਂ ਹੈ ਜੇ ਉਹਨਾਂ ਦੇ ਇਸ, ਔਰ ਇਹ ਚੰਗੀ ਗੱਲ ਹੈ ਕਿ ਵੀ ਇਸ ਤੋਂ ਪਹਿਲਾਂ ਕਿ ਪਰਿਵਾਰ ਕੋ ਹੋਰ ਲਾਈਨ ਕ੍ਰਾਸ ਕਰਦਾ, ਸੰਗਤ ਨੇ ਵੀ ਇਹਨੂੰ ਨੋਟਿਸ ਕੀਤਾ, ਉਹਨਾਂ ਨੇ ਵੀ ਇਹਦਾ ਨੋਟਿਸ ਲਿਆ ਔਰ ਇਹਨੂੰ ਅਸੀਂ ਐਪਰੀਸ਼ੀਏਟ ਕਰਦੇ ਹਾਂ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੈਂਕ ਯੂ ਬ੍ਰੇਕ ਵਿਊਅਰਸ, ਤੁਸੀਂ ਸਾਡੇ ਨਾਲ ਇਸ ਨਾਲ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਾਂਗੇ ਕਿ ਮੀਡੀਆ ਰਿਪੋਰਟਾਂ ਅਨੁਸਾਰ ਭਾਰਤ ਸਰਕਾਰ ਨੇ ਚੀਨ ਨਾਲ ਲੱਗਦੀ ਸਰਹੱਦ ਤੇ ਯਾਨੀ ਕਿ LAC ਤੇ 2 ਮਹਾਤਮਾ ਬੁੱਧ ਦੀਆਂ ਮੂਰਤੀਆਂ ਸਥਾਪਿਤ ਕੀਤੀਆਂ ਹਨ। ਹੈਰਾਨੀ ਇਸ ਗੱਲ ਦੀ ਹੈ ਕਿ 2020 ਤੋਂ ਹੁਣ ਤੱਕ ਚੀਨ ਨੇ ਭਾਰਤ ਦੀ 4000 ਕਿਲੋਮੀਟਰ ਤੋਂ ਜ਼ਿਆਦਾ ਜ਼ਮੀਨ ਖੋਈ ਹੈ। ਸੋ ਉਹ ਖੋਈ ਜ਼ਮੀਨ ਵਾਪਸ ਲੈਣ ਦੀ ਥਾਂ ਭਾਰਤ ਜੋ ਹੈ ਚੀਨ ਦੇ ਅੱਗੇ ਬੁੱਧ ਦੀਆਂ ਮੂਰਤੀਆਂ ਰੱਖ ਕੇ ਹੱਥ ਜੋੜ ਰਿਹਾ ਹੈ। ਸੋ ਇਸ ਵਰਤਾਰੇ ਨੂੰ ਅਮਰੀਕਾ ਸਮੇਤ ਪੱਛਮੀ ਜਗਤ ਵੀ ਬੜੇ ਧਿਆਨ ਨਾਲ ਦੇਖ ਰਿਹਾ ਹੈ ਕਿ ਇਹ ਕਿੰਨੇ ਕੁ ਤੀਸਮਾਨ ਖਾਨ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਗੁਰੂ ਨਾਨਕ ਸਾਹਿਬ ਨੇ 1526 ਦੇ ਵਿੱਚ ਜਦੋਂ ਬਾਬਰ ਹਮਲਾਵਰ ਹੋਇਆ, ਉਜ਼ਬੈਕ ਮੂਲ ਦਾ, ਖੁਰਾਸਾਨ ਵੱਲ ਗਿਆ ਔਰ ਫਿਰ ਉਧਰੋਂ ਡਿਫੀਟ ਹੋ ਕੇ ਹਿੰਦੁਸਤਾਨ ਵੱਲ ਮੁੜਿਆ। ਔਰ ਉਸ ਪੀਰੀਅਡ ਦੇ ਵਿੱਚ ਜਿਹੜੇ ਧਾਰਮਿਕ ਸ਼੍ਰੇਣੀ ਦੇ ਲੋਕ ਸੀ, ਉਹ ਪੰਡਤ ਸੀ ਜਾਂ ਪੀਰ ਸੀ, ਉਹ ਉਹਨਾਂ ਨੂੰ ਇਹ ਕਹਿੰਦੇ ਰਹੇ ਕਿ ਜੀ ਤੁਸੀਂ ਫਿਕਰ ਨਾ ਕਰੋ, ਤੁਹਾਨੂੰ ਅਸੀਂ ਜਿਹੜਾ ਐਸੇ ਮੰਤਰ ਪੜਾਂਗੇ ਔਰ ਐਸੇ ਅਸੀਂ ਚਿੱਲੇ ਕੱਟਾਂਗੇ ਕਿ ਮੁਗਲਿਆ ਫੌਜ ਜਿਉਂ ਹੀ ਇੰਡਸ ਦਰਿਆ ਸਿੰਧ ਕ੍ਰਾਸ ਕਰੇਗੀ ਸਭ ਅੰਨੇ ਹੋ ਜਾਣਗੇ ਔਰ ਕੋਈ ਲੜਾਈ ਦਾ ਨਹੀਂ, ਅੰਨੇ ਹੀ ਜਿਹੜੇ ਨੇ ਉਹ ਰਹਿਣਗੇ। ਔਰ ਉਸ ਸਾਰੇ ਦਾ ਵਰਤਾਰਾ ਗੁਰੂ ਨਾਨਕ ਸਾਹਿਬ ਨੇ ਖੁਦ ਬਾਣੀ ਦੇ ਵਿੱਚ ਬਿਆਨ ਕੀਤਾ, ਜਦੋਂ ਗੁਰੂ ਸਾਹਿਬ ਨੇ ਕਿਹਾ ਕਿ ਵੀ ਕੋਟੀ ਹੂੰ ਪੀਰ ਵਰਜ ਰਹਾਏ ਜਾਂ ਮੀਰ ਸੁਣਿਆ ਧਾਇਆ, ਕਿ ਜਿਹੜੇ ਕੋਟੀ ਇੰਨੇ ਹਜ਼ਾਰਾਂ ਜਿਹੜੇ ਪੀਰ ਨੇ ਔਰ ਦੂਜੇ ਨੇ ਉਹ ਵਰਜ ਰਹੇ ਨੇ ਕਿ ਭਾਈ ਹੋਰ ਕੁਛ ਨਹੀਂ ਕਰਨ ਦੀ ਲੋੜ। ਮੀਰ ਬਾਬਰ ਆ ਗਿਆ ਔਰ ਉਹਨੇ ਆ ਕੇ ਜਿਹੜਾ ਉਹ ਅੱਗਾਂ ਲਾਈਆਂ, ਲੁੱਟ ਮਾਰ, ਦੂਜਾ ਤੀਜਾ ਜੋ ਉਹਨੇ ਕਤਲੋਗਾਰਤ ਕੀਤਾ। ਕੋਊ ਮੁਗਲ ਨਾ ਹੋਆ ਅੰਧਾ ਕਿਨਾਂ ਨਾ ਪਰਚਾ ਪਾਇਆ ਲਾਇਆ, ਕਿ ਕੋਈ ਮੁਗਲ ਅੰਨਾ ਨਹੀਂ ਹੋਇਆ। ਕੋਈ ਵੀ ਜਿਹੜਾ ਜੋ ਉਹਨਾਂ ਦੇ ਡਰਾਮੇਬਾਜ਼ੀ ਸੀ। ਔਰ ਰਾਦਰ ਇਸ ਦੇ ਉਲਟ ਗੁਰੂ ਸਾਹਿਬ ਨੇ ਹੋਰ ਤਾਂ ਉਹਨਾਂ ਕਿਹਾ ਜੰਗ ਤਾਂ ਬੇਹਿਸਾਬੀ ਜਿਹੜਾ ਉਹਦੀ ਕੋਈ ਪ੍ਰਪੋਰਸ਼ਨੇਟ ਹੀ ਨਹੀਂ ਸੀ ਕਿ ਉਹਨੂੰ ਤੁਬਕ ਚਲਾਈ ਇਹਨੂੰ ਹਸਤ ਚੜਾਈ, ਕਿ ਪਠਾਣਾ ਦੇ ਕੋਲ ਜਿਹੜੀ ਫੌਜ ਦਿੱਲੀ ਤੇ ਹੈ ਉਹ ਹਾਥੀਆਂ ਦੀ ਫੌਜ ਹੈ, ਹਾਥੀ ਕੀਤੇ ਨੇ। ਔਰ ਉਦੋਂ ਤੱਕ ਅਜੇ ਇੱਥੋਂ ਦੇ ਖਿੱਤੇ ਵਾਲਿਆਂ ਨੂੰ ਤਾਂ ਤੁਬਕ ਦਾ ਜਾਂ ਤੋਪ ਦੇ ਫਾਇਰ ਦਾ ਹੀ ਪਤਾ ਨਹੀਂ ਸੀ। ਔਰ
ਕਿਉਂਕਿ ਬਾਬਰ ਉਹ ਚੰਗੇਜ਼ ਖਾਨ ਤੇ ਹਲਾਕੂ ਉਹਨਾਂ ਦਾ ਡਿਸੈਂਡੈਂਟ ਸੀ ਔਰ ਆਲਰੇਡੀ ਜਿਹੜਾ ਗਨ ਪਾਊਡਰ ਹੈ ਉਹ ਚਾਈਨਾ ਦੇ ਵਿੱਚ ਚੰਗੇਜ਼ ਖਾਨ ਨੇ ਇਜਾਦ ਕਰ ਲਿਆ ਸੀ। ਉਹ ਅਨਾਰ ਛੱਡਣ ਲਈ ਕਰਦੇ ਸੀ, ਉਹਨੇ ਦੇਖਿਆ ਵੀ ਨਾਈਟ੍ਰੋਜਨ ਔਰ ਸਲਫਰ, ਉਹਨੇ ਕਿਹਾ ਬੇਵਕੂਫੀ ਦੇ ਆਤਿਸ਼ਬਾਜ਼ੀ ਕਰ ਰਹੇ ਨੇ, ਇਹਨੂੰ ਤਾਂ ਹਥਿਆਰ ਬਣਾਇਆ ਜਾ ਸਕਦਾ। ਸੋ ਉਹਨਾਂ ਦੇ ਕੋਲ ਤੋਪਾਂ ਸੀ ਔਰ ਉਹਨੂੰ ਤੁਬਕ ਕਹਿੰਦੇ ਨੇ। ਸੋ ਗੁਰੂ ਸਾਹਿਬ ਨੇ ਬਾਣੀ 'ਚ ਕਿਹਾ, ਉਹਨਾਂ ਨੇ ਕਿਹਾ ਵੀ ਉਹ ਤੁਬਕ ਨੇ, ਇਹ ਹਾਥੀਆਂ ਦੇ ਉੱਤੇ ਨੇ, ਤੇ ਹੋਣਾ ਕੀ ਸੀ ਵੀ ਉਹਦੇ ਤੇ ਫਿਰ ਗੁਰੂ ਸਾਹਿਬ ਨੇ ਕਿਹਾ ਵੀ ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ, ਸਕਤਾ ਸਿਓ ਮਾਰੇ ਪੈ ਵੱਗੇ ਖਸਮੈ ਸਾ ਪਰਸੋਈ, ਕਿ ਜੇ ਇੱਕ ਤਾਕਤਵਰ ਦੂਜੇ ਨਾਲ ਡਿਊਲ ਕਰਦਾ ਹੈ, ਇੱਕ ਡਿੱਗ ਪੈਂਦਾ, ਕੋਈ ਰਿਗਰੈਟ ਨਹੀਂ ਹੈ, ਪਰ ਦੂਜਾ ਪਾਸਾ ਤਾਂ ਆਮ ਲੋਕ ਜ਼ੁਲਮ ਦਾ ਸ਼ਿਕਾਰ ਹੋ ਰਹੇ ਨੇ। ਹੁਣ ਇਹ ਹੈ, ਇਸ ਚੋਂ ਬਹੁਤ ਸਾਰੇ ਮੈਸੇਜ ਨੇ। ਇੱਕ ਤਾਂ ਇਹ ਹੈ ਕਿ ਦੁਸ਼ਮਣ ਦਾ ਮੂੰਹ ਭੰਨਣ ਦੇ ਲਈ ਤੁਹਾਨੂੰ ਦੁਸ਼ਮਣ ਦੇ ਬਰਾਬਰ ਦੇ ਹਥਿਆਰ ਔਰ ਤਿਆਰੀ ਜ਼ਰੂਰੀ ਹੁੰਦੀ ਹੈ। ਦੂਸਰਾ ਇਹ ਕਿ ਵੀ ਜਦੋਂ ਫਿਜ਼ੀਕਲ ਫਾਈਟ ਹੈ, ਜਿਹੜੇ ਰੂਹਾਨੀਅਤ ਦੀ ਇੱਕ ਆਪਣੀ ਦੁਨੀਆ, ਉਹ ਤੁਹਾਡੀ ਰੂਹ ਨੂੰ ਮਜ਼ਬੂਤ ਕਰਦੀ ਹੈ, ਤੁਹਾਡੇ ਇਰਾਦੇ ਨੂੰ ਪੁਖਤਾ ਕਰਦੀ ਹੈ, ਤੁਹਾਡੀ ਅੰਦਰ ਸੱਚ ਦੇ ਨਾਲ ਖਲੋਣ ਦੀ ਤਾਕਤ ਦਿੰਦੀ ਹੈ। ਪਰ ਜੰਗ ਦੇ ਮੈਦਾਨ ਦੇ ਵਿੱਚ ਤਾਂ ਬੈਟਰ ਆਰਮਾਮੈਂਟ, ਬੈਟਰ ਸੋਲਜਰਿੰਗ, ਬੈਟਰ ਸਟ੍ਰੈਟਜੀ, ਬੈਟਰ ਜਿਓਗ੍ਰਾਫੀ, ਇਹ ਸਾਰੇ ਮੈਟਰ ਕਰਦੇ ਨੇ। ਹੁਣ ਇਹ ਮੈਂ ਸਾਰੀ ਕਹਾਣੀ ਇਸ ਲਈ ਕਹੀ ਕਿ ਅਸੀਂ 2020 ਤੋਂ ਦੇਖ ਰਹੇ ਹਾਂ ਕਿ ਜਦੋਂ ਗਲਵਾਨ ਪਹਿਲਾਂ 1962 ਜੇ ਛੱਡਦੇ ਹੀ ਹੈ ਕਿ 40,000 ਸਕੁਅਰ ਮਾਈਲ ਟੈਰੀਟਰੀ ਭਾਰਤ ਦੀ, ਜਿਹੜਾ ਇਹਨਾਂ ਦੀ ਪਾਰਲੀਮੈਂਟ ਨੇ ਮਤਾ ਪਾਸ ਕੀਤਾ ਹੋਇਆ ਵੀ ਅਸੀਂ ਭਾਰਤ ਮਾਂ ਦੇ ਸਪੁੱਤਰ ਨਹੀਂ ਜੇ ਚੀਨ ਤੋਂ ਵਾਪਸ ਨਾ ਲਈਏ। ਹੁਣ ਇਹ ਜਿਹੜਾ ਸਾਰਾ RSS ਤਬਕਾ, BJP, ਜਿਹੜਾ ਨਹਿਰੂ ਨੂੰ, ਜਨਰਲ ਕੌਲ ਨੂੰ ਗਾਲਾਂ ਕੱਢਦੇ ਰਹੇ 1962 ਦੀ ਉਸ ਡਿਬੈਕਲ ਦੇ ਲਈ, ਜਿਹੜੀ ਹੋਈ ਵੀ ਬੜੀ ਬੁਰੀ ਤਰ੍ਹਾਂ, ਕਿ ਵੀ ਦੇਖੋ ਇਹ ਕੀਤਾ ਭਾਰਤ ਮਾਤਾ ਦੇ, ਅਸੀਂ ਸਪੂਤ ਨਹੀਂ ਹਾਂ ਜੇ ਅਸੀਂ ਵਾਪਸ ਨਾ ਲਈਏ। ਈਵਨ ਜਿੱਦਣ 5 ਅਗਸਤ 2019 ਨੂੰ ਕਸ਼ਮੀਰ ਦਾ ਆਰਟੀਕਲ 370 ਔਰ 35A ਖਤਮ ਕੀਤਾ, ਉਦਨ ਵੀ ਅਮਿਤ ਸ਼ਾਹ ਨੇ ਅਕਸਾਈ ਚਿੰਨ ਔਰ ਦੂਸਰਾ ਉਹ ਵੀ ਵਾਪਸ ਲੈਂਗੇ, ਲਦਾਖ ਨੂੰ ਯੂਨੀਅਨ ਟੈਰੀਟਰੀ ਬਣਾ ਦਿੱਤਾ। ਉਦੋਂ ਵੀ ਚਾਈਨਾ ਨੇ ਜਿਹੜਾ ਉਹਦਾ ਜਵਾਬ ਤਾਂ ਚਾਈਨਾ ਨੇ ਜੋ 5 ਅਗਸਤ 2019 ਦਾ ਸੀ ਉਹ ਤਾਂ ਜੂਨ 2020 'ਚ ਦਿੱਤਾ, ਜਦੋਂ ਗਲਵਾਨ ਵੈਲੀ 'ਚ ਇਹਨਾਂ ਦੇ 20 ਫੌਜੀ ਮਾਰੇ, ਡੰਡਿਆਂ ਨਾਲ ਹੀ ਕੁੱਟ-ਕੁੱਟ ਕੇ ਮਾਰਤੇ। ਕਿੰਨੇ ਉਹਨਾਂ ਦੇ ਜਿਹੜੇ ਨੇ ਉਹ POW ਲੈ ਲਏ, ਬਾਅਦ ਛੱਡਤੇ ਜੀ। ਲੇਕਿਨ ਇਹ ਇਹਨਾਂ ਦੇ ਆਪਣੇ ਆਈਡੀਆਲੋਗ ਸੁਬਰਾਮਨੀਅਮ ਸਵਾਮੀ ਦਾ ਕਹਿਣਾ ਹੈ ਕਿ ਭਾਈ 3000 ਸਕੁਅਰ ਮਾਈਲ, ਕਿਤੇ 4000 ਵੀ ਆਂਦਾ, ਅਸੀਂ 4 ਦੀ ਫਿਗਰ ਕੋਟ ਕਰਦੇ, ਤੋਂ ਜ਼ਿਆਦਾ ਜਿਹੜੀ ਜ਼ਮੀਨ ਹੈ ਉਹ ਚੀਨ ਨੇ ਉਹ ਡੈਮਸੋਂਗ, ਡੈਮਚੌਕ, ਉਹਨਾਂ ਸਾਰੇ ਪੈਂਗੋਂਗ ਸੋ ਲੇਕ, ਕਿੰਨੇ ਇਹਨਾਂ ਦੇ ਪੈਟਰੋਲਿੰਗ ਪੁਆਇੰਟ ਬਲੌਕ ਕੀਤੇ ਹੋਏ ਨੇ ਦੂਜੇ। ਹੁਣ 80 ਤੋਂ 90 ਹਜ਼ਾਰ ਫੌਜ ਇਹਨਾਂ ਨੇ ਆਪਣੀ ਉਧਰ ਲਾਈ ਹੋਈ ਹੈ LAC ਦੇ ਉੱਤੇ। LAC ਚਾਈਨਾ ਔਰ ਭਾਰਤ ਦਾ ਅਨਡਿਸਾਈਡਡ ਬਾਰਡਰ ਹੈ, ਜਿਹੜੀ ਲਾਈਨ ਜਿਹੜੀ ਹੈ ਉਸ ਮੈਕਮੋਨ ਨੇ ਖਿੱਚੀ ਹੋਈ ਹੈ। ਹੁਣ ਚਾਹੀਦਾ ਤਾਂ ਇਹ ਹੈ ਕਿ ਵੀ ਇੱਕ ਪਾਸੇ ਤੁਸੀਂ ਕਈ ਹਜ਼ਾਰ 60,000 ਕਰੋੜ ਦੇ ਰਾਫੇਲ ਲਿਆਂਦੇ, ਫਲਾਣਾ ਲਿਆਂਦਾ, ਅਸੀਂ ਇਨਫਰਾਸਟ੍ਰਕਚਰ ਬਣਾ ਰਹੇ ਹਾਂ। ਚਾਈਨਾ ਦੇ ਨਾਲ ਜੇ ਇੰਨੇ ਹੀ ਤੁਸੀਂ ਭਾਰਤ ਮਾਤਾ ਦੇ ਪੁੱਤਰ ਹੋ, 14 ਮੀਟਿੰਗਾਂ ਤੁਹਾਡੀਆਂ ਫੇਲ ਹੋਈਆਂ, ਕਿੰਨੀਆਂ 4 ਤੁਹਾਡੇ ਵਿਦੇਸ਼ ਮੰਤਰੀ ਮਿਲੇ ਨੇ, ਹੁਣ ਵੀ SCO ਦੇ ਵਿੱਚ S ਜੈ ਸ਼ੰਕਰ ਉਹਨੂੰ ਮਿਲਿਆ, ਉਹਨਾਂ ਦੇ ਫੋਰਨ ਮਿਨਿਸਟਰ ਨੂੰ, ਕਿ ਵੀ ਤੁਸੀਂ ਜੇ ਯੋਧੇ ਹੋ ਤਾਂ ਯੋਧਿਆਂ ਵਾਂਗ ਡੈਡਲਾਈਨ ਦਿਓ ਕਿ ਵੀ ਆਹ ਸਾਡੇ ਪੈਟਰੋਲਿੰਗ ਪੁਆਇੰਟ ਨੇ, ਨਹੀਂ ਹੈ ਤਾਂ ਆ ਜਾਓ ਟੱਕਰ ਦੇ ਉੱਤੇ। ਹੁਣ ਇਹ ਪੀਰਾਂ ਵਾਲਾ ਕੰਮ, ਜਾਂ ਅੱਗੇ ਜਿਵੇਂ ਉਹ ਹਮਲਾਵਰ ਕਈ ਵਾਰੀ ਅੱਗੇ ਗਊਆਂ ਕਰ ਦਿੰਦੇ ਸੀ ਤੇ ਇਹ ਦੌੜ ਜਾਂਦਾ ਸੀ ਕਿ ਗਾਂ ਮਾਤਾ ਨੂੰ ਕੀ ਕਰਨਾ। ਇਹ ਚੀਨੇ ਰੁਕਣ ਵਾਲੇ ਨਹੀਂ ਨੇ ਕਿ ਵੀ ਚੀਨ ਦੇ ਅੱਗੇ ਬੁੱਧ ਨੂੰ ਕਰ ਦਿਓ ਤੁਸੀਂ। ਹੁਣ ਇਹਨਾਂ ਦੀ ਆਪਣੀ ਖਬਰ ਹੈ ਔਰ ਬੁੱਧ ਦੀਆਂ, ਮੈਂ ਟੈਕਨੀਕਲ ਟੀਮ ਨੂੰ ਕਹਾਂਗਾ ਵੀ ਇੱਕ ਦਿਨ ਪੁਰਾਣੀ ਹੈ ਗੱਲ, ਪਿਕਚਰ ਵੀ ਇਹਦੇ ਤੇ ਟ੍ਰਿਬਿਊਨ ਨੇ ਦਿੱਤੀ ਹੋਈ ਹੈ। ਨਿਊ LAC ਐਕਸ਼ਨ। ਹੁਣ ਬੰਦਾ ਐਕਸ਼ਨ ਤਾਂ ਸੋਚਦਾ ਵੀ ਇੰਡੀਅਨ ਆਰਮੀ 80-90 ਹਜ਼ਾਰ ਉੱਥੇ ਰੱਖੀ ਹੋਈ ਹੈ, ਸਾਰੇ ਜਿਹੜੇ ਨੇ ਉਹ ਕੋਈ ਐਕਸ਼ਨ ਕਰ ਰਹੇ ਨੇ। Buddha statues at 1962 India-China battle sites. Both sides, Leung and Chishul, witnessed bloody battles during the 1962 India-China war. ਹੁਣ ਇਹਨਾਂ ਨੇ ਬੁੱਧ ਦੀ ਜਿਹੜੀ ਹੈ, ਉਹਦਾ ਬੁੱਧ ਦਾ ਇੱਕ ਪੋਜ਼ ਹੈ ਜਿਹਨੂੰ ਭੂਮੀ ਸਪਰਸ਼ਾ ਕਹਿੰਦੇ ਨੇ, ਜਿਸ ਸਿਟਿੰਗ ਪੋਸਚਰ 'ਚ ਬੈਠਾ ਹੁੰਦਾ। ਮੈਂ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਜੇ ਉਹ ਦਿਖਾ ਦੇਣ ਬੁੱਧ ਦਾ ਪੋਜ਼, ਕਿ ਵੱਡੇ ਖਰਚ ਕਰਕੇ ਉਹਨਾਂ ਨੇ 4 ਬੁੱਧ ਦੀਆਂ ਮੂਰਤੀਆਂ ਇਹ ਭੂਮੀ ਸਪਰਸ਼ਾ ਪੋਜ ਤਿਆਰ ਕੀਤੀਆਂ। 2 ਜਿਹੜੀਆਂ ਨੇ ਆਲਰੇਡੀ ਉਹਨਾਂ ਨੇ ਲਿਊਕੋਂਗ ਤੇ ਚਸ਼ੂਲ ਉਸ ਦੇ ਵਿੱਚ ਇੰਸਟਾਲ ਕਰ ਦਿੱਤੀਆਂ,
ਔਰ ਇੱਕ ਉਹਨਾਂ ਨੇ ਕਿਹਾ ਜੀ ਅਸੀਂ ਡੈਮ ਚੌਕ ਕਰਨੀ ਹੈ, ਤੇ ਚੌਥੀ ਦੀ ਅਜੇ ਅਸੀਂ ਲੋਕੇਸ਼ਨ ਲੱਭ ਰਹੇ ਹਾਂ। ਹੁਣ ਇਹ ਡੈਮ ਚੌਕ ਜਾਂ ਜਿੱਥੇ ਇਹਨਾਂ ਨੇ ਇੰਸਟਾਲ ਕੀਤੀਆਂ, ਇਹ ਉਹਨਾਂ ਦਾ ਇੰਟਰਨੈਸ਼ਨਲ ਬਾਰਡਰ LAC ਦੇ ਉੱਤੇ ਜਿੱਥੇ ਉਹਨਾਂ ਨੇ ਜ਼ਮੀਨ ਖੋਈ ਹੋਈ ਹੈ। ਹੁਣ ਹਾਲ ਇਹ ਹੈ ਕਿ ਵੀ ਜੇ ਇਹੀ ਕੁਝ ਕਰਨਾ ਹੈ ਤੇ ਉੱਥੇ ਫੌਜ ਵਿਚਾਰੇ ਨੂੰ ਕਾਹਨੂੰ ਮਰਵਾ ਰਹੇ ਹੋ? ਅਜੇ ਪਿਛਲੇ ਹਫਤੇ ਇੱਕ ਟੈਂਕ ਦੇ ਵਿੱਚ ਪਤਾ ਨਹੀਂ ਕਿਹੜਾ ਬਾਰਡਰ ਉੱਥੋਂ ਕਿਹੜੀ ਰਿਵਰ ਕ੍ਰਾਸ ਕਰ ਰਹੇ ਸੀ ਤੇ 8 ਬੰਦੇ ਟੈਂਕ ਦੇ ਵਿੱਚ, ਟੈਂਕ ਡੁੱਬ ਗਿਆ। 8 ਬੰਦੇ 8 ਘੰਟੇ ਵੇਟ ਕਰ, ਕੋਈ ਰੈਸਕਿਊ ਆਪਰੇਸ਼ਨ ਨਹੀਂ, ਸਾਰੇ ਦੇ ਸਾਰੇ ਰੁੜ ਗਏ। ਹੁਣ ਕੱਲਾ ਔਰ ਇਹਨਾਂ ਦੀਆਂ ਕਰਤੂਤਾਂ ਦਾ ਨਤੀਜਾ ਹੈ ਵੀ ਤੁਸੀਂ ਜੰਮੂ ਕਸ਼ਮੀਰ ਦੇ ਵਿੱਚ ਅੱਗ ਲਾਈ, ਉਹਦਾ ਨਤੀਜਾ ਹੁਣ ਇਹ ਕਹਿੰਦੇ ਸੀ ਜੀ ਜੰਮੂ ਕਸ਼ਮੀਰ ਇੰਨਾ ਪੀਸਫੁਲ ਹੋ ਗਿਆ, ਇੰਨਾ ਫਲਾਣਾ। ਅੱਜ ਦੀ ਖਬਰ ਹੀ ਹੈ 5 soldiers killed, 5 injured as militants attack army convoy in J&K's ਕਠੂਆ। ਹੁਣ ਆ ਜਿਹੜਾ ਪਿਛਲਾ ਐਕਸ਼ਨ ਵੀ ਹੋਇਆ, ਬੱਸ ਵਾਲਾ ਵੀ ਹੋਇਆ, ਇੱਕ ਹੋਰ ਵੀ ਹੋਇਆ, ਉਹ ਕਠੂਆ ਜਿਹੜਾ ਪਠਾਨਕੋਟ ਦੇ ਨਾਲ ਲੱਗਦਾ, 16 ਕਿਲੋਮੀਟਰ ਹੈ ਕਠੂਆ ਜ਼ਿਲ੍ਹਾ। ਇਹ ਜਿਹੜੇ ਹੁਣ ਐਕਸ਼ਨ ਕਰ ਰਹੇ ਨੇ ਉਹਨਾਂ ਦੇ ਮਿਲੀਟੈਂਟ, ਉਹ ਕੋਈ श्रीनगर ਵੈਲੀ 'ਚ ਜਾਂ ਪੁੰਛ ਜਾਂ ਅਨੰਤਨਾਗ ਜਾਂ ਬਾਰਾਮੂਲਾ ਜਾਂ ਉਸ ਕਸ਼ਮੀਰ ਵੈਲੀ 'ਚ ਨਹੀਂ ਕਰ ਰਹੇ। ਇਹ ਸਾਰੇ ਹੀ ਐਕਸ਼ਨ ਇਸ ਰੀਜਨ 'ਚ ਨੇ ਜਿਹੜੇ ਹਿੰਦੂ ਮੈਜੋਰਿਟੀ ਰੀਜਨ ਹੈ ਇਹਨਾਂ ਦਾ। 5 soldiers killed, 5 injured as militants attack army convoy in J&K's Kathua. Firefight between army and militants continue in Kathua. Paratroopers airdropped to tighten cordon. This is the 4th terror incident in 48 hours in Jammu Kashmir. 48 ਘੰਟਿਆਂ ਚੌਥੀ, ਔਰ ਜੇ ਉਹ ਸਿੱਧਾ ਫੌਜ ਨੂੰ ਹੀ ਲੈ ਰਹੇ ਨੇ। ਹੁਣ ਉਹ ਈਵਨ ਪੈਰਾਮਿਲਟਰੀ ਜਾਂ J&K ਪੁਲਿਸ ਦੀ ਪਰਵਾਹ ਨਹੀਂ ਕਰਦੇ। ਤੇ ਜੇ 5 ਟ੍ਰੇਨਡ ਸੋਲਜਰ ਤੁਹਾਡੇ ਇੱਥੇ ਮਰੇ ਨੇ, 5 ਜ਼ਖਮੀ ਨੇ, ਜ਼ਖਮੀ ਜ਼ਿਆਦਾ ਹੋਣਗੇ ਔਰ ਇਹ ਕਰ ਰਹੇ ਨੇ। ਤੇ ਤੁਹਾਡਾ ਕਿਹੜਾ ਐਕਸ਼ਨ? ਉੱਥੇ ਤੁਸੀਂ ਲਦਾਖ ਨੂੰ ਯੂਨੀਅਨ ਟੈਰੀਟਰੀ ਬਣਾਤਾ, ਕਸ਼ਮੀਰੀਆਂ ਨੂੰ ਤੁਸੀਂ ਕਿਹਾ ਜੀ ਅਸੀਂ ਦੱਬ ਲਿਆ, ਅਸੀਂ ਹੁਣ ਜਿਹੜਾ ਇਹਨਾਂ ਨੂੰ ਉੱਠਣ ਨਹੀਂ ਦੇਣਾ, ਤੇ ਉੱਥੇ ਜਾ ਕੇ ਬੁੱਧ ਦੀ ਮੂਰਤੀ ਦਿਖਾ ਰਹੇ ਵੀ ਕਮਾਲ ਹੈ ਕਿ ਵੀ ਤੁਹਾਡਾ ਕੌਣ ਤੁਹਾਡੇ ਤੇ ਇਤਬਾਰ ਕਰੇਗਾ। ਔਰ ਇੱਕ ਪਾਸੇ ਜਾ ਕੇ ਤੁਸੀਂ ਰੂਸ ਦੀ ਕੱਛ 'ਚ ਵੜ ਗਏ ਹੋ ਕਿ ਵੀ ਮਾਸਕੋ ਦੇ ਵਿੱਚ ਜਾ ਕੇ ਮੋਦੀ ਕਹਿੰਦਾ ਜੀ ਸਾਡਾ ਤਾਂ ਅਸਲੀ ਪ੍ਰੇਮ ਹੀ ਤੁਹਾਡੇ ਨਾਲ ਹੈ, ਅਮਰੀਕਾ ਨਾਲ ਤਾਂ ਅਸੀਂ ਛਾਲੀ ਕਰ ਰਹੇ ਸੀ, ਅਸਲੀ ਅਸੀਂ ਤੁਹਾਡੇ ਆ। ਸੋ ਇਹ ਸਾਰੇ ਤੋਂ ਤੁਸੀਂ ਅੰਦਾਜ਼ਾ ਲਾਓ ਵੀ ਕੀ ਇਹਨਾਂ ਨੇ ਆਪਣੇ ਬਾਰਡਰਸ ਨੂੰ ਡਿਫੈਂਡ ਕਿਵੇਂ ਕਰਨਾ ਹੈ। ਜਿਹੜੀ ਫੌਜ ਦੀ ਟ੍ਰੇਨਿੰਗ ਜਾਂ ਦੂਜੇ ਹੁਣ ਅਗਨੀਵੀਰ ਸਕੀਮ ਜਿਹੜੀ ਇਹਨਾਂ ਨੇ ਖੜੀ ਕੀਤੀ ਕਿ ਜੀ 4 ਸਾਲ ਦੀ ਟ੍ਰੇਨਿੰਗ ਦੂਜੀ ਤੇ ਫੌਜ ਦੀ ਭਰਤੀ ਬੰਦ। ਉਹ ਜੇ 4 ਸਾਲ ਦੇ ਵਿੱਚ ਹੀ ਟ੍ਰੇਨਿੰਗ ਦੂਜੀ ਤੀਜੀ ਖਤਮ ਹੋ ਜਾਂਦੀ ਹੁੰਦੀ, 4 ਜਾਂ 5 ਸਾਲ ਜੋ ਵੀ ਹੈ, ਤੇ ਦੁਨੀਆ ਦੇ ਮੁਲਕ ਬੇਵਕੂਫ ਨੇ ਜਿਹੜੇ ਰੈਗੂਲਰ ਆਰਮੀ ਟ੍ਰੇਨਡ ਆਰਮੀ ਰੱਖਦੇ ਨੇ। ਇਹ ਠੀਕ ਹੈ ਕਿ ਵੀ ਕੁਝ ਕੈਟਾਗਰੀਜ਼ ਰਿਜ਼ਰਵ ਦੀਆਂ ਹੁੰਦੀਆਂ, ਤੁਸੀਂ ਕਰਕੇ ਉਹਨਾਂ ਨੂੰ ਟ੍ਰੇਨਿੰਗ ਰਿਜ਼ਰਵ ਤੇ ਰੱਖਦੇ ਹੋ, ਪਰ ਇਹਦਾ ਮਤਲਬ ਇਹ ਤਾਂ ਨਹੀਂ ਹੁੰਦਾ ਵੀ ਤੁਸੀਂ ਰੈਗੂਲਰ ਆਰਮੀ ਜਿਹੜੀ ਹੈ ਉਹਨੂੰ। ਸੋ ਮਤਲਬ ਇਹ ਹੈ ਵੀ ਇਹਨਾਂ ਨੇ ਸੌਦੇਬਾਜ਼ੀ ਕੀਤੀ ਹੋਈ ਹੈ। ਕੀ ਕੀਤਾ ਹੈ? ਮੁਲਕ ਵੇਚਿਆ ਹੋਇਆ। ਜਿਵੇਂ ਸੋਸ਼ਲ ਮੀਡੀਆ ਤੇ ਹੁੰਦਾ ਹੈ ਕਿ ਬਈ 2 ਗੁਜਰਾਤੀ ਮੁਲਕ ਵੇਚ ਰਹੇ ਨੇ ਤੇ 2 ਖਰੀਦ ਰਹੇ ਨੇ, ਅੰਬਾਨੀ ਅਡਾਨੀ ਖਰੀਦ ਰਹੇ ਨੇ, ਮੋਦੀ ਅਮਿਤ ਸ਼ਾਹ ਵੇਚ ਰਹੇ ਨੇ। ਮੈਨੂੰ ਤਾਂ ਇਹ ਸਮਝ ਨਹੀਂ ਆਈ ਕਿ ਇਹ ਬੁੱਧ ਦੀਆਂ ਮੂਰਤੀਆਂ ਉੱਥੇ ਬਾਰਡਰ ਤੇ ਲਾ ਕੇ ਬਈ ਉਹਨਾਂ ਨੂੰ ਜਿਹੜਾ ਉਹ ਚਾਈਨਾ ਨੂੰ ਕੀ ਦੱਸਣਾ ਚਾਹੁੰਦੇ ਨੇ ਕਿ ਬਈ ਓਮ ਸ਼ਾਂਤੀ ਸ਼ਾਂਤੀ ਸ਼ਾਂਤੀ। ਉਹ ਸ਼ਾਂਤੀ ਸ਼ਾਂਤੀ ਵਾਲੇ ਨਹੀਂ, ਉਹ ਬੁੱਧ ਨੂੰ ਵੀ ਉਹਨਾਂ ਕਿ ਉਹਨਾਂ ਨੇ ਮੰਨਿਆ ਜਿੰਨਾ ਕੋ ਉਹਨਾਂ ਨੂੰ ਲੋੜੀਂਦਾ ਸੀ। ਬਾਕੀ ਤਾਂ ਉਹਨਾਂ ਨੂੰ ਪਤਾ ਹੈ ਵੀ ਇਹਨਾਂ ਦੇ ਨਾਲ ਕਿਵੇਂ ਡੀਲ ਕਰਨਾ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣਾ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। FBI ਤੋਂ ਮੈਂ ਹਾਂ ਸੁਖਵੀਰ ਕੌਰ ਤੇ ਹੁਣ ਸੁਣੋ FBI ਵੱਲੋਂ ਜ਼ਰੂਰੀ ਜਾਣਕਾਰੀ। ਸਾਡੇ ਦੇਸ਼ ਅਮਰੀਕਾ ਵਿੱਚ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਅੰਤਰਰਾਸ਼ਟਰੀ ਦਬਾਅ ਪਾਇਆ ਜਾ ਰਿਹਾ ਹੈ। ਇਸ ਨੂੰ ਰੋਕਣ ਲਈ FBI ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਵਿਦੇਸ਼ੀ ਸਰਕਾਰਾਂ ਜਾਂ ਉਹਨਾਂ ਦੇ ਮੁਲਾਜ਼ਮਾਂ ਜਾਂ ਮੁਖਬਰਾਂ ਵੱਲੋਂ ਅਮਰੀਕਾ ਵਿੱਚ ਵਸਦੇ ਕਿਸੇ ਵੀ ਇਨਸਾਨ ਨਾਲ ਕੀਤੇ ਜਾ ਰਹੇ ਅੰਤਰਰਾਸ਼ਟਰੀ ਦਬਾਅ ਦੀਆਂ ਕੁਝ ਕਿਸਮਾਂ ਇਹ ਨੇ। ਨਿਗਰਾਨੀ ਰੱਖਣ
ਰੱਖਣੀ, ਪਿੱਛਾ ਕਰਨਾ, ਤੰਗ ਪਰੇਸ਼ਾਨ ਕਰਨਾ, ਅਗਵਾ ਕਰਨ ਦੀ ਕੋਸ਼ਿਸ਼ ਜਾਂ ਉਸ ਤੇ ਸਰੀਰਕ ਹਮਲਾ ਕਰਨਾ ਅਤੇ ਧਮਕੀਆਂ ਤੇ ਡਰਾਵੇ ਰਾਹੀਂ ਜ਼ਬਰਦਸਤੀ ਕਿਸੇ ਭਾਈਚਾਰੇ ਜਾਂ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰਨੀ, ਕਿਸੇ ਨੂੰ ਉਸ ਦੇ ਮੂਲ ਦੇਸ਼ ਨੂੰ ਮੁੜਨ ਲਈ ਮਜਬੂਰ ਕਰਨਾ ਜਾਂ ਮੂਲ ਦੇਸ਼ ਵਿੱਚ ਵਸਦੇ ਉਸ ਦੇ ਰਿਸ਼ਤੇਦਾਰਾਂ ਨੂੰ ਡਰਾਉਣਾ ਜਾਂ ਹਿਰਾਸਤ ਵਿੱਚ ਲੈਣਾ, ਕਿਸੇ ਦੇ ਕੰਪਿਊਟਰ ਜਾਂ ਫੋਨ ਨੂੰ ਹੈਕ ਕਰਕੇ ਉਸ ਦੀ ਨਿੱਜਤਾ ਤੇ ਹਮਲਾ ਕਰਨਾ ਜਾਂ ਉਸ ਬਾਰੇ ਇੰਟਰਨੈਟ ਤੇ ਕੂੜ ਪ੍ਰਚਾਰ ਕਰਨਾ, ਕਿਸੇ ਦੀਆਂ ਵਿੱਤੀ ਜਾਇਦਾਦਾਂ ਨੂੰ ਜ਼ਬਤ ਕਰਨਾ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅੰਤਰਰਾਸ਼ਟਰੀ ਦਬਾਅ ਦੇ ਸ਼ਿਕਾਰ ਹੋ ਤਾਂ FBI ਨੂੰ ਹੁਣੇ ਕਾਲ ਕਰੋ 1-800-CALL-FBI ਜਾਂ 1-800-225-5324 ਤੇ ਸੰਪਰਕ ਕਰੋ। ਤੇ ਜੇ ਤੁਹਾਡੇ ਲਈ ਅੰਗਰੇਜ਼ੀ ਵਿੱਚ ਗੱਲ ਕਰਨਾ ਮੁਸ਼ਕਲ ਹੈ ਤਾਂ ਤੁਸੀਂ ਪੰਜਾਬੀ ਵਿੱਚ ਗੱਲ ਕਰਨ ਲਈ ਕਹਿ ਸਕਦੇ ਹੋ ਜਾਂ FBI ਦੀ ਵੈਬਸਾਈਟ tips.fbi.gov ਤੇ ਆਪਣੀ ਸ਼ਿਕਾਇਤ ਦਰਜ ਕਰਾਓ। ਹੋਰ ਜਾਣਕਾਰੀ ਲਈ ਦੇਖੋ fbi.gov/TNR। ਜੇਕਰ ਤੁਸੀਂ ਤੁਰੰਤ ਸਰੀਰਕ ਖਤਰੇ ਵਿੱਚ ਹੋ ਤਾਂ 911 ਤੇ ਕਾਲ ਕਰੋ। FBI ਵੱਲੋਂ ਤੁਹਾਡੀ ਰਿਪੋਰਟ ਕਦੇ ਵੀ ਕਿਸੇ ਵਿਦੇਸ਼ੀ ਸਰਕਾਰ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ। FBI ਦਾ ਮਨੋਰਥ ਅਮਰੀਕਾ ਵਿੱਚ ਵਸਦੇ ਲੋਕਾਂ ਦੀ ਰੱਖਿਆ ਕਰਨਾ ਅਤੇ ਯੂਨਾਈਟਿਡ ਸਟੇਟਸ ਦੇ ਸੰਵਿਧਾਨ ਨੂੰ ਕਾਇਮ ਰੱਖਣਾ ਹੈ। UK, ਇਟਲੀ, ਜਨੇਵਾ, ਆਸਟਰੀਆ, ਆਸਟ੍ਰੇਲੀਆ, ਟੋਰਾਂਟੋ, ਵੈਨਕੂਵਰ ਅਤੇ ਕੈਲੀਫੋਰਨੀਆ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਹੁਣ ਕੈਲਗਰੀ ਵਿੱਚ ਖਾਲਿਸਤਾਨ ਦੀਆਂ ਵੋਟਾਂ 28 ਜੁਲਾਈ ਦਿਨ ਐਤਵਾਰ ਨੂੰ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਵਾਲੰਟੀਅਰ ਕਰਨ ਦੇ ਲਈ ਸੰਪਰਕ ਕਰੋ 403 409 1445 ਜਾਂ 403 409 1446। This ad is paid by Gurdwara Dashmesh Culture Center. ਦਰਸ਼ਕੋ ਬ੍ਰੇਕ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਐਨੂਅਲ ਸੈਕਸ਼ਨ ਦੇ ਵਿੱਚ ਜਿਸ ਤਰ੍ਹਾਂ ਕਿ ਆਪਾਂ ਸਮੇਂ-ਸਮੇਂ ਕਵੀਆਂ ਦੀਆਂ ਜਿਹੜੀਆਂ ਨਜ਼ਮਾਂ ਨੇ ਉਹ ਸਾਂਝੀਆਂ ਕਰਦੇ ਆ ਜਿਹੜੇ ਸਾਡੇ ਸ਼ੋਅ ਤੇ ਆਉਂਦੇ ਨੇ। ਸੋ ਅਸੀਂ ਜਿਹੜੀ ਇੰਗਲਿਸ਼ ਦੀ ਜਿਹੜੇ ਸ਼ਾਇਰ ਨੇ ਸਰਦਾਰ ਢਿੱਲੋਂ ਜੀ, ਉਹਨਾਂ ਦੀ ਇੱਕ ਜਿਹੜੀ ਨਜ਼ਮ ਹੈ ਮਾਈ ਕੰਟਰੀ ਖਾਲਿਸਤਾਨ ਦਾ ਬਲੈਸਿੰਗ ਆਫ ਮਾਈ ਗੁਰੂ ਸਾਂਝੀ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਮੈਸੇਜ ਨੇ ਉਹ ਵੀ ਆਪਾਂ ਐਂਟਰਟੇਨ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਦੋ ਬੇਨਤੀਆਂ ਕਰਨਾ ਚਾਹੁੰਦੇ ਹਾਂ। ਪਹਿਲੀ ਤਾਂ ਇਹ ਕਿ ਵੀ YouTube ਵਾਲਿਆਂ ਨੇ ਵੀ ਸਾਨੂੰ ਕਾਫੀ ਰਿਸਟ੍ਰਿਕਟ ਕੀਤਾ ਹੈ। ਇੰਡੀਅਨ ਏਜੰਸੀਜ਼ ਦੇ ਜਿਹੜੇ ਬਾਹਰ IT ਸੈਕਟਰ ਵਾਲੇ ਨੇ ਇਹਨਾਂ ਨੇ ਵੀ ਫਾਇਰਵਾਲ ਬਣਾਈ ਹੋਈ ਹੈ ਤਾਂ ਕਿ ਬਹੁਤਿਆਂ ਤੱਕ ਰੀਚ ਆਊਟ ਨਾ ਹੋ ਸਕੇ ਔਰ ਉਸ ਦਾ ਅਸਰ ਵੀ ਹੋ ਰਿਹਾ। ਸੋ ਅਸੀਂ ਆਪਣੇ ਵਿਊਅਰਸ ਨੂੰ ਜਿਹੜੇ ਰੈਗੂਲਰਲੀ ਜੁੜਦੇ ਨੇ ਅਸੀਂ ਇਹ ਕਹਾਂਗੇ ਕਿ ਵੀ ਜਿਉਂ ਹੀ ਤੁਸੀਂ ਪ੍ਰੋਗਰਾਮ ਨੂੰ ਔਨ ਕਰਦੇ ਹੋ ਲਾਈਕ ਕਰੋ, ਸ਼ੇਅਰ ਕਰੋ, ਆਪਣੇ ਗਰੁੱਪਾਂ 'ਚ ਭੇਜੋ, ਕਿਉਂਕਿ ਜਦੋਂ ਤੱਕ 1-to-1 ਕਨੈਕਟ ਦੇ ਨਾਲ ਨਹੀਂ ਜੁੜਦੀ ਗੱਲ ਉਸ ਦੀ ਵਿਊਅਰਸ਼ਿਪ ਜਿਹੜੀ ਆ ਉਹ ਬਹੁਤ ਰਿਸਟ੍ਰਿਕਟ ਹੋ ਜਾਂਦੀ ਹੈ। ਔਰ ਦੂਸਰਾ, ਸਾਡੀ ਈਮੇਲ ਜਿਹੜੀ ਲੰਬਾ ਵਕਤ ਬਲੌਕ ਰਹੀ sos@tv84.tv ਹੁਣ ਫੰਕਸ਼ਨਲ ਹੈ। ਸਾਨੂੰ ਉਸ ਦੇ ਉੱਤੇ ਲਿਖਤਾਂ ਆ ਵੀ ਰਹੀਆਂ ਨੇ। ਸੋ ਕਈ ਵਾਰ ਕਿਉਂਕਿ ਜਿਹੜਾ YouTube ਕਮੈਂਟ ਹੁੰਦਾ ਤੁਸੀਂ ਛੋਟਾ ਹੀ ਲਿਖ ਸਕਦੇ ਹੋ ਤੇ ਇੰਨਾ ਕਿ ਸਾਡੇ ਕੋਲ ਵਕਤ ਹੁੰਦਾ ਹੈ। ਸੋ ਅਸੀਂ ਪ੍ਰੈਫਰ ਕਰਾਂਗੇ, ਕਿਉਂਕਿ ਮੈਂ ਚਾਹੁੰਦਾ ਵੀ ਇੱਕ ਸੈਗਮੈਂਟ ਅਸੀਂ ਪਰਮਾਨੈਂਟ ਤੁਹਾਡੀਆਂ ਲਿਖਤਾਂ ਲਈ ਹੋਏ। ਔਰ ਜਿਵੇਂ ਸਾਨੂੰ ਇਸ sos@tv84.tv ਤੇ ਡਾਕਟਰ ਫਵਾਦ ਜਿਹੜੇ ਕਸ਼ਮੀਰ ਵਾਦੀ ਤੋਂ ਨੇ ਉਹਨਾਂ ਦੀ ਲਿਖਤ ਮਿਲੀ ਹੈ। ਅੱਛਾ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਕਸ਼ਮੀਰ ਹੈਜ਼ ਬੀਨ ਕੋਲੋਨਾਈਜ਼ਡ ਬਾਈ ਮੋਦੀ ਸਿੰਸ ਐਬਰੋਗੇਸ਼ਨ ਆਫ ਆਰਟੀਕਲ 370 2019 Kashmiri women mysteriously getting disappeared। ਔਰ ਅੱਗੇ ਉਹਨਾਂ ਨੇ ਡੀਟੇਲ ਦਿੱਤੀ ਹੈ ਔਰ ਇਹ ਡੀਟੇਲ ਨੈਸ਼ਨਲ ਕ੍ਰਾਈਮ ਰੈਕਰਡਸ ਬਿਊਰੋ ਦੀ ਹੈ ਕਿ 3178 ਔਰਤਾਂ ਜਿਹੜੀਆਂ 8 ਸਾਲ ਤੋਂ ਵੱਡੀ ਉਮਰ ਦੀਆਂ ਨੇ, 8 ਸਾਲ ਜਾਂ ਉਸ ਤੋਂ ਉੱਪਰ, ਦੇ ਵੈਂਟ ਮਿਸਿੰਗ ਫਰਮ ਕਸ਼ਮੀਰ ਇਨ 2021। ਆਲਮੋਸਟ ਮਤਲਬ 3000 ਤੋਂ ਜ਼ਿਆਦਾ 2021 ਚ। This is part of a larger trend of women and girls going missing in the region with 9,765 reported missing from 2019 to 2021। ਯਾਨੀ ਆਲਮੋਸਟ 10,000 ਬੱਚੀਆਂ ਜਿਹੜੀਆਂ ਨੇ ਉਹ ਚੁੱਕ ਲਈਆਂ ਗਈਆਂ ਨੇ। ਕੀ ਚੱਲ ਰਿਹਾ ਉੱਥੇ? ਲਾਸਟ ਈਅਰ a mass grave was found in Pulwama area but Indian state didn't allow to dug the grave। ਵੀ ਪੁਲਵਾਮਾ ਚ ਮਿਲੀ, ਉਹਨਾਂ ਨੇ ਉਹਨੂੰ ਖੋਦਣ ਨਹੀਂ ਦਿੱਤਾ। It's a genocide going on but will not bow down until Kashmir and Khalistan will be a reality। This is the only solution।
ਖਾਲਿਸਤਾਨ ਜ਼ਿੰਦਾਬਾਦ, ਕਸ਼ਮੀਰ ਜ਼ਿੰਦਾਬਾਦ। ਫਵਾਦ ਸਾਹਿਬ ਬੜਾ ਸ਼ੁਕਰੀਆ, ਤੁਸੀਂ ਲਿਖਿਆ ਔਰ ਇਹ ਫੈਕਟ ਕਿਤੇ ਵੀ ਹੋਰ ਅਸੀਂ ਨਹੀਂ ਦੇਖਿਆ ਹੈ ਔਰ ਇਹ ਤੁਸੀਂ ਕਿਉਂਕਿ ਵੈਲੀ 'ਚ ਰਹਿੰਦੇ ਹੋ ਔਰ ਇਹ ਹਕੀਕਤ ਤੁਸੀਂ ਬਿਆਨੀ ਹੈ। ਅਸੀਂ ਸਮਝਦੇ ਹਾਂ ਕਿ ਵੀ ਪੰਜਾਬ ਦੇ ਵਿੱਚ ਵੀ ਮੈਂ ਸੋਸ਼ਲ ਮੀਡੀਆ ਤੇ ਲਗਾਤਾਰਤਾ ਨਾਲ ਦੇਖਦਾ ਹਾਂ ਕਿ ਔਰਤ ਗੁੰਮ, ਘਰੋਂ ਗਈ, ਕੋਈ ਬੱਚਿਆਂ ਨੂੰ ਲੈ ਕੇ ਕੋਈ ਬਾਜ਼ਾਰ ਗਈ, ਕੋਈ ਦੂਜਾ, ਔਰ ਇਹ ਜਾਂ ਤਾਂ ਇੱਕ ਪਲਾਨਡ ਤਰੀਕੇ ਦੇ ਨਾਲ ਚੱਲ ਰਿਹਾ ਔਰ ਪੰਜਾਬ ਦੀ ਕਿਸੇ ਜਥੇਬੰਦੀ ਨੇ ਇਹਨੂੰ ਨੋਟਿਸ ਨਹੀਂ ਕਿ ਚਲੋ ਕੋਈ ਮੈਂਟਲੀ ਸਿੱਕ ਹੈ ਬੰਦਾ ਹੈ ਜਾਂ ਬੀਬੀ ਹੈ, ਐਲਡਰਲੀ ਹੈ, ਔਰ ਮੈਂ ਦੇਖਦਾ ਵੀ ਬਹੁਤ ਵਾਰ ਉਹਨਾਂ ਦੇ ਵਿੱਚ ਯੰਗ ਉਮਰ ਦੀਆਂ ਬੱਚੀਆਂ, ਸਕੂਲ ਗੋਇੰਗ ਹਾਈ ਸਕੂਲਰ ਜਾਂ ਦੂਜੀਆਂ ਵੀ ਹੁੰਦੀਆਂ ਨੇ। ਸੋ ਇਹ ਕੁਛ ਨਾ ਕੁਛ ਐਸਾ ਜ਼ਰੂਰ ਹੈ ਕਿਉਂਕਿ ਜੇ ਇਹ ਨੈਸ਼ਨਲ ਕ੍ਰਾਈਮ ਰੈਕਡਸ ਬਿਊਰੋ ਦੀਆਂ ਫਿਗਰਸ ਨੇ ਔਰ 2 ਸਾਲਾਂ 'ਚ 10,000 ਬੱਚੀਆਂ ਗਾਇਬ ਨੇ, ਤਾਂ ਇਹ ਤਾਂ ਇੱਕ ਪਲੈਨਡ ਜਿਹੜਾ ਹੈ ਜੈਨੋਸਾਈਡ, ਇਸ ਤੋਂ ਬਿਨਾਂ ਇਹਨੂੰ ਹੋਰ ਜਸਟੀਫਾਈ ਨਹੀਂ ਕੀਤਾ ਜਾ ਸਕਦਾ। ਔਰ ਇਸੇ ਤਰ੍ਹਾਂ ਸਾਨੂੰ ਆਪਣੀ SOS@tv84.tv ਤੇ ਅਸੀਂ ਮਿਸ ਵੀ ਕਰ ਰਹੇ ਸੀ ਸ਼ੇਰਦਿਲ ਸਿੰਘ ਢਿੱਲੋਂ, ਜਿਨ੍ਹਾਂ ਦੀਆਂ ਨਜ਼ਮਾਂ ਸਾਡੇ ਬਹੁਤ ਸਾਰੇ ਦਰਸ਼ਕਾਂ ਦੀਆਂ ਵੀ ਪਸੰਦੀਦਾ ਸਨ ਔਰ ਉਹਨਾਂ ਨੇ ਕਿਹਾ ਵੀ ਕਿ ਕੀ ਗੱਲ ਭਾਈ ਸਾਹਿਬ ਹੁਣ ਤੁਹਾਨੂੰ ਭੇਜਦੇ ਨਹੀਂ ਨੇ। ਮੈਂ ਕਿਹਾ ਜੀ ਸਾਡੀ ਬਲੌਕ ਹੈ ਜਿਹੜੀ ਈਮੇਲ ਹੈ ਔਰ ਜੇ ਆ ਵੀ ਰਹੀਆਂ ਹੋਣਗੀਆਂ ਤਾਂ ਉਹਨਾਂ ਨੂੰ ਲੱਗ ਰਿਹਾ ਹੋਵੇਗਾ ਪਤਾ ਨਹੀਂ ਅਸੀਂ ਨੋਟਿਸ ਨਹੀਂ ਲੈ ਰਹੇ, ਪਰ ਅਸੀਂ ਹੁਣੇ ਹੀ ਰਿਸੀਵ ਕਰਨਾ ਸ਼ੁਰੂ ਕੀਤਾ ਹੈ। ਸੋ ਮੈਂ ਉਹ ਸ਼ੇਅਰ ਕਰਦਾ ਉਹਨਾਂ ਦੀ ਬੜੀ ਖੂਬਸੂਰਤ ਨਜ਼ਮ, ਮਾਈ ਕੰਟਰੀ ਦਾ ਬਲੈਸਿੰਗ ਆਫ ਮਾਈ ਗੁਰੂ। ਇਨ ਦਾ ਰੈਲਮ where valor met wisdom's profound, stood Guru Gobind Singh where ideals abound, a soul of courage, a spirit of light, who merged the divine with the power of might। ਮੈਂ ਆਪਣੇ ਪੰਜਾਬੀ ਨੂੰ ਸਮਝਣ ਵਾਲੇ ਵਿਊਅਰਸ ਲਈ ਵੀ ਥੋੜਾ ਜ਼ਰੂਰ ਉਸ ਦਾ ਅਨੁਵਾਦ ਕਰਦਾ ਕਿ ਵੀ ਜਿੱਥੇ ਬਹਾਦਰੀ ਔਰ ਸਿਆਣਪ, ਜਦੋਂ ਅਸੀਂ ਮੀਰੀ ਪੀਰੀ, ਇੱਕ ਸੰਤ ਦੇ ਗੁਣ, ਇੱਕ ਫੌਜੀ ਦੇ ਗੁਣ, ਇਹ ਬਹੁਤ ਜ਼ਿਆਦਾ ਨੇ। ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਆਏ ਉੱਥੇ ਬਹਾਦਰੀ ਵੀ ਔਰ ਵਿਜ਼ਡਮ ਵੀ ਆਈ। ਜਿੱਥੇ ਚਾਰੇ ਪਾਸੇ ਆਦਰਸ਼ਾਂ ਵਾਲਾ ਜਿਹੜਾ ਉਹ ਵਰਤਾਰਾ ਹੈ, ਇਹ ਉਹਦੇ 'ਚ ਕਰੇਜ ਹੈ, ਉਸ ਦੇ ਵਿੱਚ ਨੂਰ ਹੈ, ਰੌਸ਼ਨੀ ਹੈ। ਜਿਹਦੇ 'ਚ ਰੱਬੀ ਜਿਹੜੇ ਗੁਣ ਨੇ, ਰੱਬੀ ਰੌਸ਼ਨੀ ਹੈ, ਉਹ ਦੁਨੀਆਦਾਰੀ ਮੀਰੀ ਦੇ ਨਾਲ ਇੱਕ ਮਿਕ ਕਰ ਦਿੱਤੀ। ਇਨ ਦਾ ਰੈਲਮ ਵੇਅਰ ਵੈਲਰ ਮੈਟ ਵਿਜ਼ਡਮਸ ਪ੍ਰੋਫਾਊਂਡ, ਸਟੂਡ ਗੁਰੂ ਗੋਬਿੰਦ ਸਿੰਘ ਵੇਅਰ ਆਈਡੀਆਜ਼ ਅਬਾਊਂਡ, ਏ ਸੋਲ ਆਫ ਕਰੇਜ, ਏ ਸਪਿਰਿਟ ਆਫ ਲਾਈਟ, who merged the divine with the power of might. He taught that power must serve the just, and leaders wield it with honor and trust, for freedom's essence in his view was a dance of the temporal and spiritual too। ਇਹ ਬੜੇ ਖੂਬਸੂਰਤੀ ਨਾਲ ਮੀਰੀ ਪੀਰੀ ਦੇ ਕਨਸੈਪਟ ਨੂੰ ਐਕਸਪਲੇਨ ਕੀਤਾ ਹੈ ਕਿ ਗੁਰੂ ਦਾ ਇਹ ਮੈਸੇਜ ਹੈ ਦਸ਼ਮੇਸ਼ ਪਿਤਾ ਦਾ ਕਿ ਭਾਈ ਜਿਹੜੀ ਤਾਕਤ ਹੈ ਦੁਨਿਆਵੀ, ਉਸ 'ਚ ਨਿਆਂ ਹੋਣਾ ਚਾਹੀਦਾ ਔਰ ਜਿਹੜੇ ਉਸ ਦੇ ਲੀਡਰ ਨੇ ਉਹਨਾਂ ਦੇ ਉੱਤੇ ਜਿਹੜਾ ਇਹ ਲਾਜ਼ਮ ਹੈ ਕਿ ਉਹ ਇਨਸਾਫ, ਅਦਲ ਨੂੰ ਔਰ ਸ਼ਹਿਰੀਆਂ ਦੇ ਸਤਿਕਾਰ ਨੂੰ ਕਾਇਮ ਰੱਖਦਿਆਂ ਉਹਨਾਂ ਨੂੰ ਅਦਲ ਦੇਣ। ਕਿਉਂਕਿ ਜੇ ਆਜ਼ਾਦੀ ਦਾ ਐਸੈਂਸ ਦੇਖਣਾ ਹੈ ਤੇ ਫਿਰ ਉੱਥੇ ਇਹੀ ਹੈ ਕਿ ਮੀਰੀ ਔਰ ਪੀਰੀ ਦੋਨਾਂ ਦਾ ਸੁਮੇਲ ਔਰ ਜਸਟਿਸ। ਹੀ ਟਾਟ that power must serve the just, and leaders wield it with honor and trust, for freedom's essence in his view was a dance of the temporal and spiritual too. No walls of secular thought confined the boundless reach of his noble mind. In justice' name he raised the sword, yet preached compassion in every word। ਕਿ ਭਾਈ ਇਹ ਜਿਹੜਾ ਕੋਈ ਕੰਧਾਂ ਨਹੀਂ ਨੇ ਨਫ਼ਰਤ ਦੀਆਂ, ਸਾਰਿਆਂ ਦੇ ਲਈ ਪਿਆਰ ਹੈ, ਹਰ ਪਾਸੇ ਨੋਬਿਲਿਟੀ, ਭਲਾਈ ਹੈ, ਇਨਸਾਫ ਦੇ ਲਈ ਖਲੋਣਾ। ਔਰ ਉਹਨਾਂ ਨੇ ਇਹ ਫਰਮਾਇਆ ਕਿ ਭਾਈ ਮੈਂ ਜਿਹੜੀ ਤਲਵਾਰ ਚੁੱਕੀ ਹੈ ਨਿਆਂ ਦੇ ਲਈ ਚੁੱਕੀ ਹੈ, ਲੇਕਿਨ ਦਇਆ ਦੇ ਨਾਲ ਭਰੇ ਹੋਏ ਨੇ। No walls of secular thought confined the boundless reach of his noble mind. In justice' name he raised the sword, yet preached compassion in every word। A vision of equality, pure and bright, where all could bask in the warmth of light,
He spoke of a world where power is kind and leaders lead with the heart and the mind. ਇਹ ਹੁਣ ਖਾਲਿਸਤਾਨ ਦੇ ਨਕਸ਼ਾ ਜਾਂ ਜੋ ਗੁਰੂ ਕਲਗੀਧਰ ਪਾਤਸ਼ਾਹ ਨੇ ਖਾਲਸੇ ਦਾ ਕਾਨਸੈਪਟ ਦਿੱਤਾ ਹੈ ਉਹਨੂੰ ਉਹ ਬਿਆਨ ਕਰ ਰਹੇ ਨੇ ਕਿ ਜਿੱਥੇ ਬਰਾਬਰੀ ਹੈ ਔਰ ਹਰ ਕੋਈ ਇੱਕ ਉਜਲ ਜ਼ਿੰਦਗੀ ਜੀ ਰਿਹਾ ਹੈ, ਜਿੱਥੇ ਸਾਰੇ ਹੀ ਉਸ ਇਲਾਹੀ ਨੂਰ ਦੇ ਆਨੰਦ ਨੂੰ ਮਾਣ ਰਹੇ ਨੇ, ਉਹਨਾਂ ਨੇ ਉਸ ਸੰਸਾਰ ਦੀ ਕਾਮਨਾ ਕੀਤੀ ਜਿੱਥੇ ਰਾਜ ਸ਼ਕਤੀ ਦੇ ਅੰਦਰ ਦਇਆ ਹੈ, ਕਰੁਣਾ ਭਾਵ ਹੈ ਔਰ ਜਿਹੜਾ ਲੀਡਰ ਨੇ ਉਸ ਦੇ ਉਸ ਸੱਚਾਈ, ਦਿਆਨਤਦਾਰੀ ਔਰ ਦਇਆ ਦੇ ਨਾਲ ਲੀਡ ਕਰਦੇ ਨੇ। A vision of equality, pure and bright, where all could bask in the warmth of light. He spoke of a world where power is kind and leaders lead with the heart and the mind. In every struggle for human rights, his teachings ignite like guiding lights for democracy and justice. His life's grand quest sets a blueprint for leaders, the truest and best. ਕਿ ਇਹ ਗੁਰੂ ਕਲਗੀਧਰ ਪਾਤਸ਼ਾਹ ਦਾ ਹੀ ਸੁਨੇਹਾ ਹੈ ਕਿ ਭਾਈ ਜਿਹੜੀ ਵੀ ਮਨੁੱਖੀ ਹੱਕਾਂ ਦੀ ਸਟਰਗਲ ਹੈ ਉਸ ਦੇ ਵਿੱਚ ਗੁਰੂ ਦੀਆਂ ਸਿੱਖਿਆਵਾਂ ਸਾਡੇ ਲਈ ਗਾਈਡਿੰਗ ਲਾਈਟ ਆਗਵਾਨੀ ਕਰਨਗੀਆਂ। ਉਹ ਜਮਹੂਰੀਅਤ ਹੋਏ, ਇਨਸਾਫ ਹੈ, ਉਹਨਾਂ ਦੀ ਜ਼ਿੰਦਗੀ ਦਾ ਇਹ ਤੱਥ ਰਿਹਾ ਕਿ ਭਾਈ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਚੰਗੇ ਲੋਕ ਕਿਵੇਂ ਰੂਲ ਕਰਦੇ ਨੇ ਉਸ ਦਾ ਬਲੂ ਪ੍ਰਿੰਟ, ਉਸ ਦਾ ਨਕਸ਼ਾ ਬਣਾ ਕੇ ਦਿੱਤਾ ਹੈ। In every struggle for human rights, his teachings ignite like guiding lights for democracy and justice. His life's grand quest sets a blueprint for leaders, the truest and best. Balancing justice with humility's grace, authority wielded in compassion's embrace, an egalitarian dream forever aglium in the heart of movements, his legacy beams. ਕਿ ਜਿੱਥੇ ਇੱਕ ਪਾਸੇ ਅਦਲ ਹੈ, ਜਸਟਿਸ ਹੈ, ਨਿਆਂ ਹੈ, ਪਰ ਨਿਮਰਤਾ ਵੀ ਹੈ। ਇੱਕ ਐਰੋਗੈਂਸ ਪਾਵਰ ਦੀ ਹੁੰਦੀ ਹੈ ਜਿੱਥੇ ਤੁਸੀਂ ਕੋਈ ਨਹੀਂ, ਇਹ ਨਹੀਂ ਹੈ। ਹਿਊਮਿਲਿਟੀ ਦੇ ਨਾਲ ਜਸਟਿਸ, ਅਥਾਰਟੀ ਜਿਹੜੀ ਹੈ ਉਸ ਦੇ ਵਿੱਚ ਦਇਆ, ਕੰਪੈਸ਼ਨ ਦਇਆ ਨੂੰ ਕਹਿੰਦੇ ਨੇ, ਅਥਾਰਟੀ ਦੇ ਵਿੱਚ ਦਇਆ ਔਰ ਇਗਾਲੀਟੇਰੀਅਨ ਬਰਾਬਰੀ ਦਾ ਡ੍ਰੀਮ ਜਿਹੜਾ ਕਿ ਹਮੇਸ਼ਾ ਹੀ ਸ਼ਾਈਨ ਕਰੇਗਾ। ਔਰ ਇਨ ਦਾ ਹਾਰਟ ਆਫ ਮੂਵਮੈਂਟਸ ਹਿਜ਼ ਲੈਗੇਸੀ ਬੀਮਸ, ਕਿ ਇਹ ਜਿੰਨੀਆਂ ਵੀ ਮੂਵਮੈਂਟਸ ਇਹ ਸੱਚ, ਹੱਕ, ਇਨਸਾਫ ਦੀਆਂ ਨੇ, ਉਹਦੇ 'ਚ ਜਿਹੜਾ ਗੁਰੂ ਦਾ ਵਿਰਸਾ ਹੈ ਇਹ ਸਾਡੇ ਲਈ ਗਾਈਡਿੰਗ ਲਾਈਟ ਹੈ ਔਰ ਇਹ ਰੋਸ਼ਨ ਹੈ। ਹਿਜ਼ ਫਿਲਾਸਫੀ a timeless blend of spiritual guidance and governance and a beacon for the righteous, a path for the good, a testament of power wielded as it should. ਕਿ ਗੁਰੂ ਸਾਹਿਬ ਦੀ ਫਿਲਾਸਫੀ ਜਿਹੜੀ ਇੱਕ ਨਾ ਦੇਸ਼ ਕਾਲ ਦੇ ਘੇਰੇ 'ਚ ਆਉਣ ਵਾਲੀ ਨਹੀਂ, ਇਸ ਕਿਸਮ ਦਾ ਉਹ ਇੱਕ ਬਲੈਂਡ ਹੈ, ਟੁਗੈਦਰਨੈਸ ਹੈ, ਸਪਿਰਿਚੁਅਲ ਗਾਈਡੈਂਸ ਹੈ, ਨਾਲ ਗਵਰਨੈਂਸ ਕੀ ਹੈ, ਮੀਰੀ ਪੀਰੀ ਦੀ ਗੱਲ ਨੂੰ ਉਹਨਾਂ ਨੇ ਐਕਸਪਲੇਨ ਕੀਤਾ। ਇਹ ਠੀਕ ਰਸਤੇ 'ਤੇ ਚੱਲਣ ਦਾ ਰੋਸ਼ਨ ਸਿਤਾਰਾ ਹੈ ਜਿਹੜਾ ਕਿ ਇਸ ਗੱਲ ਦੀ ਟੈਸਟਾਮੈਂਟ ਹੈ, ਇੱਕ ਸਰਟੀਫਿਕੇਸ਼ਨ ਹੈ ਕਿ ਭਾਈ ਜਦੋਂ ਤਾਕਤ ਆਂਦੀ ਹੈ ਉਹਨੂੰ ਕਿਵੇਂ ਵੀਲਡ ਕਰਨਾ ਹੈ। ਹਿਜ਼ ਫਿਲਾਸਫੀ ਏ ਟਾਈਮਲੈਸ ਬਲੈਂਡ ਆਫ ਸਪਿਰਿਚੁਅਲ ਗਾਈਡੈਂਸ ਐਂਡ ਗਵਰਨੈਂਸ ਐਂਡ ਏ ਬੀਕਨ ਫॉर द ਰਾਈਟੀਅਸ, ਏ ਪਾਥ ਫॉर द ਗੁੱਡ, a testament of power wielded as it should. Guru Gobind Singh's vision, ever bold, a saga of righteousness, compassion retold in the spirit of freedom. His lessons we find a call to all leaders for heart and mind aligned. ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਦ੍ਰਿਸ਼ਟੀਕੋਣ, ਉਹਨਾਂ ਦਾ ਵਿਜ਼ਨ, ਉਹਨਾਂ ਦੀ ਲੰਮੇਰੀ ਝਾਤ ਜਿਹੜੀ ਮਜ਼ਬੂਤ ਹੈ, ਜਿਹੜੀ ਠੀਕ ਰਾਈਟਿਸਨੈਸ, ਸ਼ੁਭ ਕਰਮਨ ਤੇ ਕਬਹੂ ਨਾ ਟਰੋ, ਉਸ ਦੇ ਨਾਲ ਜਿਹੜਾ ਅੱਗੇ ਤੋਰਦੀ ਹੈ। ਔਰ ਇਹ ਸਪਿਰਿਟ ਹੈ ਫਰੀडम ਦੀ, ਉਸ ਦੇ ਉਹਨਾਂ ਦੇ ਜਿਹੜੇ ਸਬਕ ਨੇ ਉਹਨਾਂ 'ਚੋਂ ਅਸੀਂ ਦੇਖਦੇ ਹਾਂ। ਔਰ ਇਹੀ ਸਾਡੇ ਸਾਰਿਆਂ ਨੂੰ ਜਿਹੜਾ ਇਹ ਇੱਕ ਕਾਲ ਹੈ ਗੁਰੂ ਦੇ ਮੈਸੇਜ ਦੀ ਕਿ ਭਾਈ ਅਸੀਂ ਦਿਲੋਂ ਦਿਮਾਗ ਨੂੰ ਅਲਾਈਨ ਕਰਕੇ ਰੂਹਾਨੀਅਤ ਔਰ ਦੁਨੀਆਦਾਰੀ ਉਹਨੂੰ ਕਿਵੇਂ ਬੈਲੈਂਸ ਰੱਖਣਾ ਹੈ।
Guru Gobind Singh's vision ever told, a saga of righteousness, compassion retold. In the spirit of freedom, his lessons we find, a call to all leaders for heart and mind aligned. ਅਖੀਰਲਾ ਉਹਨਾਂ ਦਾ ਜਿਹੜਾ ਪੈਰਾਗ੍ਰਾਫ ਹੈ, in this era of quest for justice and right, his teachings in Khalistan will shine as a guiding light. For in his legacy, ਢਿੱਲੋਂ clearly see the profound essence of true liberty. In this era of quest for justice and right, ਕਿ ਵੀ ਅਸੀਂ ਇਸ ਯੁੱਗ ਦੇ ਵਿੱਚ ਜਿੱਥੇ ਅਸੀਂ ਸਟਰਗਲ ਕਰ ਰਹੇ ਹਾਂ ਨਿਆਂ ਦੇ ਲਈ, ਠੀਕ ਰਸਤੇ ਵੱਲ ਤੁਰ ਰਹੇ ਹਾਂ, his teachings in Khalistan will shine as a guiding light. ਕਿ ਖਾਲਿਸਤਾਨ ਮੁਲਕ ਦੇ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਦੀਆਂ ਜਿਹੜੀਆਂ ਸਿੱਖਿਆਵਾਂ ਨੇ ਉਹ ਚਮਕਦੇ ਸਿਤਾਰੇ ਵਾਂਗ ਸਾਡੇ ਲਈ ਗਾਈਡਲਾਈਨ ਹੋਣਗੀਆਂ, ਅਗਵਾਈ ਦੇਣਗੀਆਂ। ਫॉर ਇਨ ਹਿਜ਼ ਲੈਗੇਸੀ ਢਿੱਲੋਂ ਕਲੀਅਰਲੀ ਸੀਜ਼ ਕਿ ਉਹਨਾਂ ਦੀ ਉਸ ਵਿਰਸੇ ਚੋਂ ਢਿੱਲੋਂ ਸਾਹਿਬ ਕਹਿੰਦੇ ਨੇ ਮੈਂ ਸਾਫ਼ ਦੇਖ ਸਕਦਾ ਦਾ ਪ੍ਰੋਫਾਊਂਡ ਐਸੈਂਸ ਆਫ ਟਰੂ ਲਿਬਰਟੀ, ਕਿ ਲਿਬਰਟੀ ਦਾ ਅਸਲ ਮਤਲਬ ਕੀ ਹੈ ਇਹ ਗੁਰੂ ਦੇ ਵਿਜ਼ਨ ਚੋਂ ਹੈ, ਔਰ ਇਹ ਜਿਹੜਾ ਵਿਜ਼ਨ ਅਸੀਂ ਖਾਲਿਸਤਾਨ ਹਾਸਲ ਕਰਕੇ ਸਾਕਾਰ ਕਰ ਰਹੇ ਹਾਂ। ਸੋ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਨੇ ਉਹਨਾਂ ਦੇ ਮੈਸੇਜ ਲੈਣ ਜਾ ਰਹੇ ਹਾਂ, ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸੋਹਨ ਮਹਿਲ ਜੀ ਸਾਨੂੰ ਫਤਿਹ ਬੁਲਾਉਂਦੇ ਨੇ, ਇੰਦਰਜੀਤ ਸਿੰਘ ਸੰਧੂ ਜੀ ਵੀ ਔਰ ਰਵਿੰਦਰ ਗਿੱਲ ਜੀ ਵੀ, ਦਵਿੰਦਰ ਸੰਧੂ ਜੀ ਵੀ, ਰਾਜਵਿੰਦਰ ਸਿੰਘ ਜੀ ਵੀ ਔਰ ਰਵਿੰਦਰ ਗਿੱਲ ਜੀ, ਫਿਰ ਇਸੇ ਤਰ੍ਹਾਂ ਰਾਜਿੰਦਰ ਕੰਗ ਜੀ, ਸੁਖਜੀਵਨ ਬੱਚੂ ਜੀ, ਹਰਦੀਪ ਸਿੰਘ ਜੀ, ਫਿਰ ਇਸੇ ਤਰ੍ਹਾਂ ਹਰਜੋਤ ਮਾਲ ਜੀ, ਫਿਰ ਇਸੇ ਤਰ੍ਹਾਂ ਜਸਕੀਰਤ ਸਿੰਘ ਜੀ ਔਰ ਮੁਹੰਮਦ ਜਾਵੇਦ ਜੀ, ਸਭ ਸਾਨੂੰ ਇਹ ਫਤਿਹ ਬੁਲਾਉਂਦੇ ਨੇ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਮੁਹੰਮਦ ਜਾਵੇਦ ਜੀ ਕਹਿੰਦੇ ਨੇ ਕਿ ਮੇਰੀ ਅੰਗਰੇਜ਼ੀ ਜਰਾ ਕਹਿੰਦੇ ਆ ਕਮਜ਼ੋਰ ਹੈ, ਮੈਂ ਉਰਦੂ 'ਚ ਲਿਖ ਰਿਹਾ, ਜੇ ਤੁਸੀਂ ਡਾਕਟਰ ਸਾਹਿਬ ਪੜ੍ਹ ਦਿਓ। ਮੇਰੇ ਖਿਆਲ ਡਾਕਟਰ ਸਾਹਿਬ ਦੀ ਜਿਹੜੀ ਉਰਦੂ ਹੈ ਉਹ ਕਮਜ਼ੋਰ ਹੈ, ਤੁਹਾਡੀ ਇੰਗਲਿਸ਼ ਕਮਜ਼ੋਰ ਹੈ। ਨਹੀਂ ਮੁਹੰਮਦ ਜਾਵੇਦ ਜੀ, ਬਿਹਤਰ ਹੋਏਗਾ ਭਾਵੇਂ ਤੁਸੀਂ ਪੰਜਾਬੀ 'ਚ ਹੀ ਲਿਖ ਦਿਓ, ਰੋਮਨ ਦੇ ਵਿੱਚ ਲਿਖ ਦਿਓ, ਅਸੀਂ ਪੜ੍ਹ ਲੈਂਦੇ ਹਾਂ, ਇਹਦੇ 'ਚ ਥੋੜ੍ਹੀ ਜਿਹੀ ਦਿੱਕਤ ਹੈ ਜੀ। ਹਾਂਜੀ। ਔਰ ਇਸੇ ਤਰ੍ਹਾਂ ਰਾਵ ਸਿੰਘ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਫਰੋਮ ਪਾਤਸ਼ਾਹੀ ਦਾਵਾ ਨਿਊਜ਼ੀਲੈਂਡ ਤੋਂ ਨਾਲ ਸਾਨੂੰ ਲਿਖਿਆ ਰਵਿੰਦਰ ਸਿੰਘ ਜੀ, ਬਹੁਤ ਸ਼ੁਕਰੀਆ। ਹਾਂਜੀ। ਸੋ ਮਨਜੀਤ ਸਿੰਘ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਇਸੇ ਤਰ੍ਹਾਂ ਹਾਂਜੀ ਜਿਸ ਤਰ੍ਹਾਂ ਕਿ ਮੁਹੰਮਦ ਜਾਵੇਦ ਰਾਣੇ ਨੇ ਸਾਨੂੰ ਉਰਦੂ 'ਚ ਲਿਖਿਆ, ਤੁਸੀਂ ਸਾਨੂੰ ਰੋਮਨ ਪੰਜਾਬੀ 'ਚ ਲਿਖ ਦਿਓ ਜੀ, ਬੜੀ ਮਿਹਰਬਾਨੀ ਹੋਏਗੀ। ਸਤਨਾਮ ਔਜਲਾ ਜੀ, ਫਿਰ ਇਸੇ ਤਰ੍ਹਾਂ ਨਿਹੰਗ ਸਿੰਘ ਜੀ ਕਹਿੰਦੇ ਨੇ ਮੁਹੰਮਦ ਜਾਵੇਦ ਜੀ ਉਰਦੂ ਨਹੀਂ ਰੀਡ ਹੋਣੀ, ਤੁਸੀਂ ਇੰਗਲਿਸ਼ ਵਿੱਚ ਲਿਖ ਦਿਓ। ਹਾਂਜੀ ਹਾਂਜੀ। ਧਰਮ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ, ਅਮਰਜੀਤ ਸਾਨੀ ਜੀ ਵੀ, ਔਰ ਇਸ ਤਰ੍ਹਾਂ ਨਿਹੰਗ ਸਿੰਘ ਜੀ ਕਹਿੰਦੇ ਮਾਈ ਗॉड ਕਿਆ ਨਜ਼ਮ ਹੈ ਭਾਈ ਸਾਹਿਬ ਦੀ, ਕਿਆ ਬਾਤਾਂ ਸਾਰੇ ਲਿਖਣ ਵਾਲਿਆਂ ਦੀਆਂ ਜਿਹੜੇ ਤੁਸੀਂ ਨਜ਼ਮਾਂ ਕੀਤੀਆਂ ਸ਼ੇਅਰ। ਬਲਿਹਾਰ ਸਿੰਘ ਕੰਗ ਜੀ ਵੀ ਔਰ ਇਸੇ ਤਰ੍ਹਾਂ ਜਤਿੰਦਰ ਸਿੰਘ ਜੀ ਵੀ ਔਰ ਗੁਰਮਹਿੰਦਰ ਸਿੰਘ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਕਹਿੰਦੇ ਅਸੀਂ ਜਿੱਤਾਂਗੇ, ਜੰਗ ਜਾਰੀ ਹੈ। ਔਰ ਸਰਦਾਰ ਸਾਹਿਬ ਜੀ ਵੀ ਫਤਿਹ ਬੁਲਾਉਂਦੇ ਨੇ, ਮਨਦੀਪ ਬਾਜਵਾ ਜੀ ਵੀ ਸਾਨੂੰ ਦੋਨਾਂ ਨੂੰ ਫਤਿਹ ਬੁਲਾਉਂਦੇ ਨੇ, ਕਹਿੰਦੇ ਥੈਂਕਸ ਫॉर ਯੂਅਰ ਪ੍ਰੋਗਰਾਮ ਫॉर ਖਾਲਿਸਤਾਨ ਐਂਡ ਸਿੱਖ ਸਟੇਟ। ਔਰ ਮਿਸ਼ਰਾ ਸਿੰਘ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਧਰਮ ਸਿੰਘ ਜੀ ਵੀ ਕਹਿੰਦੇ ਨੇ ਕਿ ਖਾਲਸਾ ਜ਼ਿੰਦਾਬਾਦ, ਟੀਵੀ ਫॉर ਜ਼ਿੰਦਾਬਾਦ, ਚੜ੍ਹਦੀ ਕਲਾ ਪ੍ਰੋਗਰਾਮ ਸੱਚੋ ਸੱਚ। ਔਰ ਰਾਜਵਿੰਦਰ ਸਿੰਘ ਜੀ ਕਹਿੰਦੇ ਕਿ ਡਾਕਟਰ ਸਾਹਿਬ ਇਹ ਕਲਾ ਵਰਤ ਰਹੀ ਹੈ ਫॉर ਦਾ creation of Khalistan. India needs to be on Russia's side to make it happen faster. फिर इस तरह कनाडा रिन्यूएबल एनर्जी कहते हैं खालिस्तान रेफरेंडम जिंदाबाद, वोट फॉर खालिस्तान, फ्रीडम फॉर बिगेस्ट टेरर ऑर्गेनाइजेशन इन द वर्ल्ड। और फिर खालिस्तान जिंदाबाद लिखा उन्होंने। गुरदेव सिंह जी सानू फतेह बुलाते हैं। राजविंदर सिंह जी कहते हैं डॉक्टर साहब इट्स वेरी अनफॉर्चुनेट that people started very abusive language towards Sahib's parents. People need to focus on the enemy and enemy only. ਰਾਜਵਿੰਦਰ ਸਿੰਘ ਜੀ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ। ਇਹ ਸੋਸ਼ਲ ਮੀਡੀਆ ਦੀ ਬਿਮਾਰੀ ਹੈ ਕਿ ਜਿਹਨੇ ਖੁਦ ਜਿਹੜਾ ਉਹ ਆਪ ਨਾ ਦੇਂ ਚੁਲੂ ਭਰ ਪਾਣੀ ਤੈ ਨਿੰਦਾ ਜੈ ਗੰਗਾ ਆਨੀ। ਉਹਨਾਂ ਦੇ ਪੇਰੈਂਟਸ ਦੀ ਵੱਡੀ ਕੰਟਰੀਬਿਊਸ਼ਨ ਹੈ, ਜਿਵੇਂ ਉਹਨਾਂ ਨੇ ਸਾਰਾ ਉਹਨਾਂ ਦੀ ਰਿਹਾਈ ਲਈ ਔਰ ਦੂਸਰਾ ਕੀਤਾ ਹੈ। ਠੀਕ ਹੈ, ਜਿਹੜੀ ਗੱਲ ਮਾਤਾ ਜੀ ਨੇ ਕਹੀ ਉਹਨਾਂ ਨੂੰ ਨਹੀਂ ਕਹਿਣਾ ਚਾਹੀਦੀ ਸੀ ਔਰ ਉਸ ਦੇ ਲਈ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਫੌਰਨ ਉਸ ਦੀ ਜਿਹੜੀ ਹੈ ਉਸ ਨਾਲੋਂ ਕਿਨਾਰਾ ਕੀਤਾ। ਪਰ ਜਿਹੜੇ ਲੋਕ ਇਸ ਕਿਸਮ ਦੀਆਂ ਘਟੀਆ ਹਰਕਤਾਂ ਕਰਦੇ ਨੇ ਉਹ ਕੰਡੈਮਨੇਬਲ ਨੇ।
ਗੁਰਦੇਵ ਸਿੰਘ ਜੀ ਕਹਿੰਦੇ ਡਾਕਟਰ ਸਾਹਿਬ ਜੀ ਲੈਟਰ ਵਿੱਚ ਭਾਈ ਅਮਰਪਾਲ ਸਿੰਘ ਨੇ ਖਾਲਸਾ ਰਾਜ ਕਿਹਾ ਹੈ, ਖਾਲਸਾ ਨੇ ਕਿਉਂ ਨਹੀਂ ਕਿਹਾ? ਇਹ ਹੁਣ ਤੁਸੀਂ ਉਹਨਾਂ ਨੂੰ ਪੁੱਛ ਲੈਣਾ ਜਦੋਂ ਬਾਹਰ ਆ ਗਏ ਕਿ ਜੀ ਤੁਸੀਂ ਜਿਹੜਾ ਇਹ ਕਿਉਂ ਨਹੀਂ ਸਿੱਖਿਆ। ਜੀ ਗੁਰਮਹਿੰਦਰ ਸਿੰਘ ਜੀ ਕਹਿੰਦੇ ਬਾਬਾ ਜੀ ਮੇਰੇ ਪਿੰਡ ਦਾ ਮੁੰਡਾ ਵਸਿਆ ਹੋਇਆ ਰੂਸ ਵਾਲੀ ਫੌਜ ਕੋਲ, ਮੇਰਾ ਭਤੀਜਾ ਲੱਗਦਾ, ਸਾਡੇ ਘਰ ਦੇ ਨਾਲ ਵਾਪਸ ਨਹੀਂ ਭੇਜ ਰਹੇ, ਕੀ ਕਰੀਏ ਦੱਸੋ ਬਾਬਾ ਜੀ? ਪਿੰਡ ਡਕਾਲਾ। ਗੁਰਮਹਿੰਦਰ ਸਿੰਘ ਜੀ ਇਹ ਸਾਹਮਣੇ ਹੈ ਔਰ ਇਹਦੇ ਚ ਇੰਡੀਅਨ ਗਵਰਨਮੈਂਟ ਇਨਵੋਲਵ ਹੈ। ਇਹਨਾਂ ਨੇ ਆਪਣੇ ਉਸ ਕਿਸਮ ਦੇ ਏਜੰਟ ਰੱਖੇ ਹੋਏ ਨੇ। ਇਹੀ ਹੈ ਵੀ ਤੁਸੀਂ ਆਪਣੇ ਵੀ ਜਿਹੜਾ ਤੁਹਾਡਾ ਇਲਾਕੇ ਦਾ MP ਹੈ, ਜਿਵੇਂ ਉਹਨੇ ਮਿਸਟਰ ਓਵੇਸੀ ਨੇ ਪਾਰਲੀਮੈਂਟ 'ਚ ਇਸ ਸਵਾਲ ਨੂੰ ਚੁੱਕਿਆ ਸੀ, ਉਦੋਂ ਦਾ ਇਸ਼ੂ ਆਇਆ। ਉਹਨੇ ਕਿਹਾ ਜੀ ਮੇਰੇ ਹਲਕੇ ਦੇ ਮੁੰਡੇ ਜਿਹੜੇ ਨੇ ਉਹ ਉੱਥੇ ਰੂਸ ਦੀ ਫੌਜ 'ਚ ਨੇ, ਡਿਟੇਲ ਲੈ ਕੇ ਤੁਸੀਂ ਕਨਫਰੰਟ ਕਰੋ। ਔਰ ਹੁਣ ਜੇ ਇਹਨਾਂ ਨੇ ਜਿਹੜਾ ਕਿਹਾ ਜੀ ਮੋਦੀ ਦੀ ਵਿਜ਼ਿਟ ਵੇਲੇ ਇੱਕ ਏਜੰਡਾ ਹੈ ਵੀ ਜਿਹੜੇ ਰਸ਼ੀਅਨ ਆਰਮੀ 'ਚ ਸਰਵ ਕਰ ਰਹੇ ਨੇ ਉਹਨਾਂ ਨੂੰ ਜਿਹੜਾ ਹੈ ਉਹ ਹਟਾਉਣਾ। ਪਰ ਜੇ ਰਸ਼ੀਆ ਨੇ ਕਿਹਾ ਜੀ ਇਹ ਤਾਂ ਆਪਣੀ ਮਰਜ਼ੀ ਨਾਲ ਕਰ ਰਹੇ ਨੇ, ਕਿਉਂਕਿ ਇਹ ਇੱਕ ਪਲਾਨ ਦਾ ਹਿੱਸਾ ਹੈ। ਨਾ ਸਿਰਫ ਯੂਕਰੇਨ ਦੇ ਹਮਲੇ ਨੂੰ ਇੰਡੀਆ ਨੇ ਰਸ਼ੀਆ ਦੇ ਹੱਕ 'ਚ ਭੁਗਤਾਇਆ, ਆਪਣੇ ਮੁੰਡੇ ਵੀ ਜਿਹੜੇ ਨੇ ਉਹ ਮਰਨ ਦੇ ਲਈ ਪੰਜਾਬ ਦੇ ਔਰ ਦੂਜੇ ਮੁਸਲਮਾਨਾਂ ਦੇ ਭੇਜੇ ਹੋਏ ਨੇ। ਸੋ ਇਹੀ ਹੈ, ਇਹਦੇ ਤੇ ਰੌਲਾ ਹੀ ਪਾਇਆ ਜਾ ਸਕਦਾ ਔਰ ਇਹਦੇ 'ਚ ਬੈਟਰ ਹੋਏਗਾ ਕਿ ਤੁਸੀਂ ਆਪਣੇ ਇਲਾਕੇ ਦੇ MP ਰਾਹੀਂ ਜਿਹੜਾ ਇਸ ਨੂੰ ਪਾਰਲੀਮੈਂਟ ਦੇ ਵਿੱਚ ਸਵਾਲ ਨੂੰ ਚੁਕਾਓ। ਪਾਲ ਸਿੰਘ ਜੀ ਗਰੇਵਾਲ ਹੋਰਾਂ ਨੂੰ ਫਤਿਹ ਬੁਲਾਉਂਦੇ ਨੇ। ਨੂਪਾ ਜੀ ਦਾ ਮੈਸੇਜ ਤੁਸੀਂ ਪੜ੍ਹ ਲਓ ਕਿਉਂਕਿ ਆਈ ਕਾਂਟ ਰੀਡ। ਸਾਡੇ ਪਿੰਡ ਦਾ ਮੁੰਡਾ ਕਹਿੰਦਾ ਯਾਰ ਪਰੇਸ਼ਾਨ ਕਿੰਨਾ ਕੁ ਵੱਡਾ ਬੰਦਾ ਹੈ ਨਾ, ਪ੍ਰਸ਼ਾਸਨ ਕਹਿਣਾ ਪ੍ਰਸ਼ਾਸਨ ਕਿੱਡਾ ਕੁ ਵੱਡਾ ਬੰਦਾ ਹੈ। ਜਦੋਂ ਕੋਈ ਹਾਦਸਾ ਹੋ ਜਾਂਦਾ ਕਹਿੰਦੇ ਪ੍ਰਸ਼ਾਸਨ ਤੂੰ ਮੰਗ ਰੱਖੀ। ਨਹੀਂ, ਇਹ ਉਹਨਾਂ ਨੇ ਵਿਅੰਗ ਕੀਤਾ। ਹਾਂਜੀ, ਉਹ ਕਹਿੰਦੇ ਬਸ ਅਸੀਂ ਪ੍ਰਸ਼ਾਸਨ ਨੂੰ ਕਹਿੰਦੇ ਕਿੰਨਾ ਕੁ ਵੱਡਾ ਬੰਦਾ ਹੈ ਨਾ, ਉਹ ਇਵੇਂ ਹੀ ਕਹਿਣਾ ਹੈ ਕਿ ਵੀ ਐਜ਼ ਦਾ ਸਟੋਰੀ ਗੋਜ਼ ਕਿ ਕੋਈ ਗੋਰਾ ਗਿਆ ਉੱਥੇ ਦੇਸੀ ਨੂੰ ਨਾਲ ਲੈ ਗਿਆ, ਕਿਤੇ ਗੱਡੀ ਖੜੀ ਹੋ ਗਈ, ਉਹ ਕਹਿੰਦਾ ਕਿ ਟਾਇਰ ਨਹੀਂ ਹੈ, ਉਹ ਤਾਂ ਠੀਕ ਨਹੀਂ ਹੈ, ਉਹ ਕਹਿੰਦਾ ਜੀ ਕਰਦੇ ਆ ਜੁਗਾੜ ਕਰਦੇ। ਫਿਰ ਕਿਤੇ ਗਿਆ ਕੋਈ ਹੋਰ ਮੁਸੀਬਤ ਹੋਈ, ਕਹਿੰਦਾ ਜੀ ਕਰਦੇ ਆ, ਉਹ ਜੁਗਾੜ ਕਰ ਦਿਆ ਕਰੇ। ਉਹ ਕਹਿੰਦੇ ਉਹ ਵਾਪਸ ਆਇਆ, ਉਹਨੇ ਕਿਹਾ ਜੀ ਉੱਥੇ ਹੋਰ ਤਾਂ ਕੁਛ ਨਹੀਂ ਹੈ ਪਰ ਇਹ ਜੁਗਾੜ ਬੜਾ ਜ਼ਬਰਦਸਤ ਹੈ, ਉੱਥੇ ਐਸਾ ਜੁਗਾੜ ਕਰਦੇ ਨੇ। ਸੋ ਇਹ ਉਹਨਾਂ ਨੇ ਉਸੇ ਸੈਂਸ 'ਚ ਪ੍ਰਸ਼ਾਸਨ ਦਾ ਕੀਤਾ ਜੀ। ਕੁਲਦੀਪ ਕੌਰ ਜੀ ਫਤਿਹ ਹਾਂਜੀ ਬੁਲਾਉਂਦੇ, ਬਲਜੀਤ ਕੌਰ ਜੀ ਫਤਿਹ ਬੁਲਾਉਂਦੇ ਨੇ। ਬਿੱਲੀ ਸਿੰਘ ਕਹਿੰਦੇ ਨੇ ਕਿ ਵਾਈ ਬੁੱਧਾ ਵਾਈ ਨਾਟ ਭਾਰਤ ਮਾਤਾ ਵਿਦ ਸ਼ਕਤੀ ਔਨ ਚਾਈਨਾ ਬਾਰਡਰ। ਇਹ ਤਾਂ ਹੁਣ ਇਹੀ ਦੱਸ ਸਕਦਾ ਨਾ ਕਿ ਵੀ ਸ਼ੇਰਾਂ ਵਾਲੀ ਕਿੱਥੇ ਹੈ, ਚਵਿੰਡੇ ਵਾਲੀ ਕਿੱਥੇ ਹੈ, ਦੂਜੀ ਕਿੱਥੇ ਹੈ, ਲੈ ਦੇ ਕੇ ਬੁੱਧ ਨੂੰ ਹੀ ਅੱਗੇ ਕੀਤਾ, ਕਿਉਂਕਿ ਜੇ ਸ਼ੇਰਾਂ ਵਾਲੀ ਕਰਨ ਤਾਂ ਫਿਰ ਤਾਂ ਉਹ ਕਹਿਣਗੇ ਨਾ ਆ ਜਾਓ ਫਿਰ ਹੁਣ। ਹਾਂਜੀ, ਜੇ ਸਵਾਰੀ ਸ਼ੇਰ ਦੀ ਕਰਨੀ ਹੈ ਤਾਂ ਗਿੱਦੜ ਤਾਂ ਨਹੀਂ ਬਣ ਸਕਦਾ। ਹਾਂਜੀ, ਸੁਖਵਿੰਦਰ ਸਿੰਘ ਜੀ ਖਾਲਸਾ ਜ਼ਿੰਦਾਬਾਦ and ਫਤਿਹ ਬੁਲਾਉਂਦੇ ਨੇ। ਇਸੇ ਤਰ੍ਹਾਂ ਜਸਪ੍ਰੀਤ ਸਿੰਘ ਜੀ ਫਤਿਹ ਬੁਲਾਉਂਦੇ ਨੇ। ਸੁਖਦੀਪ ਸੋਇਤਾ ਜੀ ਕਹਿੰਦੇ ਨੇ ਓ ਗੋਡ ਇੰਡੀਆ ਤੇ ਇੰਡੀਆ ਦੇ ਸਟੈਂਡ ਗਾਂਧੀ ਤੂੰ ਆਈ ਡੋਨਟ ਨੋ ਹਾਂਜੀ ਡਰੇਗਾ ਚਾਈਨਾ। Now I'm understand India show we didn't fight, we follow Gandhi ਬਾਦ much India। ਨਹੀਂ ਉਹ ਫੋਟੋ ਗਾਂਧੀ ਦੀਆਂ ਲਾ ਦੇਣ, ਉਹ ਤਾਂ ਫਿਰ RSS ਨੂੰ ਹੋ ਜਾਣਾ ਨਾ। ਕਿ ਤੁਸੀਂ ਨਥੂਰਾਮ ਗੋਡਸੇ ਨੂੰ ਕਿਵੇਂ ਸੈਲੀਬ੍ਰੇਟ ਕਰ ਰਹੇ ਹੋ ਜਿਹਨੇ ਗਾਂਧੀ ਨੂੰ ਮਾਰਿਆ, ਜਾਂ ਗੋਡਸੇ ਨਾਲ ਖਲੋਵੋ ਜਾਂ ਗਾਂਧੀ ਨਾਲ। ਉਹਨਾਂ ਨੇ ਕਿਹਾ ਜੀ ਬੁੱਧਾ ਲੱਭੋ। ਪ੍ਰਪੰਚ ਹਾਂਜੀ, ਫਿਰ ਲਿਖਿਆ ਪ੍ਰਪੰਚ ਇੰਡੀਆ, ਪਤਾ ਨਹੀਂ ਕੀ ਕਹਿਣਾ ਚਾਹੁੰਦੇ ਨੇ। ਹਾਂ, ਪ੍ਰਪੰਚ ਇਹੀ ਹੁੰਦਾ ਹੈ ਕਿ ਵੀ ਡਰਾਮੇਬਾਜ਼ੀ ਕਰਨੀ। ਬਹੁ ਪ੍ਰਪੰਚ ਗੁਰਬਾਣੀ ਚ ਹੈ, ਬਹੁ ਪ੍ਰਪੰਚ ਕਰ ਪਰ ਤਨ ਲਿਆਵੇ, ਸੁਤਦਾਰਾ ਭਿਆਨ ਰਟਾਵੇ, ਐਸੇ ਲੋਗਨ ਸਿਓ ਕਿਆ ਕੀਜੈ, ਅੰਤ ਨਿਬੇਰਾ ਤੇਰੇ ਜੀ ਪੈ ਲੀਜੇ। ਕਿ ਬਹੁਤ ਪ੍ਰਪੰਚ ਕਰਕੇ, ਝੂਠ ਸੱਚ ਫਰਾਡ ਕਰਕੇ ਤੁਸੀਂ ਗੈਰ ਧਨ ਨੂੰ ਲਿਆਂਦੇ ਹੋ ਤੇ ਔਰਤ ਔਰ ਬੱਚੇ ਜੀ ਮੈਂ ਟੱਬਰ ਲਈ ਕਰ ਰਿਹਾ। ਉਹਨਾਂ ਨੇ ਕਿਹਾ ਕਿ ਭਾਈ ਜਦੋਂ ਹਿਸਾਬ ਹੋਣਾ ਫਿਰ ਕੀ ਕਰਨਾ। ਸੋ ਉਹਨਾਂ ਨੇ ਪ੍ਰਪੰਚ ਲਫ਼ਜ਼ ਹੈ, ਪੁਰਾਤਨ ਪੰਜਾਬੀ ਦਾ ਲਫ਼ਜ਼ ਹੈ, ਗੁਰਬਾਣੀ ਚ ਵੀ ਇਸਤੇਮਾਲ ਹੋਇਆ ਜੀ। ਔਰ ਏ ਸਿੰਘ ਜੀ ਖਾਲਸਾ ਜ਼ਿੰਦਾਬਾਦ। ਸਤਨਾਮ ਸਿੰਘ ਜੀ ਖਾਲਸਾ ਜ਼ਿੰਦਾਬਾਦ। ਅਵਤਾਰ ਸਿੰਘ ਜੀ ਫਤਿਹ ਬੁਲਾਉਂਦੇ ਨੇ। ਮੁਹੰਮਦ ਅਨੋਜ ਅੰਜੁਮ ਡਾਕਟਰ ਸਾਹਿਬ ਆਈ ਥਿੰਕ ਯੂ ਹੈਵ ਫਾਇਰ ਵਾਲ ਅਗੇਂਸਟ ਯੂਅਰ। ਹਾਂ ਬਿਲਕੁਲ ਠੀਕ ਕਹਿ ਰਹੇ। ਇਸ ਲਈ ਅਸੀਂ ਇਹ ਗੁਜ਼ਾਰਿਸ਼ ਕੀਤੀ ਹੈ ਕਿ ਇਹਨੂੰ ਡਾਇਰੈਕਟਲੀ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋ ਔਰ 1 to 1 ਤੱਕ ਪਹੁੰਚਾਓ, ਲਾਈਕ ਕਰੋ, ਕਿਉਂਕਿ ਇਹੀ ਇੱਕ ਤਰੀਕਾ ਹੈ। ਬਾਕੀ ਤਾਂ ਇਹਨਾਂ ਨੇ ਸਾਨੂੰ ਡੱਕਿਆ ਹੋਇਆ ਸਾਰੇ ਪਾਸਿਓਂ। ਹਾਂਜੀ, ਰਿਸ਼ੀ ਭਰਦਵਾਜ ਵੀ ਆਏ ਨੇ, ਕਹਿੰਦੇ ਫਤਿਹ ਬੁਲਾਉਂਦੇ ਨੇ ਔਰ ਕਹਿੰਦੇ ਨੇ ਅਮਰਜੀਤ we should always try to unite people rather than dividing them। ਭਾਰਦਵਾਜ ਜੀ ਤੁਸੀਂ ਵੀ ਨਾ ਇੱਕ ਖਾਸ ਆਈਟਮ ਹੋ। ਹੁਣ ਪਹਿਲੀ ਗੱਲ ਤਾਂ ਦੱਸੋ ਕਿ ਵੀ
ਤੁਸੀਂ ਉਸ ਮੁਲਕ ਦੇ ਮੋਦੀ ਜਾਂ ਦੂਜੇ ਜਿਹੜੇ ਡਿਵਾਈਡ ਕਰਨ ਵਾਲੇ ਨੇ, ਜਿਨ੍ਹਾਂ ਨੇ ਹਿੰਦੁਸਤਾਨ ਦੇ ਥੱਲੇ ਸਾਨੂੰ ਸਭ ਨੂੰ ਵੈਸੇ ਹੀ ਸ਼ੂਦਰ ਬਣਾਇਆ ਹੋਇਆ ਹੈ, ਅਸੀਂ ਤਾਂ ਯੂਨਾਈਟ ਕਰ ਰਹੇ ਹਾਂ ਸੱਚ ਬੋਲਣ ਵਾਲੇ ਲੋਕਾਂ ਨੂੰ। ਹੁਣ ਇਹ ਤੁਸੀਂ ਦੇਖੋ ਵੀ ਤੁਸੀਂ ਮੋਦੀ ਦੇ ਮੇਲੇ 'ਚ ਜਾਣਾ ਹੈ ਕਿ ਸੱਚ ਵਾਲਿਆਂ ਦੇ ਨਾਲ ਖਲੋਣਾ। ਤੁਸੀਂ ਆਉਂਦੇ ਹੋ ਕਿਤੇ ਨਾ ਕਿਤੇ ਤਾਂ ਤੁਹਾਡੇ ਅੰਦਰ ਸੱਚ ਵੱਜਦਾ ਹੈ, ਪਰ ਫਿਰ ਤੁਹਾਡੇ ਅੰਦਰਲਾ ਕਿਤੇ ਨਾ ਕਿਤੇ ਉਹ ਜਾਗ ਪੈਂਦਾ ਹੈ ਤੇ ਤੁਸੀਂ ਸਾਨੂੰ ਕਹਿ ਰਹੇ ਹੋ ਕਿ ਜੇ ਅਸੀਂ ਯੂਨਿਟੀ 'ਚ ਯਕੀਨ ਰੱਖਦੇ, ਅਸੀਂ ਤਾਂ ਸਰਬੱਤ ਦੇ ਭਲੇ 'ਚ ਯਕੀਨ ਰੱਖਣ ਵਾਲੇ ਲੋਕ ਹੈ। ਹਾਂਜੀ, ਰੇਸ਼ਮ ਸਿੰਘ ਜੀ ਕਹਿੰਦੇ ਡਾਕਟਰ ਅਮਰਜੀਤ ਸਿੰਘ ਜੀ ਤੇ ਨੀਲਮ ਖੋਰ ਜੀ ਤੁਹਾਡਾ ਲਾਈਵ ਸ਼ੋਅ ਸੱਚ ਸੁਣਾਈ ਸੀ, ਸੱਚ ਕੀ ਬੇਲਾ ਦੇ ਸੰਤ ਸਬਾਈ ਸਿਧਾਂਤ ਤੇ ਖਰਾ ਉਤਰਦਾ। ਬਹੁਤ ਬਹੁਤ ਸ਼ੁਕਰੀਆ ਭਾਈ ਸਾਹਿਬ। ਔਰ ਮਲਕੀਤ ਸਿੰਘ ਜੀ ਫਤਿਹ ਬੁਲਾਉਂਦੇ ਨੇ, ਰਣਬੀਰ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ ਔਰ ਕਹਿੰਦੇ ਰੋਜ਼ ਅਰਦਾਸ ਵਿੱਚ ਹੀ ਸ਼ਬਦ ਆਉਂਦੇ ਕਿ ਬੰਦੀ ਸਿੰਘ ਰਿਹਾਈ ਹੋਣ, ਆਪਣਾ ਘਰ ਜਲਦੀ ਬਣੇ, ਇੰਡੀਆ ਦਾ ਅਸਲੀ ਚਿਹਰਾ ਬਾਹਰ ਆਵੇ। ਬਿਲਕੁਲ ਰਣਬੀਰ ਸਿੰਘ ਜੀ, ਹਰ ਥਾਂ ਹਰ ਗੁਰਸਿੱਖ ਅਰਦਾਸ ਕਰਦਾ ਹੈ ਜਦੋਂ ਅਸੀਂ ਰਾਜ ਕਰੇਗਾ ਖਾਲਸਾ ਵੀ ਪੜ੍ਹਦੇ ਹਾਂ, ਖਾਲਸਾ ਜੀ ਕੇ ਬੋਲ ਬਾਲੇ ਵੀ। ਪਰ ਇਹਦੇ ਲਈ ਹੁਣ ਅਸੀਂ ਉਸ ਪੜਾਅ ਦੇ ਉੱਤੇ ਪਹੁੰਚੇ ਹਾਂ ਜਿੱਥੇ ਹਰ ਇੱਕ ਨੂੰ, ਹਰ ਇੱਕ ਸਿੱਖ ਬੀਬੀ ਭੈਣ ਮਾਤਾ ਆਪਣਾ ਬਣਦਾ ਰੋਲ ਵੀ ਅਦਾ ਕਰੇ। ਅਰਦਾਸ ਗੁਰੂ ਦੇ ਚਰਨਾਂ 'ਚ ਅਲਟੀਮੇਟਲੀ ਅਕਾਲ ਪੁਰਖ ਦੇ ਹੁਕਮ 'ਚ ਹੀ ਕੁਝ ਸਿਰਜਿਆ ਜਾਂਦਾ ਹੈ, ਪਰ ਉਹਦੇ ਲਈ ਯਤਨ ਕਰਨਾ ਜਿਹੜਾ ਹੈ ਉਹ ਵੀ ਸਾਡੇ ਜ਼ਿੰਮੇ ਹੈ। ਸ਼ਮਸ਼ੇਰ ਸਿੰਘ ਸੰਧੂ ਜੀ ਵੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ। ਡੀਜੇ ਕਹਿੰਦੇ ਨੇ ਕਿ ਜੇ ਭਾਈ ਅਮਰਪਾਲ ਸਿੰਘ NSA ਅੰਡਰ ਜੇਲ੍ਹ ਵਿੱਚ ਨੇ ਫਿਰ ਲੈਟਰ ਕਿੱਦਾਂ ਲਿਖ ਕੇ ਭੇਜ ਸਕਦੇ ਆ? ਰਾਈਟ ਆਫਟਰ ਮਾਤਾ ਜੀ ਸਟੇਟਮੈਂਟ ਸਮਝ ਨਹੀਂ ਆ ਰਹੀ, ਕੀ ਚੱਕਰ ਆ? ਦੇਖੋ ਭਾਈ ਸਾਹਿਬ, ਜੇ ਤਾਂ ਅਸੀਂ ਹਰ ਗੱਲ ਦੇ ਉੱਤੇ ਸ਼ੰਕਾ ਹੀ ਖੜਾ ਕਰਨਾ ਹੈ ਫਿਰ ਤਾਂ ਹਰ ਇਸ਼ੂ ਦੇ ਉੱਤੇ ਕੁਛ ਨਾ ਕੁਛ ਹੈ ਕਹਿਣ ਨੂੰ। ਸੋ ਮੇਰਾ ਖਿਆਲ ਹੈ ਕਿ ਵੀ ਇਹ ਨਹੀਂ ਹੈ ਵੀ ਅੰਦਰ ਕੋਈ ਜਿਹੜਾ ਤੁਸੀਂ ਲੈਟਰ ਲਿਖ ਨਹੀਂ ਸਕਦੇ ਜਾਂ ਕੋਈ ਐਸਾ, ਔਰ ਉਹ ਕੋਈ ਕ੍ਰਿਮੀਨਲ ਨਹੀਂ ਨੇ। ਈਵਨ ਕ੍ਰਿਮੀਨਲ ਜਿਹੜੇ ਪੋਲੀਟੀਕਲ ਪ੍ਰਿਜ਼ਨਰ ਨੇ NSA ਹੈ ਔਰ ਉਹਨਾਂ ਦੇ ਕੋਲ ਕਾਗਜ਼ ਪੈਨ ਕਿਤਾਬਾਂ ਸਾਰੀ ਸਹੂਲਤ ਹੋਏਗੀ। ਔਰ ਜਿਵੇਂ ਉਹਨਾਂ ਦੇ ਵਕੀਲ ਵੀ ਖਾਸ ਤੌਰ ਤੇ 23-24 ਮੀਟਿੰਗਸ ਮੈਂ ਉਹਨਾਂ ਦਾ ਇੱਕ ਇੰਟਰਵਿਊ ਦੇਖ ਰਿਹਾ ਸੀ, ਉਹਨਾਂ ਨੇ ਇਸ 1 ਸਾਲ ਦੇ ਵਿੱਚ ਕੀਤੀਆਂ ਨੇ। ਸੋ ਉਹ ਕੋਈ ਇਹ ਨਹੀਂ ਹੈ ਕਿ ਵੀ ਉਹਨਾਂ ਨੂੰ ਜਿਹੜੇ ਕਾਲੇ ਪਾਣੀ 'ਚ ਬੈਠੇ ਹੁੰਦੇ ਸੀ ਜਾਂ ਗਾਂਧੀ ਨਹਿਰੂ ਜਿਹੜੇ ਅੰਗਰੇਜ਼ਾਂ ਦੀਆਂ ਜੇਲ੍ਹਾਂ 'ਚ ਬੈਠੇ ਹੁੰਦੇ ਸੀ, ਉਹ ਅੰਦਰ ਬਹਿ ਕੇ ਜਿਹੜੇ ਕਿਤਾਬਾਂ ਲਿਖ ਕੇ ਬਾਹਰ ਭੇਜਦੇ ਸੀ। ਸੋ ਇਹ ਨਹੀਂ ਹੈ ਕਿ ਵੀ ਇਸ ਕਿਸਮ ਦਾ ਪਾਰਟ ਨਹੀਂ ਹੈ। ਹੁਣ ਜੇ ਹਰ ਚੀਜ਼ ਨੂੰ ਅਸੀਂ ਉਸ ਦੇ ਉੱਤੇ ਸਵਾਲੀਆ ਨਿਸ਼ਾਨ ਹੀ ਲਾਣਾ ਹੈ ਫਿਰ ਤਾਂ ਕਿਸੇ ਤੇ ਵੀ ਲਾਇਆ ਜਾ ਸਕਦਾ। ਫਤਿਹ ਬੁਲਾਉਂਦੇ ਨੇ ਔਰ ਬਸਰਾ ਜੀ ਵੀ ਫਤਿਹ ਬੁਲਾਉਂਦੇ ਨੇ, ਧਰਮ ਸਿੰਘ ਜੀ ਫਤਿਹ ਬੁਲਾਉਂਦੇ ਨੇ, ਜੁਗਰਾਜ ਸਿੰਘ ਜੰਟਾ ਜੀ ਵੀ ਫਤਿਹ ਬੁਲਾਉਂਦੇ ਨੇ। ਸਭ ਦਾ ਬਹੁਤ ਬਹੁਤ ਸ਼ੁਕਰੀਆ। ਔਰ ਇਸ ਤਰ੍ਹਾਂ ਆਪਣੇ ਵਿਊਜ਼ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਅਤੇ ਆਪਣੇ ਡਾਕਟਰ ਸਨਮਾਗਿਆ ਦਾ ਦੇਖਦੇ ਰਹੋ। TV84 ਬੁਲਾ ਦਿਓ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।